ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਬਰਜ਼ ਮੈਂ ਤੁਹਾਡੀ ਹੋਸਟ ਅਨਿਲ ਮੁਕਰਤ ਮੈਂ ਟੀਵੀ 84 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਆਉਣ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬ ਅਰਜ਼। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਮਿਹਰਬਾਨੀ ਜੀ ਡਾਕਟਰ ਸਾਹਿਬ ਅੱਜ 23 ਜੂਨ 2026 ਨੂੰ ਹਰ ਨਾਨਕਸ਼ਾਹੀ ਸੰਮਤ 558 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਵੈਫਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜੋ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਡਿਟਰੋਇਟ ਮਿਸ਼ੀਗਨ ਤੋਂ ਸਰਦਾਰ ਦਲਜੀਤ ਸਿੰਘ ਬੈਨੀਪਾਲ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਵੱਧ ਸਪੋਰਟ ਕਰਨ ਲਈ ਕਿਹਾ ਔਰ ਖਾਲਸਾ ਦੀ ਪ੍ਰਾਪਤੀ ਤੇ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਹੈ। ਸੋ ਇਹਦੀ ਸਪਾਂਸਰਸ਼ਿਪ ਲਈ ਅਸੀਂ ਇਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166619184 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਜੂਨ 84 ਵਿੱਚ ਸਿੱਖ ਕੌਮ ਦੇ ਖਿਲਾਫ ਅਣਐਲਾਨੀਆਂ ਜੰਗ ਵਿੱਢ ਕੇ ਘੱਲੂਘਾਰਾ 84 ਕਰਵਾਉਣ ਵਾਲੀ ਭਾਰਤੀ ਸਟੇਟ ਨੇ ਇੰਟਰਨੈਸ਼ਨਲ ਲੈਵਲ ਤੇ ਸਿੱਖਾਂ ਨੂੰ ਬਦਨਾਮ ਕਰਨ ਲਈ ਇੱਕ ਵੱਡਾ ਕਾਰਨਾਮਾ ਕੀਤਾ। 23 ਜੂਨ 1985 ਨੂੰ 에ਅਰ ਇੰਡੀਆ ਦੇ ਕਨਿਸ਼ਕਾ ਜਹਾਜ਼ ਨੂੰ ਬੰਬਾਂ ਨਾਲ ਉਡਾਇਆ ਗਿਆ ਜਿਸ ਵਿੱਚ ਹਵਾਈ ਜਹਾਜ਼ ਦੇ ਕਰੂ ਸਮੇਤ 329 ਬੇਗੁਨਾਹ ਮੁਸਾਫਰ ਵੀ ਮਾਰੇ ਗਏ। ਭਾਰਤੀ ਖੁਫੀਆ ਏਜੰਸੀਆਂ ਨੇ ਇਹ ਕਾਂਡ ਸਿੱਖਾਂ ਦੇ ਖਾਤੇ ਵਿੱਚ ਪਾਇਆ। 31 ਅਕਤੂਬਰ 2000 ਨੂੰ ਨਿਊਯਾਰਕ ਤੇ ਕਾਂਗਰਸਮੈਨ ਅਫੋਰਡਸ ਟੌਨਸ ਨੇ US ਕਾਂਗਰਸ ਵਿੱਚ ਕਿਹਾ ਕਿ ਇਹ ਬੰਬ ਕਾਂਡ ਭਾਰਤੀ ਸਟੇਟ ਦਾ ਕਾਰਾ ਸੀ ਤਾਂ ਕਿ ਸਿੱਖ ਕੌਮ ਅਤੇ ਖਾਲਸਾ ਦੀ ਮੂਵਮੈਂਟ ਨੂੰ ਬਦਨਾਮ ਕੀਤਾ ਜਾ ਸਕੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਆਪਣੇ ਵੀਰ ਦਲਜੀਤ ਸਿੰਘ ਬੈਣੀਪਾਲ ਡਿਟਰੋਇਟ ਨਿਵਾਸੀ ਮਿਸ਼ੀਗਨ ਸਟੇਟ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਅੱਛਾ, ਉਹਨਾਂ ਦੇ ਨਾਲ ਵੀ ਸੰਬੰਧ ਸਾਡੇ ਆਲਮੋਸਟ 3 ਦਹਾਕੇ ਤੋਂ ਜ਼ਿਆਦਾ ਦਾ ਪੀਰੀਅਡ ਨਾਲ ਜੁੜੇ ਹੋਏ ਨੇ। 90s ਦੇ ਵਿੱਚ ਹੀ ਉਹਨਾਂ ਦੇ ਨਾਲ ਮੁਲਾਕਾਤ ਹੋਈ। ਡਾਕਟਰ ਰਣਜੀਤ ਸਿੰਘ ਹੋਰਾਂ ਦੇ ਉਹ ਪੁਰਾਣੇ ਜਾਣੂ ਸਨ ਕਿਉਂਕਿ GNE ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਦੇ ਉਹ ਗ੍ਰੈਜੂਏਟ ਨੇ ਤੇ ਡਾਕਟਰ ਸਾਹਿਬ ਵੀ ਯੂਨੀਵਰਸਿਟੀ 'ਚ ਵੈਟਨੇਰੀਅਨ ਸਨ ਔਰ ਉੱਥੋਂ ਵਾਇਆ UK ਫਿਰ ਅਮਰੀਕਾ ਆਏ। ਆਪਣੀ ਉਹਨਾਂ ਨੇ ਮਾਸਟਰਸ ਵੀ ਕੀਤੀ, ਅੱਗੇ ਪੜ੍ਹਾਈ ਕੀਤੀ ਔਰ ਬੜੇ ਕਾਮਯਾਬ ਆਪਣੇ ਪ੍ਰੋਫੈਸ਼ਨ ਦੇ ਵਿੱਚ ਵੀ ਬੜਾ ਅੱਛਾ ਕਾਊਂਟੀ ਜੌਬ ਸੀ ਉਹਨਾਂ ਦਾ। ਹੁਣ ਵੀ ਉਹ ਐਕਟਿਵ ਨੇ ਪਾਰਟ ਟਾਈਮ ਔਰ ਅੰਮ੍ਰਿਤਧਾਰੀ ਸਿੰਘ ਨੇ ਹਰ ਪੱਖੋਂ ਜਿਹੜਾ ਹੈ ਉਹ ਸੰਘਰਸ਼ ਦੇ ਨਾਲ ਵੀ ਜੁੜੇ ਹੋਏ ਨੇ, ਯਾਰਾਂ ਦੇ ਯਾਰ ਨੇ ਔਰ ਡਾਕਟਰ ਰਣਜੀਤ ਸਿੰਘ ਹੋਰਾਂ ਨਾਲ ਉਹਨਾਂ ਨੇ ਆਪਣਾ ਪਿਆਰ ਵਫਾਦਾਰੀ ਦੋਸਤੀ ਉਹ ਤਾਂ ਨਿਭਾਈ ਉਹਨਾਂ ਦੀ ਹਯਾਤੀ ਦੇ ਵਿੱਚ। ਹੁਣ ਵੀ ਡਾਲਸ ਜਦੋਂ ਵੀ ਇਹ ਸਾਲਾਨਾ ਡਾਕਟਰ ਸਾਹਿਬ ਦੀ ਯਾਦ ਦੇ ਵਿੱਚ ਟੀਵੀ 84 ਨੂੰ ਸਮਰਪਿਤ ਸਮਾਗਮ ਹੁੰਦਾ ਹੈ ਉਸ ਦੇ ਵਿੱਚ ਉਹ ਪਾਰਟਿਸਿਪੇਟ ਕਰਦੇ ਨੇ। ਇਸ ਵਾਰ ਵੀ ਉਹਨਾਂ ਦੀ ਪਾਰਟਿਸਿਪੇਸ਼ਨ ਸੀ, ਆਪਣੇ ਪਰਿਵਾਰ ਦੇ ਨਾਲ ਆਏ ਔਰ ਅਸੀਂ ਉਹਨਾਂ ਦੇ ਸ਼ੁਕਰਗੁਜ਼ਾਰ ਹਾਂ ਕਿਉਂਕਿ ਮੈਂ ਜਦੋਂ ਡਿਟਰੋਇਟ ਜਾਂਦਾ ਵੀ ਹਾਂ ਤੇ ਉਹਨਾਂ ਦਾ ਗ੍ਰਹਿ ਹੀ ਮੇਰਾ ਟਿਕਾਣਾ ਹੁੰਦਾ ਨਾਈਸ ਔਰ ਅਸੀਂ ਸਮਝਦੇ ਹਾਂ ਕਿ ਇਸ ਕਿਸਮ ਦੇ ਵੀਰ ਜਿਹੜੇ ਹਾਈਲੀ ਐਜੂਕੇਟਿਡ ਨੇ, ਸਾਰੇ ਕੇਸ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਨੇ ਔਰ ਜਿਹੜੀ ਹਿੰਦੂਤਵਾ ਆਈਡੀਓਲੋਜੀ ਵਾਲਿਆਂ ਦੀ ਜ਼ਹਿਨੀਅਤ ਹੈ ਉਸ ਤੋਂ ਵਾਕਿਫ ਨੇ। ਇਹ ਇਨਫੈਕਟ ਲੀਡਿੰਗ ਲਾਈਟਸ ਨੇ
ਬਿਲਕੁਲ ਇਹ ਠੀਕ ਹੈ ਕਿ ਸਾਡੀ ਜਨਰੇਸ਼ਨ ਹੁਣ ਜਿਹੜੀ 50ਵਿਆਂ ਨੂੰ ਤੋਂ ਗੁਜ਼ਰ ਕੇ 60ਵਿਆਂ 70ਵਿਆਂ ਤੱਕ ਨੂੰ ਟੱਚ ਕਰ ਰਹੀ ਹੈ, ਉਹ ਆਪਣਾ ਸ਼ਾਇਦ ਬਹੁਤ ਵੱਡਾ ਹਿੱਸਾ ਜੀਵਨ ਦਾ ਉਹਨਾਂ ਨੇ ਸਮਝਿਆ, ਇਸ ਸੰਘਰਸ਼ ਨੂੰ ਅੱਗੇ ਤੋਰਨ ਦੀ ਵੀ ਕੋਸ਼ਿਸ਼ ਕੀਤੀ। ਹਰ ਇੱਕ ਦੀਆਂ ਆਪਣੀਆਂ ਸੀਮਾਵਾਂ ਨੇ, ਲੇਕਿਨ ਇਹ ਜਿਹੜੇ ਇੰਟੈਲੈਕਚੁਅਲ ਲਾਈਨ ਦੀ ਗਾਈਡਲਾਈਨ ਹੈ, ਇਹ ਅਗਲੀਆਂ ਜਨਰੇਸ਼ਨਸ ਨੂੰ ਜਦੋਂ ਇੱਕ ਓਲਡ ਜਨਰੇਸ਼ਨ ਐਜ਼ ਏ ਟੈਸਟੀਮਨੀ ਖਲੋਂਦੀ ਹੈ, ਐਜ਼ ਏ ਵਿਟਨੈਸ ਖਲੋਂਦੀ ਹੈ ਕਿ ਅਸੀਂ ਇਸ ਸਾਰੇ ਚੋਂ ਗੁਜ਼ਰੇ ਹਾਂ ਔਰ ਅਸੀਂ ਦੇਖਿਆ, ਤੇ ਇਹ ਆਪਣੇ ਆਪ ਦੇ ਵਿੱਚ ਜਿਹੜੀ ਅਗਲੀ ਜਨਰੇਸ਼ਨ ਹੈ ਉਹ ਇੱਕ ਠੀਕ ਟਾਰਚ ਬੇਅਰਰ ਬਣਦੀ ਹੈ। ਸੋ ਅਸੀਂ ਵੀਰ ਦਲਜੀਤ ਸਿੰਘ ਔਰ ਉਹਨਾਂ ਦੇ ਪਰਿਵਾਰ ਦਾ ਸ਼ੁਕਰੀਆ ਅਦਾ ਕਰਦੇ ਹਾਂ। ਦੇਖੋ, ਵੈਸੇ ਤਾਂ ਹਰ ਦਿਨ ਹੀ ਸਾਡੇ ਸਿੱਖ ਨੁਕਤਾ ਨਿਗਾਹ ਨੂੰ ਜੇ 558 ਵਰ੍ਹਿਆਂ ਦਾ ਅਸੀਂ ਇਤਿਹਾਸ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਤੋਂ ਦੇਖੀਏ, ਫਿਰ ਕੋਈ ਦਿਨ ਐਸਾ ਨਹੀਂ ਜਿੱਦਣ ਸਿੱਖ ਕੈਲੰਡਰ ਦਾ ਕੋਈ ਅਹਿਮ ਦਿਨ ਨਾ ਹੋਏ। ਤੇ ਜੇ ਗੱਲ ਸ਼ਹੀਦੀਆਂ ਸ਼ਹਾਦਤਾਂ ਦੀ ਕਰੀਏ, ਫਿਰ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਜਿਹੜੀ ਕਿ 1606 ਈਸਵੀ ਦੇ ਵਿੱਚ ਵਾਪਰਦੀ ਹੈ, ਫਿਰ ਲਗਾਤਾਰ ਸ਼ਹੀਦੀਆਂ ਦੀ ਝੜੀ ਹੈ ਸਾਰੀ 17ਵੀਂ ਸਦੀ 18ਵੀਂ ਸਦੀ। ਔਰ ਇਹ ਠੀਕ ਹੈ ਕਿ 19ਵੀਂ ਸਦੀ ਤੱਕ ਪਹੁੰਚਦੇ ਹਾਂ ਅਸੀਂ, ਜਿਹੜਾ ਰਾਜ ਭਾਗ ਦੇ ਵਾਰਸ ਬਣਦੇ ਹਾਂ 1799 ਦੇ ਵਿੱਚ, ਜਿਹੜਾ ਲਾਹੌਰ ਦੇ ਉੱਤੇ ਕਾਬਜ਼, ਉਸ ਤੋਂ ਪਹਿਲਾਂ ਮਿਸਲਾਂ ਦਾ ਪੀਰੀਅਡ ਔਰ ਵਕਤੀ ਤੌਰ ਦੇ ਉੱਤੇ ਬਾਬਾ ਬੰਦਾ ਸਿੰਘ ਬਹਾਦਰ ਦਾ ਪੀਰੀਅਡ 18ਵੀਂ ਸਦੀ ਦੀ ਬਿਗਨਿੰਗ ਦੇ ਵਿੱਚ ਹੈ। ਪਰ ਲਗਭਗ ਅੱਧੀ ਸਦੀ ਦੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਬਾਅਦ ਅਗੇਨ 98 ਸਾਲ ਫਰੰਗੀ ਦੀ ਗੁਲਾਮੀ, ਔਰ ਹੁਣ ਲਗਭਗ 80 ਸਾਲਾਂ ਤੋਂ ਹਿੰਦੂ ਤਵੀ ਬ੍ਰਾਹਮਣਵਾਦੀ ਜਿਨ੍ਹਾਂ ਨੇ ਹਿੰਦੁਸਤਾਨ ਦਾ ਆਪਣਾ ਨਿਸ਼ਾਨਾ, ਆਪਣੀ ਮਿਸ਼ਨ ਸਟੇਟਮੈਂਟ ਬਣਾਈ ਹੋਈ ਹੈ, ਉਹਨਾਂ ਦੇ ਅਸੀਂ ਵਸ ਪਏ ਹੋਏ ਹਾਂ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਅਸੀਂ ਗਰੋ ਹੋ ਰਹੇ ਸੀ ਜਵਾਨੀ ਦੇ ਵਿੱਚ, ਬਚਪਨ ਤੋਂ ਜਦੋਂ ਅਰਦਾਸ ਦੇ ਲਫ਼ਜ਼ਾਂ ਦੀ ਵਿਆਖਿਆ ਹੋਣੀ, ਵਿਆਖਿਆ ਸੁਣਨੀ, ਫਿਰ ਇਹ ਲੱਗਦਾ ਸੀ ਕਿ ਭਾਈ ਇਹ ਕਿਸ ਕਿਸਮ ਦੇ ਜ਼ਾਬਰ ਹਾਕਮ ਸਨ ਜਿਨ੍ਹਾਂ ਨੇ ਜਿਹੜਾ ਬੰਦ ਕੱਟੇ, ਚਰਖੜੀਆਂ 'ਤੇ ਚਾੜਿਆ, ਆਰਿਆਂ ਨਾਲ ਚਿਰਾਇਆ, ਜਿਹੜੇ ਸਿੱਖ ਸਨ ਉਸ ਵੇਲੇ ਦੇ, ਸਿੰਘਾਂ ਸਿੰਘਣੀਆਂ ਦਾ ਦੋਹਾਂ ਦਾ ਹੀ ਜ਼ਿਕਰ ਹੈ। ਤੇ ਫਿਰ ਲੱਗਦਾ ਸੀ ਕਿ ਵੀ ਜ਼ੁਲਮ ਕਰਨ ਵਾਲੇ ਤਾਂ ਕਿਹੋ ਜਿਹੇ ਸਨ, ਪਰ ਜਿਨ੍ਹਾਂ ਨੇ ਉਸ ਜ਼ੁਲਮ ਦੇ ਸਾਹਮਣੇ ਵੀ ਸਿਰ ਨਹੀਂ ਝੁਕਾਇਆ, ਅੜੇ ਔਰ ਇੱਕੋ ਹੀ ਨੁਕਤੇ ਦੇ ਉੱਤੇ ਫੋਕਸ ਸੀ ਕਿ ਸਿੱਖੀ ਕੇਸਾਂ ਸਵਾਸਾਂ ਨਾਲ ਨਿਭੇ, ਉਹ ਕਿਹੋ ਜਿਹੀਆਂ ਰੂਹਾਂ ਸਨ। ਪਰ ਪਿਛਲੀਆਂ 4 ਦਹਾਈਆਂ ਦੇ ਵਿੱਚ, ਖਾਸ ਤੌਰ ਤੇ ਵੈਸੇ ਤਾਂ 13 ਅਪ੍ਰੈਲ 1978 ਤੋਂ, ਜਦੋਂ ਕਿ ਸ਼ਹੀਦ ਭਾਈ ਫੌਜਾ ਸਿੰਘ ਔਰ ਉਹਨਾਂ ਦੇ 12 ਹੋਰ ਸਾਥੀ ਸਿੰਘ, ਜਿਹਨੂੰ ਸਾਕਾ ਅੰਮ੍ਰਿਤਸਰ ਕਹਿੰਦੇ ਨੇ, ਉਹਨਾਂ ਦੀਆਂ ਸ਼ਹਾਦਤਾਂ ਹੋਈਆਂ। ਪਰ ਕਿਉਂਕਿ ਜੂਨ 84 ਫਾਈਨਲ ਵਾਟਰਸ਼ੈਡ ਹੈ ਇੰਡੀਅਨ ਸਟੇਟ ਔਰ ਸਿੱਖ ਕੌਮ ਦੀ ਰਿਲੇਸ਼ਨਸ਼ਿਪ ਦੇ ਵਿੱਚ, ਇਸ ਲਈ ਬਹੁਤ ਵਾਰ ਉਸ ਨੂੰ ਜਿਹੜਾ ਐਜ਼ ਏ ਵਾਟਰਸ਼ੈਡ ਦੇਖਿਆ ਜਾਂਦਾ ਹੈ। ਲੇਕਿਨ ਇਸ ਸਾਰੇ ਪੀਰੀਅਡ ਦੇ ਵਿੱਚ ਅਸੀਂ ਜਿੱਥੇ ਸਿੰਘਾਂ ਦੇ ਬਹਾਦਰੀ ਦੇ ਕਾਰਨਾਮੇ ਆਪਣੀਆਂ ਆਈ ਵਿਟਨੈਸਿਸ ਦੇ ਤੌਰ ਦੇ ਉੱਤੇ ਸਾਡੀ ਜਨਰੇਸ਼ਨ ਨੇ ਦੇਖੇ, ਉੱਥੇ ਲੱਦਾ ਕੋਠੀ ਹੋਏ, ਬੀਕੋ ਸੈਂਟਰ ਹੋਏ, ਮਾਲ ਮੰਡੀ ਅੰਮ੍ਰਿਤਸਰ ਹੋਏ, ਜਿਸ ਟਾਰਚਰ ਚੋਂ ਸਿੰਘਾਂ ਸਿੰਘਣੀਆਂ ਨੂੰ ਗੁਜ਼ਾਰਿਆ ਗਿਆ, ਜਿਵੇਂ ਉਹਨਾਂ ਨੇ ਸਿਦਕ, ਸਬਰ, ਸ਼ੁਕਰ, ਇਹ ਸਾਰੇ ਦੇ ਪਾਠ ਨੂੰ ਨਾ ਸਿਰਫ ਪੜ੍ਹਿਆ, ਆਪਣਾ ਪੋਰੀਆ ਕਰਕੇ ਵੀ ਜਿਨ੍ਹਾਂ ਨੂੰ ਸ਼ਹੀਦ ਕੀਤਾ ਗਿਆ, ਅਖੀਰ ਤੱਕ ਉਹਨਾਂ ਨੇ ਆਪਣਾ ਜਿਹੜਾ ਸਿਦਕ ਨਿਭਾਇਆ। ਉੱਥੇ ਅਸੀਂ ਇਹ ਦੇਖਦੇ ਹਾਂ ਕਿ ਜਦੋਂ ਅਸੀਂ 18ਵੀਂ ਸਦੀ ਦੀ ਜੰਗ ਦੀ ਗੱਲ ਕਰਦੇ ਹਾਂ, ਉਹ ਤਾਂ ਸਿੱਧੀ ਸੀ, ਲਾਈਨ ਬੜੀ ਕਲੀਅਰ ਹੈ ਕਿ ਬਈ ਰਾਜ ਕਰੇ ਹੈ ਇੱਕ ਹੈ ਲੜ ਮਰੇ ਹੈ। ਸਾਡੇ ਲਈ ਵੀ ਇੱਕ ਕਲੀਅਰ ਸੀ ਕਿ ਬਈ ਅਸੀਂ ਜਿਹੜਾ ਹੁਣ ਹਮ ਰਾਖਤ ਪਾਤਸ਼ਾਹੀ ਦਾਵਾ, ਸਾਡਾ ਦਾਵਾ ਜਿਹੜਾ ਹੈ ਉਹ ਪਾਤਸ਼ਾਹਤ ਹੈ। ਦੁਸ਼ਮਣ ਜਿਸ ਨੇ ਸਾਨੂੰ ਬਾਗੀ ਐਲਾਨਿਆ ਹੋਇਆ ਸੀ, ਉਹ ਹੰਟ ਵੀ ਕਰਦੇ ਸੀ, ਸ਼ਿਕਾਰ ਵੀ ਕਰਦੇ ਸੀ, ਸਿੱਖਾਂ ਦਾ ਮੁੱਲ ਵੀ ਰੱਖਿਆ ਹੋਇਆ ਸੀ। ਜੰਗ ਦੇ ਮੈਦਾਨ ਦੇ ਵਿੱਚ ਵੀ ਜਿਹੜਾ ਲਲਕਾਰਦਾ ਸੀ ਸਿੰਘ ਉਹਨਾਂ ਨੂੰ, ਉਹਦੇ 'ਚ ਵੀ ਸ਼ਹੀਦੀਆਂ ਹੁੰਦੀਆਂ ਸੀ। ਘੱਲੂਘਾਰੇ ਵੀ ਉਹਨਾਂ ਨੇ ਕੀਤੇ, ਜਿੱਥੇ ਘੇਰ ਕੇ, ਜਿਹਦੇ 'ਚ ਬੱਚੇ, ਬੀਬੀਆਂ ਸਾਰੇ ਜਿਹੜੇ ਨੇ, ਵੱਡਾ ਘੱਲੂਘਾਰਾ, ਛੋਟਾ ਘੱਲੂਘਾਰਾ ਇੱਕ ਅਬਦਾਲੀ ਦੀਆਂ ਫੌਜਾਂ ਨੇ ਕੀਤਾ, ਇੱਕ ਲਾਹੌਰ ਦੇ ਵਿੱਚ ਜ਼ਕਰੀਆ ਖਾਨ ਔਰ ਲਖਪਤ ਰਾਏ ਉਹਨਾਂ ਦੀਆਂ ਫੌਜਾਂ ਨੇ ਕੀਤਾ। ਪਰ ਲੜਾਈ ਸਿੱਧੀ ਸੀ, ਇਸ ਲਈ ਕੋਈ ਬਹੁਤਾ ਭੁਲੇਖਾ ਨਹੀਂ ਸੀ ਕਿ ਵੀ ਜਦੋਂ ਅਸੀਂ ਦੁਸ਼ਮਣ ਦੇ ਹੱਥ 'ਚ ਆਏ ਕੀ ਹੋਣਾ।
ਤੇ ਜਦੋਂ ਅਸੀਂ ਸਾਡਾ ਜ਼ੋਰ ਲੱਗਾ ਤੇ ਜ਼ੋਰ ਪਿਆ ਤੇ ਅਸੀਂ ਕੀ ਕਰਨਾ ਹੈ। ਲੇਕਿਨ ਜਦੋਂ ਅਸੀਂ ਇਸ 20th ਸੈਂਚੁਰੀ ਦੇ ਵਿੱਚ ਜਿਸ ਹਕੂਮਤ ਦੇ ਨਾਲ ਸਾਡੀ ਟੱਕਰ ਹੈ ਔਰ ਜਦੋਂ ਅਸੀਂ ਇਹ ਲਫ਼ਜ਼ ਦੁਹਰਾਉਂਦੇ ਹਾਂ ਕਿ ਭਾਈ ਇਹ ਮੁਗਲਾਂ ਤੋਂ ਵੱਧ ਜ਼ਾਲਮ ਨੇ, ਅੰਗਰੇਜ਼ਾਂ ਤੋਂ ਵੱਧ ਸ਼ੈਤਾਨ ਨੇ, ਉਹਦਾ ਕੰਬੀਨੇਸ਼ਨ ਹੈ। ਔਰ ਕੰਬੀਨੇਸ਼ਨ ਦੇ ਵਿੱਚ ਕਿਉਂਕਿ ਜਦੋਂ ਅਸੀਂ ਮੁਗਲਿਆ ਸਲਤਨਤ ਦੇ ਨਾਲ ਜੂਝੇ ਮੋਟਿਵ ਸਾਡਾ ਕਲੀਅਰ ਸੀ ਔਰ ਉਹਦੇ 'ਚ ਉਹਨਾਂ ਦਾ ਵੀ ਜੋ ਉਹਨਾਂ ਦੇ ਲਾਅ ਸ਼ਰਅ ਦੇ ਤਹਿਤ ਸੀ, ਜਦੋਂ ਕੋਈ ਫੜਿਆ ਜਾਂਦਾ ਸੀ ਉਹਨਾਂ ਦੀ ਉਹ ਸ਼ਰੀਅਤ ਬਾਗੀ ਔਰ ਸਜ਼ਾਏ ਮੌਤ। ਠੀਕ ਹੈ ਕਿ ਟਾਰਚਰ ਦੇ ਤਰੀਕੇ ਜਿਹੜੇ ਨੇ ਉਹ ਬਹੁਤ ਜ਼ਿਆਦਾ ਜਿਹੜੇ ਨੇ ਇਨਹਿਊਮਨ ਸੀ, ਲੇਕਿਨ ਕਲੀਅਰ ਲਾਈਨ ਸੀ ਕਿ ਭਾਈ ਤੁਸੀਂ ਇਹ ਲਾਈਨ ਕ੍ਰਾਸ ਕੀਤੀ ਹੈ। ਅੱਛਾ, ਹੁਣ ਜਿਹੜਾ ਦੁਸ਼ਮਣ ਹੈ ਜ਼ੁਲਮ ਦੇ ਵਿੱਚ ਤਾਂ ਅਸੀਂ ਜੇ ਇਹਨਾਂ 42 ਸਾਲਾਂ ਦੇ ਵਿੱਚ ਜਿਹਨਾਂ ਇੰਟਰੋਗੇਸ਼ਨ ਸੈਂਟਰਾਂ ਦਾ ਮੈਂ ਜ਼ਿਕਰ ਕੀਤਾ ਹੈ, ਉਹਨਾਂ ਤੋਂ ਬਿਯੋਂਡ ਵੀ ਕਿਸ ਲੈਵਲ ਤੱਕ ਜਾ ਕੇ ਜ਼ੁਲਮ, ਫੜ ਕੇ ਮਾਰਨਾ, ਝੂਠੇ ਪੁਲਿਸ ਮੁਕਾਬਲੇ, ਘੱਟੋ ਘੱਟ 18ਵੀਂ ਸਦੀ 'ਚ ਤੁਹਾਨੂੰ ਜਿਹੜਾ ਉਹ ਕਾਜ਼ੀ ਸਾਹਮਣੇ ਤਾਂ ਲਿਆਂਦਾ ਜਾਂਦਾ ਸੀ, ਫਤਵਾ ਤਾਂ ਦਿੱਤਾ ਜਾਂਦਾ ਸੀ, ਸਿਰਾਂ ਦੇ ਮੁੱਲ ਰੱਖੇ ਹੋਏ ਸੀ, ਫੜਿਆ ਜਾਂਦਾ ਸੀ, ਕੋਈ ਕਾਰਵਾਈ ਪਾਈ ਜਾਂਦੀ ਸੀ। ਪਰ ਇਹ ਤਾਂ ਝੂਠੇ ਪੁਲਿਸ ਮੁਕਾਬਲਿਆਂ 'ਚ ਗਾਇਬ ਕਰਨ ਦੀ ਲਾਈਨ। ਫਿਰ ਸਭ ਤੋਂ ਖਤਰਨਾਕ ਜਿਹੜਾ ਨੈਰੇਟਿਵ ਹੈ ਕਿ ਵੀ ਕਰ ਤੁਸੀਂ ਜ਼ੁਲਮ ਰਹੇ ਹੋ, ਟੈਰਰ ਤੁਸੀਂ ਕਰ ਰਹੇ ਹੋ, ਸਟੇਟ ਟੈਰਰਿਸਟ ਹੈ, ਸਟੇਟ ਟੈਰਰ ਦਾ ਸ਼ਿਕਾਰ ਤੁਸੀਂ ਕੌਮ ਨੂੰ ਬਣਾਇਆ, ਪਰ ਤੁਸੀਂ ਨੈਰੇਟਿਵ ਦੇ ਰਹੇ ਹੋ ਕਿ ਭਾਈ ਇਹ ਜਿਹੜੇ ਨੇ ਇਹ ਦਹਿਸ਼ਤਗਰਦ ਨੇ, ਆਤੰਕਵਾਦੀ ਨੇ, ਅਲਗਾਵਵਾਦੀ ਨੇ, ਉਗਰਵਾਦੀ ਨੇ, ਇਹ ਜਿਹੜੇ ਨੇ ਦੇਸ਼ ਦੀ ਏਕਤਾ ਅਖੰਡਤਾ ਨੂੰ ਖਤਰਾ ਨੇ ਔਰ ਇਸ ਲਈ ਉਹ ਮਾਰੇ ਜਾਣ ਦੇ ਕਾਬਿਲ ਨੇ। ਅੱਛਾ, ਹੁਣ ਉਸ ਸਾਰੇ ਦੇ ਥੱਲੇ ਹੁਣ ਤਾਂ ਬਹੁਤ ਸਾਰਾ ਕੁਝ ਸਾਹਮਣੇ ਆ ਰਿਹਾ ਕਿ ਭਾਈ ਭਾਰਤ ਦੀਆਂ ਖੁਫੀਆ ਏਜੰਸੀਆਂ ਹੁਣ 47 ਦੇ ਵੇਲੇ ਇੰਟੈਲੀਜੈਂਸ ਬਿਊਰੋ ਮੇਨ ਸੀ ਜਾਂ ਸਟੇਟਾਂ ਦੀ CID ਸੀ। ਇੰਦਰਾ ਗਾਂਧੀ ਜਦੋਂ ਪ੍ਰਾਈਮ ਮਿਨਿਸਟਰ ਬਣੀ 1 ਦਰਜਨ ਤੋਂ ਜ਼ਿਆਦਾ ਰਾਹ ਵੀ ਜਿਹੜੀ ਹੈ ਰਿਸਰਚ ਐਂਡ ਐਨਾਲਿਸਿਸ ਵਿੰਗ ਜਿਹੜੀ ਕਿ ਇੰਡੀਆ ਤੋਂ ਬਾਹਰ ਆਪਰੇਟ ਕਰਦੀ ਹੈ, ਉਹ ਵੀ ਇੰਦਰਾ ਗਾਂਧੀ ਦੇ ਵੇਲੇ ਹੀ ਹੋਂਦ 'ਚ ਆਈ। ਔਰ ਥਰਡ ਏਜੰਸੀ ਕਿੰਨੀਆਂ ਹੋਰ ਏਜੰਸੀਜ਼ ਔਰ ਯੂਜੂਅਲੀ ਜਿਹੜੀ ਪ੍ਰੋਸੀਜਰਲ ਏਜੰਸੀਆਂ ਦਾ ਹੁੰਦਾ ਹੈ ਵੀ ਉਹ ਹੋਮ ਮਿਨਿਸਟਰ ਨੂੰ ਰਿਪੋਰਟ ਕਰਦੀਆਂ ਸੀ, ਇੰਦਰਾ ਗਾਂਧੀ ਨੇ ਉਹਨੂੰ ਕੱਟ ਕੇ ਸਿੱਧੀ ਰਿਪੋਰਟਿੰਗ ਟੂ ਪ੍ਰਾਈਮ ਮਿਨਿਸਟਰ। ਇਸ ਲਈ ਜੋ ਦਰਬਾਰ ਸਾਹਿਬ ਤੇ ਹਮਲਾ ਜਾਂ ਸਿੱਖਾਂ ਦੇ ਖਿਲਾਫ ਐਲਾਨੀਆਂ ਜੰਗ ਅਸੀਂ, ਕਿਉਂਕਿ ਅਦਰਵਾਈਜ਼ ਜਦੋਂ ਦੋ ਮੁਲਕ ਜੰਗ ਦੀ ਹਾਲਤ ਦੇ ਵਿੱਚ ਜਾਂਦੇ ਨੇ ਤੇ ਉਹ ਐਲਾਨ ਕਰਦੇ ਨੇ ਕਿ ਭਾਈ ਇਹ ਸਾਡਾ ਫਲਾਂ ਪ੍ਰਿੰਸੀਪਲ ਵਾਇਲੇਟ ਕੀਤਾ, ਹੁਣ ਅਸੀਂ ਉਹਦੇ ਖਿਲਾਫ ਜੰਗ ਡਿਕਲੇਅਰ ਕਰ ਰਹੇ ਹਾਂ। ਸੋ ਅਸੀਂ ਇਹਨੂੰ ਐਲਾਨੀਆਂ ਇਸ ਲਈ ਕਹਿੰਦੇ ਹਾਂ ਕਿਉਂਕਿ ਉਹਨਾਂ ਨੇ ਕਹਿਣ ਨੂੰ ਤਾਂ ਜੇ ਦਰਬਾਰ ਸਾਹਿਬ ਦੇ ਅੰਦਰ ਤੇ ਹਮਲਾ ਹੋਣ ਵਾਲਾ ਤੇ ਇੰਦਰਾ ਗਾਂਧੀ ਜਿਹੜੀ ਹੈ ਨੇਸ਼ਨ ਦੇ ਨਾਲ ਸੁਨੇਹਾ ਦੇ ਰਹੀ ਹੈ ਕਿ ਭਾਈ ਅਸੀਂ ਜਿਹੜਾ ਉਹ ਬੜਾ ਧਾਰਮਿਕ ਤੌਰ ਦੇ ਉੱਤੇ ਅਸੀਂ ਬਿਲਕੁਲ ਜਿਹੜੀ ਹੈ ਫੌਜ ਅੰਦਰ ਨਹੀਂ ਜਾਏਗੀ ਔਰ ਇਹ ਰਾਜੀਵ ਗਾਂਧੀ 2 ਦਿਨ ਪਹਿਲਾਂ ਇਹ ਕਹਿੰਦਾ। ਸੋ ਇੱਕ ਤਾਂ ਡਿਸੈਪਸ਼ਨ ਹੈ ਹੀ ਹੈ, ਲੇਕਿਨ ਜਿਹੜੀਆਂ ਏਜੰਸੀਆਂ ਉਹਨਾਂ ਨੇ ਫਿਰ ਰਾ ਏਜੰਸੀ ਨੇ ਥਰਡ ਏਜੰਸੀ ਕ੍ਰੀਏਟ ਕੀਤੀ ਜਿਨ੍ਹਾਂ ਨੇ ਕਿਵੇਂ ਜੂਨ 84 ਦੇ ਲਈ ਉਹ ਮਾਹੌਲ ਬਣਾਇਆ ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਨੇ ਦੇ ਕੰਟਰਾਈਵਡ ਏ ਸਿਚੁਏਸ਼ਨ ਆਊਟਸਾਈਡ ਵਰਲਡ ਨੂੰ ਦੱਸਣ ਦੇ ਲਈ ਕਿ ਜੀ ਦੇਖੋ ਸਾਡੇ ਕੋਲ ਤਾਂ ਕੋਈ ਚੋਇਸ ਨਹੀਂ ਸੀ ਬਚੀ। ਔਰ ਉਹਦੇ ਲਈ ਉਹਨਾਂ ਨੇ ਜੇ ਬੇਗੁਨਾਹ ਮਾਰ ਹੁਣ ਇਹ ਸਾਹਮਣੇ ਹੈ ਕਿ ਜਿਸ ਢਿਲਵਾਂ ਬੱਸ ਕਾਂਡ ਦੀ ਆੜ ਦੇ ਵਿੱਚ ਦਰਬਾਰਾ ਸਿੰਘ ਦੀ ਗਵਰਨਮੈਂਟ ਪੰਜਾਬ ਦੇ ਵਿੱਚ ਡਿਸਮਿਸ ਕੀਤੀ ਗਈ ਸੀ, ਉਹ ਕਾਂਡ ਏਜੰਸੀਆਂ ਦਾ ਆਪਣਾ ਸੀ। ਬਹੁਤ ਸਾਰੀਆਂ ਜਿਹੜੀਆਂ ਇਨੋਸੈਂਟ ਕਿਲਿੰਗਸ ਨੇ ਉਹ ਖੁਦ ਕਰ ਰਹੇ ਸੀ ਕਿਉਂਕਿ ਉਹ ਇੱਕ ਕੰਟੈਕਸਟ ਤਿਆਰ ਕਰ ਰਹੇ ਸੀ, ਇੱਕ ਉਸ ਨੂੰ ਪ੍ਰਸੰਗਿਕ ਬਣਾ ਰਹੇ ਸੀ ਕਿ ਦੇਖੋ ਸਿਚੁਏਸ਼ਨ ਆਊਟ ਆਫ ਕੰਟਰੋਲ ਹੈ, ਬੇਗੁਨਾਹ ਮਾਰੇ ਜਾ ਰਹੇ ਨੇ, ਦਰਬਾਰ ਸਾਹਿਬ ਦੇ ਅੰਦਰੋਂ ਕਿਲਰ ਆਉਂਦੇ ਨੇ, ਮਾਰ ਕੇ ਅੰਦਰ ਚਲੇ ਜਾਂਦੇ ਨੇ ਔਰ ਸਾਡੇ ਕੋਲ ਕੋਈ ਚੋਇਸ ਨਹੀਂ। ਸੋ ਇੱਕ ਪਾਰਟ ਤਾਂ ਉਹਨਾਂ ਨੇ ਇਸ ਲੈਵਲ ਦੇ ਉੱਤੇ ਔਰ ਫਿਰ ਵੀ ਹਕੀਕਤ ਦੁਨੀਆ ਦੇ ਸਾਹਮਣੇ ਨਾ ਆਏ, ਉਹਨਾਂ ਨੇ ਪੰਜਾਬ ਨੂੰ ਕੱਟ ਆਫ ਕਰਤਾ ਬਾਕੀ ਦੁਨੀਆ ਨਾਲੋਂ। ਸਭ ਟੈਲੀਫੋਨ, ਟੈਲੀਗ੍ਰਾਫ, ਫਿਜ਼ੀਕਲ ਵਾਕਿੰਗ ਸਭ ਕੱਟ ਆਫ ਕਰਤੀ। ਕੋਈ ਜਿਹੜਾ ਪੈਦਲ ਚੱਲਣ ਤੇ ਵੀ ਪਾਬੰਦੀ ਲਾ ਦਿੱਤੀ। ਇਹ ਤਾਂ ਘੇਰ ਕੇ ਜਿਵੇਂ ਜਿਹੜਾ ਉਹ ਜੂਨ ਦੇ ਮਹੀਨੇ 'ਚ ਕੀ ਹੋਇਆ ਕਿਉਂਕਿ ਅਸੀਂ ਅਜੇ ਜੂਨ ਦੇ ਵਿੱਚ ਹੀ ਹਾਂ, ਇਹ ਅਸੀਂ ਮਈ 31 ਤੋਂ ਬਾਅਦ ਜੂਨ 1 ਤੋਂ ਲੈ ਕੇ ਜੋ ਕੁਝ ਹੋਇਆ ਇਹ ਤਾਂ ਥੋੜੇ ਬਹੁਤ ਜਿਹੜਾ ਅਕਾਊਂਟ ਉਹਦਾ ਬਾਹਰ ਆਇਆ ਜਿਵੇਂ ਅਸੀਂ ਜ਼ਿਕਰ ਕੀਤਾ ਸੀ ਕਿ ਇੱਕ ਜਿਹੜਾ ਕਿਉਂਕਿ ਸਾਰਾ ਜਿਹੜਾ ਫੋਰਨ ਮੀਡੀਆ ਸੀ ਬੈਠਾ ਹੋਇਆ ਸਾਰੇ ਬਾਹਰ ਕੱਢ ਦਿੱਤੇ ਪੰਜਾਬ ਨੂੰ ਔਰ ਦਿੱਲੀ ਤੱਕ ਇਹਨਾਂ ਨੂੰ ਜਿਹੜਾ ਚੰਡੀਗੜ੍ਹ ਤੱਕ ਇਹਨਾਂ ਨੂੰ ਡਿਸਟਰਬਡ ਏਰੀਆ ਐਕਟ ਲਾਗੂ ਕੀਤਾ ਗਿਆ। ਐਸੋਸੀਏਟਿਡ ਪ੍ਰੈਸ ਦਾ ਇੱਕ ਰਿਪੋਰਟਰ ਜਿਹੜਾ ਬ੍ਰਹਮ ਚਲਾਨੀ ਜਿਹੜਾ ਲੇਟ
ਐਂਟਰ ਹੋਇਆ ਅੰਮ੍ਰਿਤਸਰ ਦੇ ਹੋਟਲ 'ਚ, ਉਹਦਾ ਨਾਂ ਲਿਸਟ ਦੇ ਵਿੱਚ ਨਹੀਂ ਸੀ, ਉਹਦੇ ਰਾਹੀਂ ਔਰ ਉਹਨੇ ਜਾ ਕੇ ਸ਼ਿਮਲਾ ਜਿਹੜਾ ਇਹ ਸਾਰੇ ਤੋਂ ਬਾਹਰ ਸੀ ਜਿੱਥੋਂ ਰਿਪੋਰਟਿੰਗ ਕੀਤੀ ਜਾ ਸਕਦੀ ਸੀ, ਉਹਨੇ ਐਸੋਸੀਏਟਡ ਪ੍ਰੈਸ ਦਾ ਰਿਪੋਰਟਰ ਸੀ ਔਰ ਉਹਨੇ ਰਿਪੋਰਟ ਕੀਤਾ ਕਿ ਕਿਵੇਂ ਉਹਨੇ ਡੰਪ ਟਰੱਕ ਦੇਖੇ ਨੇ, ਕਿਵੇਂ ਉਹਨੇ ਉਹ ਲਾਸ਼ਾਂ ਦੇਖੀਆਂ ਕਿ ਉਹਨਾਂ ਦੇ ਜਿਹੜੀਆਂ ਹੱਥ ਨੇ ਪਿੱਛੇ ਸਿੱਖਾਂ ਦੀਆਂ ਪੱਗਾਂ ਦੇ ਨਾਲ ਹੀ ਬੰਨੇ ਹੋਏ ਨੇ, ਪੁਆਇੰਟ ਬਲੈਂਕ ਰੇਂਜ ਦੇ ਉੱਤੇ ਮਾਰਿਆ ਹੋਇਆ। ਉਹਨੇ ਡਾਕਟਰਾਂ ਨਾਲ ਵੀ ਗੱਲਬਾਤ ਕੀਤੀ, ਹਾਲਾਂ ਉਹਦੇ ਉੱਤੇ ਵੀ ਟਾਡਾ ਕੇਸ ਬਣਾ ਦਿੱਤਾ ਗਿਆ ਸੀ ਔਰ ਫਿਰ ਉਹ ਡਰਦਾ ਮਾਰਾ ਅੱਜ ਕੱਲ੍ਹ ਉਹ ਹਿੰਦੂ ਤੋਂ ਵੀ ਥਿੰਕ ਟੈਂਕ ਨੂੰ ਲੀਡ ਕਰਦਾ। ਹੁਣ ਜਦੋਂ ਭਾਰਤ ਸਰਕਾਰ ਨੇ ਜਾਂ ਰਾਹ ਨੇ ਇਸ ਸਾਰੇ ਨੂੰ ਪਲਾਨ ਕੀਤਾ, ਉਹਨਾਂ ਨੂੰ ਇਸ ਗੱਲ ਦਾ ਪਤਾ ਸੀ ਕਿ ਇਸ ਦਾ ਰਿਐਕਸ਼ਨ ਬਾਹਰ ਹੋਏਗਾ। ਜੀ, ਬਾਹਰਲੇ ਸਿੱਖ ਜ਼ਾਹਰ ਹੈ ਕਿ ਘੱਲੂਘਾਰਾ ਤੁਸੀਂ ਕਰ ਰਹੇ ਹੋ, ਦਰਬਾਰ ਸਾਹਿਬ ਅਕਾਲ ਤਖਤ ਨੂੰ ਢਾਹ ਢੇਰੀ ਕਰ ਰਹੇ ਹੋ, ਔਰ ਉਹਨਾਂ ਨੇ ਦੇਖਿਆ ਕਿ ਵੀ ਬਾਹਰਲੇ ਮੁਲਕਾਂ ਦੇ ਜਾਂ ਸਰਕਾਰਾਂ ਖਾਸ ਤੌਰ ਤੇ ਅਮਰੀਕਾ, ਕੈਨੇਡਾ, ਯੂਕੇ ਜਿੱਥੇ ਸਿੱਖ ਵੱਡੀ ਗਿਣਤੀ 'ਚ ਸੀ, ਹੁਣ ਤਾਂ ਆਸਟ੍ਰੇਲੀਆ ਵੀ ਔਰ ਨਿਊਜ਼ੀਲੈਂਡ ਵੀ ਉਹਦੇ 'ਚ ਸ਼ਾਮਲ ਹੋ ਗਏ, ਉਦੋਂ ਇਹ 3 ਮੁਲਕ ਹੀ ਸੀ, ਕੈਨੇਡਾ 'ਚ ਜ਼ਿਆਦਾ ਪਰਸੈਂਟੇਜ ਵਾਈਜ਼ ਸੀ, ਯੂਕੇ, ਕਿ ਭਾਈ ਇੱਥੇ ਤਾਂ ਸਿੱਖ ਜਿਹੜੇ ਨੇ ਉਹ ਰਾਜਸੀ ਵਾਵੇਲਾ ਵੀ ਕਰਨਗੇ, ਸਿਆਸੀ ਤੌਰ ਦੇ ਉੱਤੇ ਵੀ ਜਿਹੜਾ ਉਹ ਪੂਰਾ ਆਵਾਜ਼ ਚੁੱਕਣਗੇ। ਸੋ ਆਲਰੇਡੀ ਏਜੰਸੀਆਂ ਨੇ ਪਲਾਨ ਕੀਤਾ ਕਿ ਭਾਈ ਬਾਹਰਲੀ ਮੂਵਮੈਂਟ ਨੂੰ ਬਦਨਾਮ ਕਰਨ ਦੇ, ਖਾਲਿਸਤਾਨ ਦੀ ਮੂਵਮੈਂਟ ਨੂੰ, ਕਿਉਂਕਿ ਜੂਨ 84 ਤੋਂ ਬਾਅਦ ਤਾਂ ਸਿੱਖ ਸਿੱਧੇ ਖਾਲਿਸਤਾਨ ਦੇ ਉੱਤੇ ਆ ਗਏ, ਔਰ ਸਿੱਖ ਕੌਮ ਨੂੰ ਬਦਨਾਮ ਕਰਨ ਦੇ ਲਈ ਇੱਕ ਤਾਂ ਉਹਨਾਂ ਨੇ ਇਮੀਡੀਏਟਲੀ, ਕਿੰਨੇ ਉਸ ਜ਼ਮਾਨੇ ਦੇ ਵਿੱਚ ਅਜੇ ਸੋਸ਼ਲ ਮੀਡੀਆ ਤਾਂ ਨਹੀਂ ਸੀ, ਬਹੁਤ ਸਾਰੀਆਂ ਵੀਡੀਓਜ਼ ਜਿਹੜੀਆਂ ਨੇ ਉਹ ਉਹਨਾਂ ਨੇ ਰਿਕਾਰਡ ਕਰਵਾ ਕੇ ਐਮਬੈਸੀ 'ਚ ਮਾਸ ਮੇਲਿੰਗਸ ਆਮ ਲੋਕਾਂ ਨੂੰ ਵੀ ਕੀਤੀਆਂ, ਕਾਂਗਰਸਮੈਨ, ਐਮਪੀਜ਼, ਦੂਜੇ ਤੀਜੇ, ਇਹ ਦੱਸਣ ਦੇ ਲਈ ਕਿ ਕਿੰਨਾ ਖੌਫ ਦਾ ਮਾਹੌਲ ਸੀ, ਕਿੰਨੀ ਦਹਿਸ਼ਤਗਰਦੀ ਸੀ, ਔਰ ਉਹ ਫਰੇਜ਼ ਇਹ ਯੂਜ਼ ਕੀਤਾ ਕਿ ਬਈ ਅਸੀਂ ਜਿਹੜਾ ਵੀ ਵੈਂਟ ਦੇਅਰ ਇਨਸਾਈਡ ਦਰਬਾਰ ਸਾਹਿਬ ਟੂ ਫਲਸ਼ ਆਊਟ ਦਾ ਟੈਰਰਿਸਟ ਐਂਡ ਟੂ ਰੀਸਟੋਰ ਦਾ ਸੈਂਕਟਿਟੀ ਆਫ ਗੋਲਡਨ ਟੈਂਪਲ, ਕਿ ਜਿਵੇਂ ਅਪਵਿੱਤਰ ਹੋ ਗਿਆ ਸੀ, ਅੰਦਰ ਦਹਿਸ਼ਤਗਰਦ ਸੀ, ਅਸੀਂ ਤਾਂ ਜਿਹੜਾ ਵਿਦ ਦਾ ਪ੍ਰੇਅਰਸ ਔਨ ਆਵਰ ਲਿਪਸ, ਇਹ ਵੀ ਲਫ਼ਜ਼ ਕਿਹਾ ਗਿਆ ਕਿ ਜੀ ਜਿਹੜੇ ਫੌਜੀ ਗਏ ਉਹਨਾਂ ਦੀਆਂ ਜਿਹੜੇ ਬੁੱਲਾਂ ਦੇ ਉੱਤੇ ਜਾਂ ਉਹਨਾਂ ਦੇ ਮੂੰਹ 'ਚ ਪ੍ਰੇਅਰ ਸੀ ਔਰ ਉਹ ਨੰਗੇ ਪੈਰੀਂ ਉਹਨਾਂ ਨੇ ਜਾ ਕੇ ਜਿਹੜੀ ਆ ਰੀਸਟੋਰ ਕੀਤਾ। ਸੋ ਇੱਕ ਨੈਰੇਟਿਵ ਤਾਂ ਉਹ ਆਪਣੇ ਜ਼ੁਲਮਾਂ ਨੂੰ ਲੁਕਾਉਣ ਦਾ ਕਰ ਹੀ ਰਹੇ ਸੀ, ਲੇਕਿਨ ਜਿਹੜਾ ਕਾਲਾ ਕਾਰਨਾਮਾ ਜਦੋਂ ਜਿਸ ਦੇ ਲਈ ਮੈਂ ਸਮਝਦਾ ਕਿ ਇਹਦੇ ਬਾਵਜੂਦ ਕਿ ਬ੍ਰਿਟਿਸ਼ ਕੋਲੰਬੀਆ ਦੀ ਕੋਰਟ ਨੇ ਜਿਨ੍ਹਾਂ 2 ਸਿੱਖਾਂ ਨੂੰ ਮਲਕ ਔਰ ਅਜੈਬ ਸਿੰਘ ਬਾਗੜੀ ਦੋਸ਼ੀ ਬਣਾਇਆ ਸੀ, ਉਹ ਭਾਵੇਂ ਐਕਵਿਟ ਹੋਏ, ਬਾਅਦ ਦੇ ਵਿੱਚ ਮਲਕ ਨੂੰ ਇੰਡੀਅਨ ਏਜੰਸੀਆਂ ਨੇ ਹੀ ਮਾਰਿਆ ਸੀ, ਟ੍ਰਾਂਸਨੈਸ਼ਨਲ ਰਿਪਰੈਸ਼ਨ ਦੀ ਗੱਲ ਕਰਾਂਗੇ ਕਿ ਉਹ ਉਸ ਵਾਕਿਆ ਤੋਂ, ਇਹ ਅਸੀਂ 41 ਸਾਲ ਬਾਅਦ ਅੱਜ ਗੱਲ ਕਰ ਰਹੇ ਹਾਂ, ਅੱਜ 23 ਜੂਨ ਦਾ ਦਿਨ ਹੈ, 23 ਜੂਨ 1985 ਨੂੰ ਏਅਰ ਇੰਡੀਆ ਦਾ ਜਹਾਜ਼ ਕਨਿਸ਼ਕਾ ਜਿਹੜਾ ਕਿ ਕੈਨੇਡਾ 'ਚੋਂ ਉੱਡਿਆ ਵੈਨਕੂਵਰ ਤੋਂ ਔਰ ਜਾ ਕੇ ਆਇਰਲੈਂਡ ਦੇ ਸਮੁੰਦਰਾਂ ਦੇ ਵਿੱਚ ਗਰਕ ਹੋਇਆ, ਉੱਤੇ ਬਲਾਸਟ ਹੋਇਆ, ਉਹਦੇ ਸਮੁੰਦਰ 'ਚ ਉਹ ਡਿੱਗਿਆ, ਜਿਸ ਦੇ ਵਿੱਚ 329 ਬੇਗੁਨਾਹ, ਜਿਨ੍ਹਾਂ ਦੇ ਵਿੱਚ ਉਹਨਾਂ ਦੇ ਕਰੂ ਮੈਂਬਰ ਵੀ, ਉਹਨਾਂ ਦਾ ਇੱਕ ਪਾਇਲਟ ਸਿੱਖ ਸੀ ਭਿੰਡਰ ਜੀ, ਔਰ ਬਾਕੀ ਬੇਗੁਨਾਹ ਲੋਕ ਜਿਹੜੇ ਕੈਨੇਡੀਅਨ ਸਿਟੀਜ਼ਨ ਵੀ ਔਰ ਬਹੁਤ ਸਾਰੇ ਜਿਹੜੇ ਨੇ ਉਹ ਭਾਰਤੀ ਮੂਲ ਦੇ, ਕੁਝ ਕੈਨੇਡੀਅਨ, ਉਹ ਮਾਰੇ ਗਏ। ਔਰ ਇਹਨੂੰ ਫੌਰਨ ਜਿਹੜਾ ਉਹਨਾਂ ਨੇ ਭਾਰਤੀ ਮੀਡੀਆ ਨੇ ਔਰ ਆਪਣੇ ਉਹਨਾਂ ਦੇ, ਕਿਉਂਕਿ ਅੱਜ ਵੀ ਤੁਸੀਂ ਕੈਨੇਡਾ ਦਾ ਹਾਲ ਦੇਖੋ ਕਿ ਇਹਦੇ ਬਾਵਜੂਦ ਕਿ ਕੈਨੇਡੀਅਨ ਪ੍ਰਾਈਮ ਮਿਨਿਸਟਰ ਨੇ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਨੂੰ, ਉਹਨਾਂ ਦੇ ਨੂੰ ਸ਼ਹੀਦ ਕੀਤੇ ਜਾਣ ਤੋਂ 3 ਮਹੀਨੇ ਬਾਅਦ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਇਸ ਦਾ ਇੰਕਸ਼ਾਫ ਕੀਤਾ, ਲੇਕਿਨ ਇਹਦੇ ਬਾਵਜੂਦ ਤੁਸੀਂ ਦੇਖੋਗੇ ਕਿ ਭਾਈ ਕੈਨੇਡੀਅਨ ਗਵਰਨਮੈਂਟ ਜਾਂ ਉਹਨਾਂ ਦੀਆਂ ਜਿਹੜੀਆਂ ਨੀਤੀਆਂ ਨੇ, ਅੱਜ ਮਾਰਕ ਕਾਰਨੀ ਦੀ ਸਰਕਾਰ ਬਿਲਕੁਲ ਭਾਰਤ ਦੇ ਅੱਗੇ ਲੰਮੀ ਪਈ ਹੋਈ ਹੈ, ਬਰਾਬਰ ਫਿਰੌਤੀਆਂ ਦਾ ਸਿਲਸਿਲਾ ਔਰ ਜਿਹੜਾ ਉਹਨਾਂ ਦੇ ਹੋਰ ਗੈਰ ਕਾਨੂੰਨੀ ਜਿਹੜੀਆਂ ਨੇ ਹਰਕਤਾਂ ਉਹ ਬਰਾਬਰ ਜਾਰੀ ਨੇ। ਸੋ ਉਸ ਪੀਰੀਅਡ 'ਚ ਇਹ 42 ਸਾਲ ਬਾਅਦ, ਅਸੀਂ 41 ਸਾਲ ਬਾਅਦ ਅੱਜ ਕੈਨੇਡਾ ਦਾ ਇਹ ਹਾਲ ਹੈ। ਇਸ ਦੇ ਬਾਵਜੂਦ ਕਿ ਕੈਨੇਡਾ ਦੀ ਧਰਤੀ ਦੇ ਉੱਤੇ ਹੋਇਆ ਜਿਹੜਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਹੈ, ਉਸ ਦੇ ਸਬੂਤ ਨੇ, 5 ਆਈਜ਼ ਕੰਟਰੀਜ਼ ਨੇ ਇਸ ਦੇ ਲਈ ਇੰਡੀਅਨ ਸਟੇਟ ਨੂੰ ਦੋਸ਼ੀ ਦੱਸਿਆ। ਅਮਰੀਕਾ ਦੇ ਵਿੱਚ ਨਿਖਲ ਗੁਪਤੇ ਦੀ ਜਿਹੜਾ ਕਬੂਲਨਾਮਾ ਹੈ ਉਸ ਦੀਆਂ, ਉਹ ਸਾਰਾ ਕੇਸ ਸਾਹਮਣੇ ਹੈ, ਲੇਕਿਨ ਇਹਦੇ ਬਾਵਜੂਦ ਅਜੇ ਤੱਕ ਵੀ ਕੈਨੇਡਾ ਜਿਹੜਾ ਉਸ ਲੈਵਲ ਦੇ ਉੱਤੇ ਇੰਡੀਆ ਨੂੰ ਕਨਫਰੰਟ ਕਰਨ ਨੂੰ ਤਿਆਰ ਨਹੀਂ, ਜਿਵੇਂ ਜਸਟਿਨ ਟਰੂਡੋ ਦੀ ਹਕੂਮਤ ਨੇ ਕੀਤਾ ਸੀ। ਤਾਂ ਉਸ ਪੀਰੀਅਡ 'ਚ ਦੇਖੋ ਵੀ ਕੈਨੇਡੀਅਨ ਤਾਂ, ਕਿਉਂਕਿ ਬਹੁਤ ਸਾਰਾ
ਕੈਨੇਡੀਅਨ ਏਜੰਸੀਆਂ ਔਰ ਦੂਸਰੀਆਂ ਅਮਰੀਕਾ ਦੇ ਉੱਤੇ ਸੀ ਔਰ ਨਿਰਭਰ, ਔਰ ਭਾਰਤੀ ਰਾਹ ਵਾਲੇ ਇਨਫਿਲਟਰੇਟ ਕੀਤੇ ਉਹਨਾਂ ਦੇ ਸੀਸਸ ਦੇ ਵਿੱਚ ਵੀ ਜਾਂ RCMP ਜੋ ਵੀ ਉਹਨਾਂ ਦਾ ਨੈਟਵਰਕ ਸੀ, ਔਰ ਉਹਨਾਂ ਨੇ ਕਿਵੇਂ ਸਿੱਖਾਂ ਦੇ ਵਿੱਚ ਵੀ ਵੜੇ, ਉਹਨਾਂ ਨੂੰ ਐਮੋਸ਼ਨਲੀ ਬਲੈਕਮੇਲ ਕੀਤਾ, ਉਹਨਾਂ ਚੋਂ ਕੁਛ ਨੂੰ ਮੋਹਰਾ ਬਣਾਇਆ ਔਰ ਕਿਵੇਂ ਇਹ ਕਾਂਡ ਕਰਵਾਇਆ। ਔਰ ਇਵੈਂਚੁਅਲੀ ਜਿਹੜਾ ਇਸ ਐਕਟ ਦੇ ਨਾਲ ਇੱਕ ਪਾਸੇ ਜੋ ਜੂਨ 84 ਘੱਲੂਘਾਰੇ 'ਚ ਸਾਡੇ ਨਾਲ ਹੋਇਆ, ਅਸੀਂ ਵਿਕਟਮ ਸੀ ਔਰ ਉਸ 'ਚੋਂ ਸਾਡੀ ਖਾਲਿਸਤਾਨ ਦੀ ਮੂਵਮੈਂਟ ਦੀ ਜਿਹੜੀ ਹੈ ਜਸਟੀਫਿਕੇਸ਼ਨ ਨਿਕਲਦੀ ਸੀ, ਪਰ ਇਸ ਕਾਰੇ ਦੇ ਨਾਲ ਸਾਡੀ ਮੂਵਮੈਂਟ ਨੂੰ ਇੰਡੀਅਨ ਏਜੰਸੀਆਂ ਨੇ ਦਹਿਸ਼ਤਗਰਦੀ ਦੇ ਖਾਤੇ 'ਚ ਪਾ ਦਿੱਤਾ। ਔਰ ਇਹਦੇ ਬਾਵਜੂਦ ਕਿ ਐਕਵਿਟਲ ਹੋਈ, ਇਹ ਵੀ ਸਾਹਮਣੇ ਆਇਆ ਕਿ ਭਾਈ ਇਹ ਸਾਰਾ ਪਾਰਟ ਕੀ ਚੱਲ ਰਿਹਾ। ਲੇਕਿਨ ਅੱਜ ਵੀ ਤੁਸੀਂ ਗੂਗਲ ਕਰੋਗੇ, ਜਦੋਂ ਕਨਿਸ਼ਕਾ ਬੰਬਿੰਗ ਜਾਂ 에ਅਰ ਇੰਡੀਆ ਦੀ ਇਹ ਸਾਰੀ ਬੰਬਿੰਗ ਆਏਗੀ, ਉਹਦੇ 'ਚ ਉਹੀ ਆਰਗੇਨਾਈਜੇਸ਼ਨ ਦੇ ਨਾਂ ਸਿੱਖਾਂ ਦੀਆਂ ਆਏਗਾ, ਸਿੱਖਾਂ ਨੇ ਕੀਤਾ, ਬਦਲਾ ਲੈਣ ਲਈ ਕੀਤਾ, ਜੂਨ 84 ਦੇ ਘੱਲੂਘਾਰੇ ਦਾ ਇਹ ਉਹੀ ਸਾਰਾ ਜਿਹੜੀ ਹੈ। ਹਾਲਾਂ ਉਸ ਪੀਰੀਅਡ ਦੇ ਵਿੱਚ ਹੀ ਕੁਝ ਸਾਲਾਂ ਬਾਅਦ ਜਿਹੜੇ ਦੋ ਪ੍ਰਮੁੱਖ ਜਰਨਲਿਸਟ ਸਨ ਟੋਰਾਂਟੋ ਸਟਾਰ ਔਰ ਗਲੋਬ ਐਂਡ ਮੇਲ ਦੇ, ਮੈਕਐਂਡਰਿਊ ਔਰ ਜ਼ਾਹਿਰ ਕਸ਼ਮੀਰੀ, ਉਹਨਾਂ ਨੇ ਕਿਤਾਬ ਲਿਖੀ ਸੌਫਟ ਟਾਰਗੇਟ, ਵੈਰੀ ਜਿਨ੍ਹਾਂ ਨੇ ਨਹੀਂ ਪੜ੍ਹੀ ਉਹ ਜ਼ਰੂਰ ਪੜ੍ਹਨ ਕਿ ਵੀ ਇਨਵੈਸਟੀਗੇਟਿਵ ਰਿਪੋਰਟਿੰਗ ਦੇ ਉੱਤੇ ਬੇਸਡ ਇਹ ਪਾਰਟ ਸੀ। ਔਰ ਉਹਦੇ 'ਚ ਉਹਨਾਂ ਨੇ ਬੜੀ ਕਲੀਅਰਲੀ ਇਹ ਪ੍ਰੂਵ ਕੀਤਾ ਕਿ ਭਾਈ ਇਹ ਤਾਂ ਵਲਨਰੇਬਲ ਸਿੱਖ ਇਸਤੇਮਾਲ ਹੋਏ ਨੇ, ਲੇਕਿਨ ਕਾਰਾ ਇਹ ਜਿਹੜਾ ਹੈ ਇੰਡੀਅਨ ਏਜੰਸੀਆਂ ਦਾ। ਔਰ ਮੈਂ ਇੱਕ ਕੋਟ ਜਿਹੜੀ ਹੈ ਸੌਫਟ ਟਾਰਗੇਟ ਦੇ ਵਿੱਚ ਉਹਨੇ ਕਿਹਾ ਕਿ ਵੀ ਅਕੋਰਡਿੰਗ ਟੂ ਸੌਫਟ ਟਾਰਗੇਟ ਕੈਨੇਡੀਅਨ ਸਟੇਟ ਇਨਵੈਸਟੀਗੇਟਿਵ ਸਰਵਿਸ, ਸੀਸਸ ਦਾ ਫੁੱਲ ਫਾਰਮ ਬਣਦਾ ਇਹ, was so convinced of the Indian government's involvement that at a meeting in the task force on the Air India bombing, one CSIS agent said, a badi dilchasp quote hai, जी, if you really want to clear the incident quickly, take vans down to the Indian High Commission and the consulates in Toronto and Vancouver, load up everybody and take them down for questioning. We know it and they know it, they are involved. ਉਹਨੇ ਕਿਹਾ ਵੀ ਐਵੇਂ ਵਕਤ ਨਾ ਜ਼ਾਇਆ ਕਰੋ, ਜੇ ਤੁਸੀਂ ਸੱਚਮੁੱਚ ਜਾਣਨਾ ਚਾਹੁੰਦੇ ਹੋ ਵੀ 에ਅਰ ਇੰਡੀਆ ਦੇ ਬਿਹਾਈਂਡ ਕੌਣ ਹੈ, ਉਹਨੇ ਕਿਹਾ ਵੀ ਵੈਨਸ ਲੈ ਜਾਓ ਔਰ ਇੰਡੀਅਨ ਹਾਈ ਕਮਿਸ਼ਨ ਆਟਵਾ ਦੇ ਵਿੱਚ ਤੇ ਇਹਨਾਂ ਦੇ ਜਿਹੜੇ ਕੌਂਸੂਲੇਟ ਨੇ ਟੋਰਾਂਟੋ ਔਰ ਵੈਨਕੂਵਰ 'ਚ, ਜਿੰਨਾ ਇਹਨਾਂ ਦਾ ਸਟਾਫ ਹੈ ਸਭ ਨੂੰ ਲੋਡ ਕਰੋ, ਉਹਨਾਂ ਨੂੰ ਲੈ ਜਾਓ, ਉਹਨਾਂ ਦੀ ਕੁਐਸਚਨਿੰਗ ਕਰੋ ਔਰ ਤੁਹਾਨੂੰ ਇਹ ਗੱਲ ਦੀ ਸਮਝ ਆ ਜਾਏਗੀ ਕਿ ਇਹ ਇੰਡੀਅਨ ਏਜੰਸੀਆਂ ਦਾ ਘਰ ਹੈ। ਹੁਣ ਬੜਾ ਕਨਵਿੰਸਿੰਗ ਪਾਰਟ ਰਿਹਾ। ਲੇਕਿਨ ਜੇ ਅੱਜ ਕੈਨੇਡਾ ਦੀ ਗਵਰਨਮੈਂਟ ਇਸ ਸਭ ਦੇ ਬਾਵਜੂਦ ਕਵਰ ਅਪ ਕਰਨ ਤੇ ਲੱਗੀ ਹੋਈ ਹੈ, ਉਹ ਉਦੋਂ ਤਾਂ ਅਜੇ ਇਹਨਾਂ ਦੇ ਦੰਦ ਹੀ ਨਹੀਂ ਸੀ ਨਿਕਲੇ, ਇਹਨਾਂ ਨੂੰ ਪਤਾ ਹੀ ਨਹੀਂ ਸੀ ਕਿ ਇੰਟੈਲੀਜੈਂਸ ਕੀ ਹੁੰਦੀ ਹੈ। ਪਰ ਅਸੀਂ ਇਹ ਸਮਝਦੇ ਹਾਂ ਕਿ ਵੀ ਕੁਝ ਚੀਜ਼ਾਂ ਹਿਸਟਰੀ ਦੀ ਟਰੂਥ ਹੈ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਡਾਕਟਰ ਗੁਰਮੀਤ ਸਿੰਘ ਔਲਖ ਜਿਹੜੇ ਕੌਂਸਲ ਆਫ ਖਾਲਿਸਤਾਨ ਦੇ ਆਗੂ ਸਨ, ਭਾਵੇਂ ਉਹਨਾਂ ਦੇ ਨਾਲ ਸਾਡੇ ਥੋੜ੍ਹੇ ਮਤਭੇਦ ਵੀ ਰਹੇ, ਲੇਕਿਨ ਉਹਨਾਂ ਨੇ ਕਾਫੀ ਜਿਹੜਾ ਸੋਲਿਡ ਕੰਮ ਕੀਤਾ। ਉਸ ਪੀਰੀਅਡ ਦੇ ਵਿੱਚ ਜੋ ਵੀ ਵਾਕਿਆ ਹੁੰਦਾ ਸੀ ਉਹ ਉਸ ਨੂੰ ਆਧਾਰ ਬਣਾ ਕੇ ਉਹਦੇ ਬਾਰੇ ਜਿਹੜੀ ਇਨਫੋਰਮੇਸ਼ਨ ਹੈ ਉਹ US ਕਾਂਗਰਸਮੈਨਾਂ ਨੂੰ ਪ੍ਰੋਵਾਈਡ ਕਰਦੇ ਸੀ, ਉਹ ਅੱਗੋਂ ਕਾਂਗਰੈਸ਼ਨਲ ਰੈਕਡ ਦੇ ਵਿੱਚ ਇਸ ਨੂੰ ਲਿਆਉਂਦੇ ਸੀ। ਨਿਊਯਾਰਕ ਤੋਂ ਕਾਂਗਰਸਮੈਨ ਆਨਰੇਬਲ ਐਡੋਲਫਸ ਟਾਊਨਸ, ਇਹ ਕਾਫੀ ਸਿੱਖਾਂ ਦੇ ਹਮਾਇਤੀ ਔਰ ਸੱਚ ਬੋਲਣ ਵਾਲਾ ਬੰਦਾ, ਉਹਨਾਂ ਨੇ ਸਮੇਂ-ਸਮੇਂ ਐਡੋਲਫਸ ਟਾਊਨਸ ਦੀਆਂ ਬਹੁਤ ਸਾਰੀਆਂ ਸਟੇਟਮੈਂਟਸ ਤੁਹਾਨੂੰ ਕਾਂਗਰੈਸ਼ਨਲ ਰੈਕਡ 'ਚ ਮਿਲਣਗੀਆਂ, ਜਿਹਦੇ 'ਚ ਕਿ ਉਹਨਾਂ ਨੇ ਜਿੱਥੇ ਹਾਂ ਦਾ ਨਾਰਾ ਮਾਰਿਆ, ਖਾਲਿਸਤਾਨ ਦੀ ਮੂਵਮੈਂਟ ਦੇ ਸਪੋਰਟਰ ਸੀ, ਈਵਨ ਇਸ 에ਅਰ ਇੰਡੀਆ ਦੇ ਮੁੱਦੇ ਦੇ ਉੱਤੇ ਉਹਨਾਂ ਨੇ ਸਿੱਧੇ ਤੌਰ ਤੇ ਇੰਡੀਅਨ ਸਟੇਟ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਔਰ ਖਾਸ ਤੌਰ ਤੇ ਜਦੋਂ 20 ਮਾਰਚ 2000 ਨੂੰ ਪ੍ਰੈਜ਼ੀਡੈਂਟ ਕਲਿੰਟਨ ਭਾਰਤ ਦੇ ਦੌਰੇ ਤੇ ਗਏ, ਦਿੱਲੀ ਪਹੁੰਚੇ ਔਰ ਉਦੋਂ ਹੀ ਚਿੱਠੀ ਸਿੰਘਪੁਰਾ ਦੇ ਵਿੱਚ ਕਸ਼ਮੀਰ ਵਾਦੀ ਦੇ ਜ਼ਿਲ੍ਹਾ ਅਨੰਤਨਾਗ ਦੇ ਚਿੱਠੀ ਸਿੰਘਪੁਰਾ 'ਚ 35 ਬੇਗੁਨਾਹ ਸਿੱਖਾਂ ਨੂੰ ਗੁਰਦੁਆਰੇ ਦੀ ਕੰਧ ਦੇ ਨਾਲ ਖੜਾ ਕਰਕੇ ਜਿਹੜਾ ਉਹ ਮਾਰ ਮੁਕਾਇਆ ਗਿਆ ਸੀ। ਔਰ ਉਸ ਘਟਨਾ ਨੂੰ ਵੀ ਕਿਉਂਕਿ ਸਾਹਮਣੇ ਸੀ ਕਿ ਵੀ ਇਹ ਪ੍ਰੈਜ਼ੀਡੈਂਟ ਕਲਿੰਟਨ ਨੇ ਖੁਦ ਪ੍ਰੀਫੇਸ ਜਿਹੜਾ ਉਹਨਾਂ ਦੀ ਬਾਅਦ ਸੈਕਟਰੀ ਆਫ ਸਟੇਟ ਮੈਡਲਿਨ ਐਲਬਰਾਈਟ ਨੇ ਮਾਈਟੀ ਐਂਡ ਅਲਮਾਈਟੀ ਕਿਤਾਬ ਲਿਖੀ, ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਹਿੰਦੂ ਅੱਤਵਾਦੀਆਂ ਨੇ ਔਰ ਇੰਡੀਅਨ ਸਟੇਟ ਦਾ ਘਰ, ਕਲਿੰਟਨ ਨੇ ਖੁਦ ਕਿਹਾ। ਹੁਣ ਐਡੋਲਫਸ ਟਾਊਨ ਨੂੰ ਜਿਹੜਾ ਇਹ
ਉਹਨਾਂ ਨੇ 31 ਅਕਤੂਬਰ 2000 ਨੂੰ ਜਦੋਂ ਇਹ ਵਾਕਿਆ ਪ੍ਰੈਜ਼ੀਡੈਂਟ ਕਲਿੰਟਨ ਵਾਲਾ ਹੋ ਚੁੱਕਾ ਸੀ ਔਰ ਉਹਨਾਂ ਨੇ ਯੂਐਸ ਕਾਂਗਰਸ 'ਚ ਖਲੋ ਕੇ ਉਹਨਾਂ ਨੇ ਉਸ ਮੌਕੇ ਨੂੰ ਵੀ ਇਸਤੇਮਾਲ ਕੀਤਾ ਕਿ ਭਾਈ ਆ ਜਿਹੜਾ ਪ੍ਰੈਜ਼ੀਡੈਂਟ ਕਲਿੰਟਨ ਦੀ ਵਿਜ਼ਿਟ ਵੇਲੇ ਸਿੱਖਾਂ ਨਾਲ ਹੋਇਆ, ਪਰ ਉਹਨਾਂ ਨੇ ਅਗੇਨ ਜਿਹੜਾ 에ਅਰ ਇੰਡੀਆ ਡਿਜ਼ਾਸਟਰ ਹੈ ਉਹਦੇ ਲਈ ਇੰਡੀਆ ਨੂੰ ਸਿੱਧੇ ਜ਼ਿੰਮੇਵਾਰ ਦੱਸਿਆ। ਉਹਨਾਂ ਨੇ ਖਲੋ ਕੇ ਕਾਂਗਰਸ 'ਚ ਕਿਹਾ, ਮਿਸਟਰ ਸਪੀਕਰ, we are all pleased that Canadian government has maintained an active investigation of the Air India bombing in 1985 that killed 329 people. Terrorism is always unacceptable and all decent people condemn it. ਕਿ ਦਹਿਸ਼ਤਗਰਦੀ ਨੂੰ ਹਰ ਜਿਹੜਾ ਚੰਗਾ ਇਨਸਾਨ ਹੈ ਉਹ ਕੰਡੈਮ ਕਰਦਾ ਹੈ। ਅੱਛਾ, ਹੁਣ ਉਸ 'ਚ ਉਹਨਾਂ ਨੇ ਯਾਦ ਦਹਾਨੀ ਕਰਾਈ ਕਿ ਭਾਈ ਜਿਨ੍ਹਾਂ ਨੂੰ ਫਰੇਮ ਕੀਤਾ ਜਾ ਰਿਹਾ ਹੈ ਉਹ ਇਨੋਸੈਂਟ ਨੇ। ਜੋ ਗੱਲ ਸੌਫਟ ਟਾਰਗੇਟ ਦੇ ਜਰਨਲਿਸਟ ਨੇ ਬ੍ਰਾਇਨ ਮੈਕਐਂਡਰਿਊ ਔਰ ਟੋਰਾਂਟੋ ਸਟਾਰ ਦੇ ਜ਼ੋਹੈਰ ਕਸ਼ਮੀਰੀ ਨੇ ਕਹੀ ਹੈ ਔਰ ਉਹ ਬਿਲਕੁਲ ਠੀਕ ਹੈ। ਇਹਨਾਂ ਨੂੰ ਉਹਨਾਂ ਨੇ ਕੋਟ ਕੀਤਾ ਕਿ ਵੀ ਹੁਣ ਇਹ ਕਿਵੇਂ ਸੌਫਟ ਟਾਰਗੇਟ ਨੇ ਕੇਸ ਬਿਲਡ ਕੀਤਾ ਵੀ ਇੰਡੀਅਨ ਏਜੰਸੀਆਂ ਨੇ ਕੀਤਾ। ਉਹਨਾਂ ਨੇ ਇਹ ਕਿਹਾ ਕਿ ਇੰਡੀਅਨ ਕੌਂਸਲ ਜਨਰਲ ਇਨ ਟੋਰਾਂਟੋ ਮਿਸਟਰ ਸੁਰਿੰਦਰ ਮਲਕ pulled his wife and daughter off the flight shortly before it took off. ਉਹਦੀ ਕੌਂਸਲ ਜਨਰਲ ਦੀ ਆਪਣੀ ਵਾਈਫ ਔਰ ਉਸ ਦਾ ਜਿਹੜੀ ਡਾਟਰ ਨੇ ਜਾਣਾ ਸੀ ਉਹਨਾਂ ਨੂੰ ਜਹਾਜ਼ ਤੋਂ ਉਹਨਾਂ ਨੇ ਉਸ ਤੋਂ ਪਹਿਲਾਂ ਉਤਾਰ ਲਿਆ। ਅੱਛਾ, A friend of the consul general who was a car dealer in Toronto also cancelled his reservation. ਉਹਨੇ ਵੀ ਕੈਂਸਲ ਕੀਤੀ। An Indian government official named Siddharth Singh was also scheduled on the doomed flight and cancelled. Surinder Malik called the Canadian authorities about the crime before it was reported publicly that it had occurred to try to point them to the Sikhs he claimed was on the passenger list. The pilot of the flight was a Sikh. ਕਹਿੰਦਾ ਵੀ ਅਜੇ ਇਹ ਰਿਪੋਰਟ ਵੀ ਨਹੀਂ ਸੀ ਹੋਇਆ, ਏਜੰਸੀਆਂ ਨੂੰ ਵੀ ਤਾਂ ਇੰਡੀਅਨ ਕੌਂਸੂਲੇਟ ਕਾਲ ਕਰਕੇ ਕਹਿੰਦਾ ਜੀ ਸਿੱਖਾਂ ਨੇ ਕਰ ਦਿੱਤਾ ਕਰ ਹੈ। ਸੋ ਮਤਲਬ ਇਹ ਹੈ ਇਹ ਉਹ ਸੌਫਟ ਟਾਰਗੇਟ ਨੂੰ ਕੋਟ ਕਰ ਰਹੇ ਹੈ। ਅੱਛਾ, ਫਿਰ ਉਹਨਾਂ ਨੇ ਕਿਹਾ ਕਿ ਭਾਈ ਇਹ ਜਿਹੜਾ ਅੱਜ ਵੀ ਫਿਰ ਉਹਨਾਂ ਨੇ ਉਹੀ ਕੋਟ ਕੀਤਾ ਜਿਹੜਾ ਮੈਂ ਪੜ੍ਹਿਆ। ਉਹਨਾਂ ਕਿਹਾ ਕਲੀਅਰਲੀ the objective was to damage the Sikh freedom movement and raise the specter of Sikh terrorism. ਵੀ ਮਕਸਦ ਹੀ ਇੰਡੀਅਨ ਏਜੰਸੀਆਂ ਦਾ ਇਹ ਸੀ to justify another of India's campaigns of violence against the Sikhs। ਔਰ ਉਹਨਾਂ ਨੇ ਕਿਹਾ ਕਿ ਭਾਈ ਫਿਰ ਉਹਨਾਂ ਨੇ ਡੀਟੇਲ ਦਿੱਤੀ ਕਿ ਕ੍ਰਿਸਚੀਅਨਸ ਨਾਲ ਕੀ ਹੋ ਰਿਹਾ ਹੈ, ਕਸ਼ਮੀਰੀਆਂ ਨਾਲ ਕੀ ਹੋ ਰਿਹਾ ਹੈ, ਇਹ ਸਾਰੇ ਦੇ ਉੱਤੇ ਡੀਟੇਲ ਦੇ ਵਿੱਚ ਗੱਲ ਕੀਤੀ। ਔਰ ਅਸੀਂ ਸਮਝਦੇ ਹਾਂ ਵੀ ਅਸੀਂ ਕੰਸਿਸਟੈਂਟਲੀ ਇਸ ਗੱਲ ਨੂੰ ਯਾਦ ਦਹਾਨੀ ਕਰਵਾਉਂਦੇ ਰਹੇ। ਔਰ ਪਿਛਲੇ ਦਿਨਾਂ 'ਚ ਮਿਸਟਰ ਜੋ ਜਿਹੜੇ CIA ਦਾ ਹਾਇਰ ਆਫੀਸ਼ੀਅਲ ਰਿਹਾ, ਵਿਸਲ ਬਲੋਅਰ, ਵਾਟਰ ਬੋਰਡਿੰਗ ਟਾਰਚਰ ਕੀਤਾ ਜਾਂਦਾ ਹੈ ਇਸ ਦੇ ਉੱਤੇ ਉਹਨਾਂ ਨੇ ਆਵਾਜ਼ ਤੇ ਜੌਨ ਕਿਰਿਆਕੂ ਉਹ ਇੱਕ ਪੋਡਕਾਸਟ ਦੇ ਵਿੱਚ ਆਪਣੇ ਕਹਿੰਦੇ ਨੇ ਕਿ ਭਾਈ ਇਹ ਤਾਂ ਜਿਹੜਾ ਕਨਿਸ਼ਕਾ ਬਲੋ ਕੀਤਾ ਇਹ ਤਾਂ ਇੰਡੀਅਨ ਏਜੰਸੀਆਂ ਨੇ ਕੀਤਾ ਔਰ ਸਿੱਖਾਂ ਨੂੰ ਜਿਹੜਾ ਬਦਨਾਮ ਕੀਤਾ ਕਿਉਂਕਿ ਉਹ ਜਿਹੜੇ ਨੇ ਸਿੱਖ ਸੈਪਰੇਟਿਸਟ ਜਿਹੜੇ ਨੇ ਉਹ ਅਲੱਗ ਮੁਲਕ ਮੰਗਦੇ ਸੀ। ਹੁਣ ਕਿਉਂਕਿ ਹੁਣ ਤੱਕ ਇਹ ਤਾਂ ਸੀ ਕਿ ਵੀ ਸੌਫਟ ਟਾਰਗੇਟ ਜਾਂ US ਕਾਂਗਰੈਸ਼ਨਲ ਰੈਕਡ ਦੇ ਵਿੱਚ ਹੁਣ ਪਹਿਲੀ ਵਾਰ ਹੈ ਕਿ ਇਸ ਲੈਵਲ ਦੇ ਹਾਇਰ ਇੰਟੈਲੀਜੈਂਸ ਮੈਨ ਜੌਨ ਕਿਰਿਆਕੂ ਨੇ ਅਸੀਂ ਇਸ ਜਿੱਦਣ ਨੇ ਕਿਹਾ ਅਸੀਂ ਇਸ ਦੇ ਉੱਤੇ ਇੱਕ ਸੈਗਮੈਂਟ ਵੀ ਕੀਤਾ ਸੀ। ਸੋ ਅਸੀਂ ਜਿੱਥੇ ਅੱਜ ਇਸ ਨੂੰ ਐਜ਼ ਅ ਲੀਡ ਸੈਗਮੈਂਟ ਡਿਸਕਸ ਕਰ ਰਹੇ ਹਾਂ ਅਸੀਂ ਸਮਝਦੇ ਹਾਂ ਕਿ ਜੋ ਕਾਰਾ 41 ਵਰੇ ਪਹਿਲਾਂ ਇੰਡੀਅਨ ਏਜੰਸੀਆਂ ਨੇ ਕੀਤਾ ਉਹੀ ਏਜੰਸੀਆਂ ਉਦੋਂ ਬਦਨਾਮ ਕਰਨ ਤੱਕ ਗੱਲ ਸੀ। ਫਿਰ ਜਦੋਂ ਉਹਨਾਂ ਨੂੰ ਰਿਅਲਾਈਜ਼ ਹੋਇਆ ਵੀ ਖਾਲਿਸਤਾਨ ਦੀ ਮੂਵਮੈਂਟ ਤਾਂ ਫਰਮ ਫੁਟਿੰਗ ਦੇ ਉੱਤੇ ਡਾਇਸਪੋਰਾ ਸਿੱਖਾਂ 'ਚ ਖੜੀ ਹੋ ਗਈ ਹੈ, ਫਿਰ ਉਹਨਾਂ ਨੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਸਹਾਰਾ ਲਿਆ ਕਿ ਭਾਈ ਕਲੀਨ ਕਰ ਦਿਓ। ਔਰ ਅਜੀਤ ਡੋਵਾਲ ਔਰ ਅਮਿਤ ਸ਼ਾਹ ਔਰ ਮੋਦੀ ਡਾਇਰੈਕਟਲੀ ਇਹ ਤਿਕੜੀ ਇਸ ਦੇ ਲਈ ਜ਼ਿੰਮੇਵਾਰ ਹੈ। ਪਰ ਫਿਰ ਵੀ ਅਸੀਂ ਅੱਜ ਦੇ ਦਿਨ ਉਹਨਾਂ 329 ਬੇਗੁਨਾਹ ਮੁਸਾਫਰਾਂ ਦੇ ਲਈ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਸੀ, ਸਿਰਫ ਤੇ ਸਿਰਫ ਉਹ ਇੰਡੀਅਨ ਏਜੰਸੀਆਂ ਦੀ ਉਹ ਸ਼ੈਤਾਨੀ ਭਰੀ ਕਰਤੂਤ ਦਾ ਸ਼ਿਕਾਰ ਹੋਏ, ਉਹਨਾਂ ਦੇ ਪਰਿਵਾਰਜਨਾਂ ਦੇ ਨਾਲ ਵੀ ਹਮਦਰਦੀ ਦਾ ਇਜ਼ਹਾਰ ਕਰਦੇ ਹਾਂ। ਔਰ ਅਸੀਂ ਸਮਝਦੇ ਹਾਂ ਕਿ ਭਾਈ ਇਹ ਉਸ ਜ਼ਮਾਨੇ ਦੇ ਵਿੱਚ 41 ਵਰੇ ਪਹਿਲਾਂ ਇਸ ਲੈਵਲ ਦੇ ਇਨਫਿਲਟ੍ਰੇਸ਼ਨ ਸੀ ਤੇ ਅੱਜ ਕਿਸ ਲੈਵਲ ਦੀ ਇਨਫਿਲਟ੍ਰੇਸ਼ਨ ट्रांसनेशनल रिप्रेशन और गैंगस्टर्स और बिश्नोई गैंग और मर्डर्स और
ਹਿੰਦੂ ਫਾਊਂਡੇਸ਼ਨ ਬਣਾ ਕੇ ਕਾਊਂਟਰ ਲੌਬੀ ਹਰ ਚੀਜ਼ ਨੂੰ ਤੁਸੀਂ ਕੋਈ ਨੈਰੇਟਿਵ ਬਿਲਟ ਕਰਦੇ ਹੋ ਉਸ ਦੇ ਅਗੇਂਸਟ ਭੁਗਤਣਾ ਔਰ ਇਹ ਸਾਰਾ ਜਿਹੜਾ ਹੈ ਸਾਡੇ ਸਾਹਮਣੇ ਹੈ। ਲੇਕਿਨ ਅਸੀਂ ਇਸ ਗੱਲ ਦੇ ਉੱਤੇ ਯਕੀਨ ਕਰਕੇ ਤੁਰੇ ਹਾਂ ਕਿ ਸੱਚ ਦਾ ਆਪਣਾ ਭਾਰ ਹੁੰਦਾ ਹੈ, ਪਰ ਸੱਚ ਨੂੰ ਬਾਹਰ ਨਿਕਲ ਕੇ ਦੱਸਣਾ ਪੈਂਦਾ। ਘਰ ਬੈਠਿਆਂ ਸੱਚ ਦੀ ਜਿੱਤ ਨਹੀਂ ਹੁੰਦੀ, ਤੁਹਾਨੂੰ ਚੈਲੰਜ ਕਰਨਾ ਪੈਂਦਾ। ਸੋ 4 ਦਹਾਈਆਂ ਬਾਅਦ 41 ਵਰਿਆਂ ਬਾਅਦ ਹਕੀਕਤ ਸਾਹਮਣੇ ਹੈ ਔਰ ਖਾਲਿਸਤਾਨ ਦੀ ਮੂਵਮੈਂਟ ਆਪਣੀ ਮੰਜ਼ਿਲੇ ਮਕਸੂਦ ਵੱਲ ਪੇਸ਼ਕਦਮੀ ਕਰ ਰਹੀ ਹੈ ਔਰ ਅਸੀਂ ਸਮਝਦੇ ਹਾਂ ਕਿ ਭਾਈ ਭਾਰਤੀ ਏਜੰਸੀਆਂ ਦੀ ਹਰ ਸ਼ੈਤਾਨੀ ਨੂੰ, ਹਰ ਚਾਲ ਨੂੰ, ਹਰ ਕੁਚਾਲ ਨੂੰ ਸਮਝਣ ਦੀ ਲੋੜ ਹੈ। ਬਿਨਾਂ ਵਜ੍ਹਾ ਜਜ਼ਬਾਤੀ ਰੌਂ ਦੇ ਵਿੱਚ ਕੋਈ ਵੀ ਐਸੀ ਕਾਰਵਾਈ ਇਹਨਾਂ ਧਰਤੀਆਂ ਦੇ ਉੱਤੇ ਜਿਹੜੀ ਹਿੰਸਾ ਨੂੰ ਜਨਮ ਦੇ ਉਹ ਭਾਰਤੀ ਏਜੰਸੀਆਂ ਦੇ ਖਾਤੇ 'ਚ ਹੀ ਭੁਗਤਦੀ ਹੈ ਔਰ ਇਸ ਤੋਂ ਵੀ ਸਾਡੇ ਜਿਹੜੇ ਨੌਜਵਾਨ ਜਿਹੜੇ ਜਜ਼ਬਾਤੀ ਨੇ ਉਹਨਾਂ ਨੂੰ ਖਬਰਦਾਰ ਹੋਣ ਦੀ ਲੋੜ ਹੈ, ਕਿਉਂਕਿ ਵਿਦਨ ਵੀ ਏਜੰਟ ਪ੍ਰੋਵੋਕੇਟਰ ਨੇ ਜਿਹੜੇ ਤੁਹਾਨੂੰ ਭੜਕਾਟ ਦੇ ਵਿੱਚ ਲਿਆ ਕੇ ਕੁਛ ਨਾ ਕੁਛ ਜਿਹੜਾ ਇਸ ਕਿਸਮ ਦਾ ਇਹੀ ਕਾਰਾ ਉਹਨਾਂ ਨੇ 41 ਵਰੇ ਪਹਿਲਾਂ ਕੀਤਾ ਸੀ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਾਤ ਲੈਣੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਸਿਰਫ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਅਸੀਂ ਤੁਹਾਡੇ ਤਹਿ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਉੱਥੇ ਲੈਣੇ ਬ੍ਰੇਕ ਵਿਊਅਰਸ, ਤੋਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਬਿਆਲੀ ਸਾਲਾਂ ਦੇ ਸ਼ਹੀਦੀ ਸਫ਼ਰ ਨੂੰ ਸਮਰਪਿਤ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਅਤੇ ਜੂਨ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਮਿਤੀ 26, 27 ਅਤੇ 28 ਜੂਨ ਨੂੰ ਗੁਰਦੁਆਰਾ ਦਸ਼ਮੇਸ਼ ਦਰਬਾਰ ਸਾਹਿਬ, ਟੁਲੇਰੀ, ਕੈਲੀਫੋਰਨੀਆ ਵਿਖੇ ਕਰਵਾਏ ਜਾ ਰਹੇ ਹਨ। ਮੌਜੂਦਾ ਪੰਥਕ ਹਾਲਾਤਾਂ ਅਤੇ ਭਵਿੱਖ ਦੀ ਕੌਮੀ ਰਣਨੀਤੀ ਬਾਰੇ ਚਰਚਾ ਲਈ ਭਾਈ ਤਰਲੋਚਨ ਸਿੰਘ, ਡਾਕਟਰ ਅਮਰਜੀਤ ਸਿੰਘ, ਭਾਈ ਪਵਨਦੀਪ ਸਿੰਘ ਵਰਜੀਨੀਆ, ਬੀਬੀ ਮਨਦੀਪ ਕੌਰ ਐਡਵੋਕੇਟ, ਭਾਈ ਅੰਮ੍ਰਿਤਪਾਲ ਸਿੰਘ, ਭਾਈ ਹਰਪਾਲ ਸਿੰਘ ਅਤੇ ਹੋਰ ਪੰਥ ਦੀਆਂ ਮਹਾਨ ਸ਼ਖਸੀਅਤਾਂ ਵੱਲੋਂ ਹਾਜ਼ਰੀ ਭਰੀ ਜਾਵੇਗੀ। 3 ਦਿਨ ਚੱਲਣ ਵਾਲੇ ਇਸ ਧਾਰਮਿਕ ਸਮਾਗਮ ਦੌਰਾਨ ਗੁਰਬਾਣੀ, ਕੀਰਤਨ, ਕਥਾ ਵਿਚਾਰ ਅਤੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਕਰਵਾਏ ਜਾਣਗੇ। ਆਓ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਅਤੇ ਸ਼ਹੀਦਾਂ ਦੀ ਕੁਰਬਾਨੀ ਨੂੰ ਸਿਜਦਾ ਕਰੀਏ। ਗੁਰੂ ਪਿਆਰੀ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ, ਪੁਰਜਾ ਪੁਰਜਾ ਕਟ ਮਰੈ ਕਬਹੂ ਨਾ ਛਾੜੈ ਖੇਤ। ਐਸੇ ਮਹਾਨ ਸੰਤ, ਸਿਪਾਹੀ, ਸੂਰਬੀਰ ਯੋਧੇ ਬਾਬਾ ਬੰਦਾ ਸਿੰਘ ਜੀ ਬਹਾਦਰ, ਸਿੱਖ ਕੌਮ ਦੇ ਸਭ ਤੋਂ ਪਹਿਲੇ ਸਿੱਖ ਬਾਦਸ਼ਾਹ, ਤਿੰਨਾਂ ਦਾ ਮਹਾਨ ਸ਼ਹੀਦੀ ਦਿਹਾੜਾ ਹਰ ਸਾਲ ਦੀ ਤਰ੍ਹਾਂ ਟਰਾਈ ਸਟੇਟ ਦੇ ਕੇਂਦਰੀ ਅਸਥਾਨ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ, ਰਿਚਮੰਡ ਹਿੱਲ, ਨਿਊਯਾਰਕ ਵਿਖੇ ਬੜੀ ਸ਼ਰਧਾ ਭਾਵਨਾ ਤੇ ਅਦਬ ਸਤਿਕਾਰ ਸਹਿਤ ਗੁਰਦੁਆਰਾ ਸਾਹਿਬ ਦੀ ਸਮੁੱਚੀ ਪ੍ਰਬੰਧਕ ਕਮੇਟੀ, ਸੇਵਾਦਾਰਾਂ ਦਾ ਸਹਿਯੋਗ, ਸਮੁੱਚੀਆਂ ਪੰਥਕ ਜਥੇਬੰਦੀਆਂ ਅਤੇ ਸੇਵਾ ਸੁਸਾਇਟੀਆਂ ਦੇ ਸਹਿਯੋਗ, ਸਮੁੱਚੀਆਂ ਸੰਗਤਾਂ ਦੇ ਸਹਿਯੋਗ ਨਾਲ ਬਾਬਾ ਬੰਦਾ ਸਿੰਘ ਬਹਾਦਰ ਇੰਟਰਨੈਸ਼ਨਲ ਸਿੱਖ ਸੁਸਾਇਟੀ ਨਿਊਯਾਰਕ ਦੇ ਸਮੁੱਚੇ ਸੇਵਾਦਾਰਾਂ ਵੱਲੋਂ ਬੜੀ ਸ਼ਰਧਾ ਭਾਵਨਾ, ਅਦਬ ਸਤਿਕਾਰ ਸਹਿਤ 26, 27 ਅਤੇ 28 ਜੂਨ ਨੂੰ ਮਨਾਇਆ ਜਾ ਰਿਹਾ ਹੈ। 26 ਜੂਨ ਦਿਨ ਸ਼ੁੱਕਰਵਾਰ ਨੂੰ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਵਿਖੇ ਸਵੇਰੇ 10 ਵਜੇ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਹੋਏਗੀ, ਜਿਨ੍ਹਾਂ ਦੇ ਭੋਗ 28 ਜੂਨ ਦਿਨ ਐਤਵਾਰ ਨੂੰ ਸਵੇਰੇ 9:30 ਵਜੇ ਪੈਣਗੇ।
28 ਜੂਨ ਐਤਵਾਰ ਨੂੰ ਅੰਮ੍ਰਿਤ ਵੇਲੇ ਤੋਂ ਲੈ ਕੇ ਸਾਰਾ ਦਿਨ ਭਰ ਦੇ ਦੀਵਾਨ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਕੀਤੀ ਹੋਈ ਕੁਰਬਾਨੀ, ਕਾਇਮ ਕੀਤਾ ਖਾਲਸਾ ਰਾਜ, ਕੌਮ ਪ੍ਰਤੀ ਨਿਭਾਈਆਂ ਹੋਈਆਂ ਸੇਵਾਵਾਂ ਸਮਰਪਿਤ ਹੁੰਦਿਆਂ ਸਾਰਾ ਦਿਨ ਭਰ ਦੇ 28 ਤਰੀਕ ਨੂੰ ਦੀਵਾਨ ਸਜਾਏ ਜਾਣਗੇ। ਪੰਥ ਪ੍ਰਸਿੱਧ ਕੀਰਤਨੀ ਜਥੇ, ਪ੍ਰਚਾਰਕ, ਕਥਾਵਾਚਕ, ਰਾਗੀ ਢਾਡੀ ਸਾਹਿਬਾਨ ਅਤੇ ਪੰਥਕ ਬੁਲਾਰੇ ਆਪ ਸਾਰੀਆਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਨਗੇ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ, ਪਰਿਵਾਰਾਂ ਬੱਚਿਆਂ ਸਮੇਤ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਬਖਸ਼ਿਸ਼ਾਂ ਤੇ ਮਹਾਨ ਸ਼ਹੀਦਾਂ ਦੀਆਂ ਅਸੀਸਾਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਅਮਰੀਕਾ ਇਰਾਨ ਡੀਲ ਦੇ ਹਵਾਲੇ ਨਾਲ ਕਿ ਅਮਰੀਕਾ ਇਰਾਨ ਡੀਲ ਹਿਚਕਿਆਂ ਹਿਚਕੋਲੇ ਖਾਂਦਿਆਂ ਅੱਗੇ ਵਧ ਰਹੀ ਹੈ। ਇਸ ਵਿੱਚ ਪ੍ਰੋਗਰੈਸ ਵੀ ਹੋ ਰਹੀ ਹੈ ਅਤੇ ਦਾਅਵਿਆਂ ਤੇ ਧਮਕੀਆਂ ਦਾ ਸਿਲਸਿਲਾ ਵੀ ਨਾਲ-ਨਾਲ ਜਾਰੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਦੋ ਬੰਦੇ ਵੀ ਆਪਸ 'ਚ ਲੜਦੇ ਨੇ, ਲੜ ਕੇ ਜਦੋਂ ਲੜਾਈ ਚੱਲ ਰਹੀ ਹੁੰਦੀ ਹੈ, ਕੋਈ ਭਲਾ ਮਾਨਸ ਵਿਚਾਲੇ ਆ ਕੇ ਛਡਾਉਣ ਦੀ ਕੋਸ਼ਿਸ਼ ਕਰਦਾ ਹੈ, ਦੋ ਚਾਰ ਧੱਫੇ ਜਾਂ ਹੂਰੇ ਉਹਦੇ ਵੀ ਵੱਜ ਜਾਂਦੇ ਨੇ, ਤੇ ਜਦੋਂ ਦੋਨਾਂ ਨੂੰ ਸੈਪਰੇਟ ਵੀ ਕਰ ਦਿੱਤਾ ਜਾਂਦਾ ਤਾਂ ਉਹ ਇੱਕ ਦੂਜੇ ਦੀਆਂ ਅੱਖਾਂ 'ਚ ਅੱਖਾਂ ਝਾਕ ਕੇ ਐਂ ਨੂੰ ਕਰ ਰਹੇ ਹੁੰਦੇ ਨੇ, ਮੈਂ ਆਵਾਂ, ਉਹ ਵੀ ਉਹਨੂੰ ਫਿਰ ਉੱਧਰ ਤੱਕ ਰਿਹਾ ਹੁੰਦਾ, ਉੱਧਰ ਆ ਜਾ, ਫਿਰ ਦੇਖ ਲੈ, ਉਹ ਚੱਲ ਰਿਹਾ ਹੁੰਦਾ। ਸੋ ਉਹਨੂੰ ਹੀ ਅਸੀਂ ਹਿਚਕੀਆਂ ਹਿਚਕੋਲੇ ਕਹਿੰਦੇ ਹਾਂ। ਸੋ ਅਸੀਂ ਸਮਝਦੇ ਹਾਂ ਕਿ ਵੀ ਜਿਹੜੀ 40 ਰੋਜ਼ਾ ਪਹਿਲਾ 28 ਫਰਵਰੀ ਨੂੰ ਸ਼ੁਰੂ ਹੋਇਆ ਕਨਫਲਿਕਟ ਸੀ, ਉਹ 8 ਅਪ੍ਰੈਲ ਨੂੰ ਜਿਹੜਾ ਖ਼ਤਮ ਹੋਇਆ। ਉਸ ਤੋਂ ਬਾਅਦ ਹਾਲਾਂ ਵਾਇਲੇਸ਼ਨਸ ਹੋਈ, ਅਜੇ ਵੀ ਜਿਹੜੀ ਹੈ ਲੈਬਨਾਨ ਦਾ ਮੁੱਦਾ, ਕਿਉਂਕਿ ਜਿਹੜਾ 14 ਨੁਕਾਤੀ ਪ੍ਰੋਗਰਾਮ ਹੈ ਮੈਮੋ ਆਫ ਅੰਡਰਸਟੈਂਡਿੰਗ, ਜਿਸ ਦੇ ਉੱਤੇ ਕਾਫੀ ਮਿਹਨਤ ਕੀਤੀ ਪਾਕਿਸਤਾਨ ਔਰ ਫਾਈਨਲ ਸਟੇਜ ਦੇ ਉੱਤੇ ਜਿਹੜਾ ਉਸ ਦਾ ਕਤਰ ਦਾ ਰੋਲ ਵੀ ਆਇਆ, ਦੋਨੋਂ ਹੀ ਐਜ਼ ਏ ਵਿਚੋਲੇ। ਔਰ ਇਹੀ ਕਾਰਨ ਹੈ ਕਿ ਸਵਿਟਜ਼ਰਲੈਂਡ ਦੇ ਵਿੱਚ ਜਿਹੜੀ ਪਿਛਲੇ ਦਿਨਾਂ 'ਚ ਵੀਕਐਂਡ ਦੇ ਉੱਤੇ ਦੋਨੋਂ ਧਿਰਾਂ ਆਪਸ 'ਚ ਵੀ ਔਰ ਵਿਚੋਲਿਆਂ ਦੀ ਮੌਜੂਦਗੀ 'ਚ ਆਈਆਂ, ਉਹਦੇ 'ਚ ਵੀ ਜਿਹੜੀਆਂ ਨੇ ਹਿਕਅਪ ਸੀ, ਹਿਚਕੀਆਂ ਸੀ ਔਰ ਟਮਲਟੂਅਸ ਪਾਥ ਸੀ ਇਵੈਂਚੁਅਲੀ, ਕਿਉਂਕਿ ਪ੍ਰੈਜ਼ੀਡੈਂਟ ਟਰੰਪ ਦੇ ਥੋੜ੍ਹੀ ਸਖਤ ਬਿਆਨਬਾਜ਼ੀ ਸੀ। ਫੌਕਸ ਨੂੰ ਇੰਟਰਵਿਊ ਵੀ ਦਿੱਤਾ ਹੈ, ਉਹਨਾਂ ਨੇ ਵੀ ਉਸ 'ਤੇ ਇਰਾਨੀਆਂ ਨੇ 2 ਵਾਰੀ ਅੱਖਾਂ ਚੁੱਕ ਕੇ ਫੇਰੀਆਂ। ਇਹ ਵੀ ਕਿਹਾ ਜਾਂਦਾ ਇੱਕ ਵਾਰੀ ਉਹ ਆਲਮੋਸਟ ਤੁਰਨ ਹੀ ਲੱਗੇ ਸੀ। ਲੇਕਿਨ ਇਹ ਪੋਸਚਰਿੰਗ ਵੀ ਹੁੰਦੀ ਹੈ, ਪੋਜੀਸ਼ਨਿੰਗ, ਪੋਸਚਰਿੰਗ ਡਿਪਲੋਮੇਸੀ 'ਚ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜੇ ਤੁਸੀਂ ਇੰਡੀਪੈਂਡੈਂਟ ਐਨਾਲਿਸਟ ਜਿਹੜੇ ਦੁਨੀਆ ਦੇ ਦੇਖ ਰਹੇ ਨੇ, ਉਹ ਕਹਿ ਰਹੇ ਨੇ ਵੀ ਈਰਾਨ ਨੇ ਜੰਗ ਦੇ ਮੈਦਾਨ 'ਚ ਵੀ ਜੋ ਕੀਤਾ ਉਹ ਇੱਕ ਵੱਡਾ ਸਰਪ੍ਰਾਈਜ਼ ਸੀ, ਕਿਉਂਕਿ ਹੁਣ ਇਹ ਸਾਰਾ ਹੋ ਰਿਹਾ ਕਿ ਵੀ ਵਟ ਵੈਂਟ ਰੋਂਗ। ਅਮਰੀਕਾ ਵਰਗੀ ਤਾਕਤ ਜਿਸ ਦੇ ਸਾਹਮਣੇ 40 ਦਿਨ ਇਹ ਰਹਿਣਾ, ਔਰ ਫਿਰ ਅੱਜ ਜਿਹੜੀਆਂ ਬਹੁਤ ਸਾਰੀਆਂ ਇਹ 14 ਨੁਕਾਤੀ ਪ੍ਰੋਗਰਾਮ ਹੈ ਉਹ ਫੇਵਰਿੰਗ ਈਰਾਨ ਹੈ, ਉਹਦੀ ਫੇਵਰ 'ਚ ਹੈ। ਉਹਦੇ ਥੱਲੇ ਸੈਂਕਸ਼ਨਸ ਵੀ ਹਟਣਗੀਆਂ, ਹੁਣ ਟੈਂਪਰਰੀ ਸੈਂਕਸ਼ਨ ਵੇਵਰ ਵੀ ਦੇ ਦਿੱਤਾ ਹੈ, ਈਰਾਨ ਦਾ ਆਇਲ ਵੀ ਫਲੋ ਕਰਨ ਲੱਗ ਗਿਆ। ਉਹਨਾਂ ਨੂੰ ਜਿਹੜਾ 30 ਬਿਲੀਅਨ ਕਿ ਕਿੰਨਾ ਇਮੀਡੀਏਟ ਜਿਹੜਾ ਕਤਰ ਦੇ ਕੋਲ ਉਹ ਵੀ ਰਿਲੀਜ਼ ਕੀਤਾ ਜਾਏਗਾ, ਔਰ ਨਿਊਕਲੀਅਰ ਦੇ ਮੁੱਦੇ ਦੇ ਉੱਤੇ ਬਾਅਦ ਦੇ ਵਿੱਚ ਗੱਲ ਹੋਏਗੀ। ਸਾਰੀਆਂ ਫੇਵਰਸ ਹੀ ਨੇ। ਸੋ ਉਹਦੇ 'ਚ ਮੈਂ ਸੁਣ ਰਿਹਾ ਸੀ ਇਹਨਾਂ ਦੇ ਮਿਲਟਰੀ ਐਕਸਪਰਟਸ, ਅਮਰੀਕਾ ਦੇ ਸਾਬਕਾ ਜਨਰਲਸ ਔਰ ਦੂਸਰੇ, ਉਹ ਕਹਿੰਦੇ ਕਿ ਵੀ ਜਿਹੜੀ ਈਰਾਨ ਦੇ ਹੱਥ 'ਚ ਗਿੱਦੜ ਸਿੰਘੀ ਆਈ, ਦਾ ਰੀਅਲ ਚੋਕ ਪੁਆਇੰਟ ਆਇਆ, ਉਹ ਤਾਂ ਸਟ੍ਰੇਟ ਆਫ ਹਾਰਮੂਸ ਹੈ। ਤਾਂ ਉਹਨਾਂ ਨੇ ਕਿਹਾ ਵੀ ਕੀ ਅਮਰੀਕਾ ਨੇ ਇਹ ਪਹਿਲਾਂ ਜਿਹੜੇ ਫੌਜੀ ਜਨਰਲ ਜਾਂ ਦੂਜੇ ਨੇ ਜਦੋਂ ਜੰਗ ਦੀ ਸ਼ੁਰੂਆਤ ਕੀਤੀ, ਕਿ ਇਹਨਾਂ ਨੂੰ ਅੰਦਾਜ਼ਾ ਨਹੀਂ ਸੀ ਕਿ ਵੀ ਈਰਾਨ ਇਵੇਂ ਕਰ ਸਕਦਾ। ਉਹ ਕਹਿੰਦਾ ਵੀ ਇਹ ਹੁੰਦਾ ਵੀ ਜਦੋਂ ਤੁਸੀਂ ਬਹੁਤ ਜ਼ਿਆਦਾ ਹਾਈ ਹਵਾਵਾਂ 'ਚ ਹੋਵੋ ਕਿ ਵੀ ਤੁਸੀਂ ਤਾਂ ਵਿਦਿਨ ਡੇਜ਼ ਗੱਲ ਮੁਕਾ ਦੇਣੀ ਹੈ, ਉਦੋਂ ਤੁਸੀਂ ਕਈ ਵਾਰੀ ਉਹਦੀ ਹਾਈਂਡ ਸਾਈਡ ਨਹੀਂ ਦੇਖਦੇ, ਕਿਉਂਕਿ ਉਹਨਾਂ ਨੂੰ ਇਹ ਸੀ ਕਿ ਵੀ ਖੁਮੀਨਾਈ ਸਮੇਤ ਜਿਹੜੇ ਉਹਨਾਂ ਦੇ 40 ਆਲਾ ਨੇ ਉਹ ਅਸੀਂ ਢਾਹ ਲੈਣੇ ਨੇ। ਉਹ ਐਕੂਰੇਟ ਸੀ ਔਰ ਵਾਕਈ ਉਹਦੇ 'ਚੋਂ ਕਾਮਯਾਬ ਵੀ ਹੋਏ ਕਿ ਵੀ ਉਹਦੇ 'ਚ ਉਹਨਾਂ ਦਾ ਸ਼ਰਾਜ਼ਾ ਬਿਖਰ ਜਾਏਗਾ, ਲੋਕ ਬਾਹਰ ਨਿਕਲ ਆਉਣਗੇ, ਜਿਹੜੇ ਬਲੋਚ ਵੀ ਹਥਿਆਰ ਚੁੱਕ ਲੈਣਗੇ, ਕੁਰਦ ਵੀ ਚੁੱਕ ਲੈਣਗੇ, ਔਰ ਜਿਹੜਾ ਹੋਏਗਾ, ਔਰ ਅਸੀਂ ਜਾ ਕੇ ਜਿਹੜਾ ਉਹਨਾਂ ਦੇ ਐਨ ਜਿਵੇਂ ਜੋ ਇਰਾਕ ਦੇ ਵਿੱਚ ਕੀਤਾ ਜਾਂ ਲੀਬੀਆ ਦੇ ਵਿੱਚ ਹੋਇਆ ਜਾਂ ਵੈਨਜ਼ੂਏਲਾ ਦੇ ਵਿੱਚ ਲੇਟੈਸਟ ਸੀ ਜਿਹੜੀ ਵਿਕਟਰੀ ਕਾਫੀ ਸਿਰ ਨੂੰ ਚੜ੍ਹੀ ਹੋਈ ਸੀ ਬਹੁਤਿਆਂ ਦੇ, ਕਿ ਵੀ ਇਹ ਹੋਏਗਾ। ਉਹਨੇ ਕਿਹਾ ਵੀ ਹੋਇਆ ਨਹੀਂ, ਔਰ ਇਹ ਕਿਉਂਕਿ ਆਲਰੇਡੀ ਨਹੀਂ ਸੀ ਵੀ ਉਹਦੇ 'ਚ ਕੀ ਕੀਤਾ, ਉਹਦੇ 'ਚ ਜਨਰਲ ਜੋਗਰਾਫੀਆ
ਈਰਾਨ ਦੀ ਫੇਵਰ ਕਰਦਾ ਹੈ। ਉਹਨਾਂ ਨੂੰ ਲੱਗਾ ਵੀ ਹੁਣ ਇਹਦੇ ਤਾਂ ਕੋਈ ਸ਼ੱਕ ਨਹੀਂ ਹੈ ਕਿ ਤੁਸੀਂ ਨੇਸਤੋ ਨਾਬੂਦ ਤਾਂ ਕਰ ਸਕਦੇ ਹੋ ਕੁਝ ਵੀ, ਜੀ। ਪਰ 9 ਮਿਲੀਅਨ ਲੋਕ ਜਿਹੜੇ 90 ਮਿਲੀਅਨ ਲੋਕ 9 ਕਰੋੜ ਲੋਕ ਉਹਨਾਂ ਨੂੰ ਤੁਸੀਂ ਕਿੱਥੇ ਮਾਰੋਗੇ? ਕਹਿਣ ਨੂੰ ਠੀਕ ਹੈ ਤੁਸੀਂ ਥ੍ਰੈਟਨ ਕਰਦੇ ਹੋ ਡਰ ਦੇਣ ਲਈ, ਲੇਕਿਨ ਇਵੇਂ ਪੋਸੀਬਲ ਨਹੀਂ ਸੀ। ਔਰ ਫਿਰ ਇਜ਼ਰਾਈਲ ਜਿਹੜਾ ਲੱਗਦਾ ਸੀ ਕਿ ਵੀ ਉਹਨਾਂ ਨੂੰ, ਔਰ ਜਦੋਂ ਤਾਬੜਤੋੜ ਮਿਜ਼ਾਈਲਾਂ ਇੱਧਰ ਈਰਾਨ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਈਰਾਨ ਦੀ ਬਹੁਤ ਤਬਾਹੀ ਹੋਈ ਹੈ। ਅਜੇ ਤੱਕ ਉਹ ਅੰਦਾਜ਼ਾ ਵੀ ਨਹੀਂ ਹੈ, ਕਿਉਂਕਿ ਪਹਿਲੀ ਗੋ ਦੇ ਵਿੱਚ ਇਕੱਲੇ 40 ਲੀਡਰ ਹੀ ਨਹੀਂ ਮਾਰੇ, ਜਿੰਨੇ ਉਹਨਾਂ ਦੇ ਵੱਡੇ ਵੱਡੇ ਸੈਂਟਰ ਸੀ ਉਹ ਉਡਾਤੇ ਸਾਰੇ ਪਾਸਿਓਂ। ਈਵਨ ਇੱਕ ਸਕੂਲ ਜਿਹਦੇ 'ਚ 150 ਤੋਂ ਜ਼ਿਆਦਾ ਬੱਚੀਆਂ ਛੋਟੀ ਉਮਰ ਦੀਆਂ, ਉਹਨਾਂ ਦੇ ਟੀਚਰਸ, ਹਾਲਾਂ ਉਹਨੂੰ ਬਾਅਦ 'ਚ ਇਨਵੈਸਟੀਗੇਸ਼ਨ ਚੱਲ ਰਹੀ ਹੈ, ਕਿਹਾ ਗਿਆ ਜੀ ਗਲਤੀ ਨਾਲ ਜਿਹੜਾ ਉਹ ਬਹੁਤ ਸਾਰਾ ਕੁਝ ਅੱਜ ਕੱਲ੍ਹ ਜਦੋਂ ਤੁਸੀਂ ਗੂਗਲ ਦੇ ਉੱਤੇ ਦੂਸਰੇ ਦੇ ਉੱਤੇ ਹੀ ਡਿਪੈਂਡ ਕਰਦੇ ਹੋ ਔਰ ਰੀਅਲ ਆਈਜ਼ ਦੇ ਥੱਲੇ ਕਿ ਵੀ ਕਿਸੇ ਵੇਲੇ ਉਹ ਸੈਂਟਰ ਹੋ ਸਕਦਾ ਫੌਜ ਦਾ ਹੋਏ, ਹੁਣ ਸਕੂਲ ਸੀ ਤੇ 올ਡ ਡਾਟਾ ਹੀ ਜਿਹੜਾ ਤੁਸੀਂ ਪ੍ਰੋਸੈਸ ਨਹੀਂ ਕੀਤਾ ਪ੍ਰੋਪਰਲੀ। ਸੋ ਕੁੱਲ ਮਿਲਾ ਕੇ ਇਹ ਹੈ ਕਿ ਵੀ ਅਸੀਂ ਇਹ ਹੋਪਫੁਲ ਹੈ, ਕਿਉਂਕਿ ਅੱਜ ਜਦੋਂ ਮੰਡੇ ਜਿਹੜਾ ਉਹ ਟੈਸਟਿੰਗ ਨੁਕਤਾ ਸੀ, ਸੰਡੇ ਗੱਲਬਾਤ ਹੋਈ, ਹੁਣ ਥਿੰਗਸ ਆਰ ਇਨ ਪਲੇਸ। ਇਵੇਂ ਲੱਗ ਰਿਹਾ ਕਿ ਵੀ ਇਹ ਅਜੇ ਹਿਕਅਪਸ ਐਂਡ ਟਰਮੋਇਲ ਚੱਲ ਰਿਹਾ ਹੈ, ਲੇਕਿਨ ਕਿਸੇ ਨਾ ਕਿਸੇ ਕੰਢੇ ਗੱਲ ਲੱਗਣ ਵਾਲੀ ਹੈ, ਲੱਗੇਗੀ ਅਜੇ, ਕਿਉਂਕਿ 60 ਦਿਨ ਨੇ ਗੱਲਬਾਤ ਨੂੰ ਜਿਹੜਾ ਉਹ ਮੁਕੰਮਲ ਜਿਹੜਾ 14 ਨੁਕਾਤੀ ਪ੍ਰੋਗਰਾਮ ਹੈ, ਮੈਮੋ ਆਫ ਅੰਡਰਸਟੈਂਡਿੰਗ ਹੈ, ਉਹਨੂੰ ਕਿਸੇ ਸਮਝੌਤੇ 'ਚ ਬਦਲਣ ਦੇ ਵਿੱਚ। ਔਰ ਮੈਂ ਕੁਇਕਲੀ, ਕਿਉਂਕਿ ਸਮੇਂ ਦੀ ਰਿਸਟ੍ਰੇਨ ਹੈ, ਮੈਂ ਜ਼ਿਆਦਾ ਲੰਬਾ ਨਹੀਂ ਜਾਵਾਂਗਾ। ਅੱਜ ਈਵਨ ਪੈਂਟਾਗਨ ਦੇ ਜਿਹੜੇ ਸੈਕਟਰੀ ਆਫ ਡਿਫੈਂਸ ਨੇ ਮਿਸਟਰ, ਉਹਨਾਂ ਨੇ ਕਾਂਗਰਸ ਤੋਂ $80 ਬਿਲੀਅਨ ਮੰਗੇ ਨੇ। ਪੈਂਟਾਗਨ ਸੀਕਸ $80 ਬਿਲੀਅਨ ਫਰੋਮ ਕਾਂਗਰਸ ਫਾਰ ਈਰਾਨ ਵਾਰ, ਕਿ ਵੀ ਸਾਡਾ ਬਹੁਤ ਖਰਚਾ ਹੋ ਰਿਹਾ $80 ਬਿਲੀਅਨ ਕਰੋ। ਹਾਲਾਂ ਪ੍ਰੈਜ਼ੀਡੈਂਟ ਟਰੰਪ ਨੇ ਆਲਰੇਡੀ $1.5 ਟ੍ਰਿਲੀਅਨ ਡਿਫੈਂਸ ਬਜਟ ਮੰਗਿਆ ਹੋਇਆ ਹੈ। ਕਿੰਨੇ ਕੁ ਮਿਲਣਗੇ ਪਤਾ ਨਹੀਂ, ਪਰ ਇਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਜਦੋਂ ਫੌਜੀ ਆਪਰੇਸ਼ਨ ਹੁੰਦੇ ਨੇ ਉਹ ਕੀ ਕਿੱਥੇ ਲਿਜਾ ਸਕਦੇ ਨੇ। ਅੱਜ ਪ੍ਰੈਜ਼ੀਡੈਂਟ ਟਰੰਪ ਨੇ ਕੋਈ ਸੰਡੇ ਵਾਂਗ ਸਖਤ ਟਿੱਪਣੀਆਂ ਉਸ ਲੈਵਲ ਦੀ ਤਾਂ ਨਹੀਂ ਕੀਤੀ। ਇਹ ਜ਼ਰੂਰ ਕਿਹਾ ਵਿਲ ਡੂ ਵਟ ਆਈ ਹੈਵ ਟੂ ਡੂ ਇਫ ਈਰਾਨ ਡਜ਼ਨਟ ਸਟਿਕ ਟੂ ਡੀਲ। ਉਹਨਾਂ ਨੇ ਕਿਹਾ ਵੀ ਜੇ ਈਰਾਨ ਨਾ ਆਪਣੀ ਡੀਲ ਦੇ ਉੱਤੇ ਖਲੋਤਾ ਫਿਰ ਮੈਂ ਜੋ ਮੇਰੇ ਮਨ 'ਚ ਆਇਆ ਮੈਂ ਕਰਾਂਗਾ। ਲੇਕਿਨ ਇਸ ਦੇ ਉਲਟ ਜਿਹੜੇ ਵਾਈਸ ਪ੍ਰੈਜ਼ੀਡੈਂਟ ਨੇ ਮਿਸਟਰ ਵੈਂਸ, ਇਹ ਵੀ ਗੁੱਡ ਕਾਪ ਬੈਡ ਕਾਪ ਹੁੰਦਾ ਹੈ ਕਿ ਵੀ ਇੱਕ ਚੰਗਾ ਬਣ ਕੇ ਜਦੋਂ ਈਵਨ ਜਦੋਂ ਇੱਥੇ FBI ਜਾਂ ਦੂਸਰੇ ਵੀ ਆਉਂਦੇ ਨੇ, ਉਹ 2 ਬੰਦੇ ਹੁੰਦੇ ਨੇ ਘੱਟੋ ਘੱਟ ਜੀ, ਜ਼ਿਆਦਾ ਵੀ ਹੋ ਸਕਦੇ ਨੇ ਪਰ ਮਿਨੀਮਮ 2 ਹੁੰਦੇ ਨੇ। ਉਹਦੇ 'ਚ ਇੱਕ ਜਿਹੜਾ ਉਹ ਬੜਾ ਸੌਫਟ ਗੱਲ ਕਰ ਰਿਹਾ ਹੁੰਦਾ ਹੈ, ਰਿਸਪੈਕਟਫੁਲੀ, ਇੱਕ ਉਹਨੂੰ ਅਬਜ਼ਰਵ ਵੀ ਕਰ ਰਿਹਾ ਹੁੰਦਾ ਤੇ ਵਿੱਚ ਵਿਚਾਲੇ ਉਹ ਸਖਤ ਜਿਹੜਾ ਉਹ ਲਾਈਨ ਵੀ ਲੈ ਰਿਹਾ ਹੁੰਦਾ। ਸੋ ਇਹਦੇ ਤੋਂ ਹੀ ਆ ਕਿ ਗੁੱਡ ਕਾਪ ਬੈਡ ਕਾਪ, ਕਿ ਤੁਸੀਂ ਕਿਸੇ ਨੂੰ ਕਿਸੇ ਦੇ ਲਈ ਰਾਜ਼ੀ ਕਰਨਾ ਤੇ ਦੋਨੋਂ ਤਰ੍ਹਾਂ ਦਾ ਪ੍ਰੈਸ਼ਰ। ਸੋ ਮਿਸਟਰ Vance says talks with Iranian officials set good foundation for a deal to end the war. ਉਹਨਾਂ ਨੇ ਕਿਹਾ ਕਿ ਭਾਈ ਜਿਹੜੀ ਸਾਡੀ ਜਿਹੜੀ ਗੱਲਬਾਤ ਸਵਿਟਜ਼ਰਲੈਂਡ ਦੇ ਵਿੱਚ ਹੋਈ, ਉਸ ਗੱਲਬਾਤ ਨੇ ਬੜੀਆਂ ਚੰਗੀਆਂ ਬੁਨਿਆਦਾਂ ਧਰ ਦਿੱਤੀਆਂ ਨੇ, ਗੁੱਡ ਫਾਊਂਡੇਸ਼ਨ ਫॉर ਅ ਡੀਲ ਕਰਨ ਦੇ ਲਈ, ਗੁੱਡ ਟੂ ਐਂਡ ਦਾ ਵਾਰ, ਕਿ ਜੰਗ ਦੇ ਖਾਤਮੇ ਦੇ ਲਈ ਪੂਰਾ ਹੈ। ਔਰ ਇਸ ਦੇ ਉੱਤੇ ਈਵਨ ਇੰਡੀਆ ਨੇ ਵੀ, ਕਿਉਂਕਿ ਹੁਣ ਉੱਥੋਂ ਸਟ੍ਰੇਟ ਆਫ ਹਾਰਮੂਜ਼ ਇਹਨਾਂ 60 ਦਿਨਾਂ ਲਈ ਈਰਾਨ ਨੇ ਕੁਝ ਚਾਰਜ ਨਹੀਂ ਕਰਨਾ। ਹੁਣ ਅਮਰੀਕਾ ਦਾ ਸਟੈਂਸ ਇਹ ਹੋਏਗਾ ਕਿ ਇੱਕ ਵਾਰੀ ਸਟ੍ਰੇਟ ਆਫ ਹਾਰਮੂਜ਼ ਖੁੱਲ ਗਿਆ, ਅਮਰੀਕਾ ਨੇ ਆਪਣਾ ਬਲੌਕੇਟ ਚੁੱਕ ਲਿਆ ਤੇ ਉਹਦੇ ਤੇ ਪਹਿਲਾਂ ਵਾਂਗ ਹੀ ਹੋਏ ਜਿਹੜਾ ਜੰਗ ਤੋਂ ਪਹਿਲਾਂ। ਪਰ ਹੁਣ ਈਰਾਨ ਦੇ ਹੱਥ ਤਾਂ ਜਿਹੜੀ ਹੈ ਗਿੱਦੜ ਸਿੰਘੀ ਆਈ ਹੈ, ਉਹਨਾਂ ਨੇ ਨਹੀਂ ਛੱਡਣਾ ਹੈ ਕਿ ਭਾਈ ਉਹਨਾਂ ਨੂੰ ਤਾਂ ਆਮਦਨ ਦਾ ਪਰ ਇਹਦੇ ਤੇ ਈਵਨ ਇੰਡੀਆ ਦੀ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਨੇ ਕਿਹਾ ਕਿ Iran US memo of understanding has had a positive impact on energy fertilizer flow to India, ਕਿ ਵੀ ਇਸ ਵੇਲੇ 11 ਜਿਹੜੇ ਇੰਡੀਆ ਬਾਉਂਡ ਵੈਸਲਸ ਨੇ ਉਹ ਸਟੇਟ ਆਫ ਹਾਰਮੂਜ਼ ਚੋਂ ਨਿਕਲੀਆਂ ਨੇ ਜੂਨ 17 ਤੋਂ ਲੈ ਕੇ ਹੁਣ ਤੱਕ। ਔਰ ਉਹਨਾਂ ਨੇ ਕਿਹਾ ਕਿ ਭਾਈ ਇਹ ਇੱਕ ਜਿਹੜੀ ਹੈ ਸ਼ਿਪਿੰਗ ਦੇ ਵਿੱਚ ਪੋਜ਼ਿਟਿਵ ਇਨਪੁਟ ਹੈ। ਔਰ ਇਸ ਤੋਂ ਇਲਾਵਾ IMO Oman announced plan to evacuate ships 11,000 seafarers stranded in Persian Gulf. 11,000 ਨਾਵਿਕ, ਇਹਦੇ ਲਈ ਅੰਗਰੇਜ਼ੀ ਹਿੰਦੀ ਪੰਜਾਬੀ ਦਾ ਲਫ਼ਜ਼ ਹੈ, ਉੱਥੇ ਫਸੇ ਹੋਏ ਨੇ। ਪਰ ਉਹਨਾਂ ਨੇ ਕਿਹਾ ਕਿ ਭਾਈ ਅਸੀਂ ਇਹਨਾਂ ਨੂੰ ਜਿਹੜੇ ਸ਼ਿਪਸ ਨੇ
ਆਲਮੋਸਟ 28 ਫਰਵਰੀ ਤੋਂ ਬਾਅਦ ਸਭ ਕੁਝ ਹੀ ਬਲੌਕ ਹੈ ਅੱਛਾ ਵੀ ਉਹਨਾਂ ਦੇ ਸੇਫ ਜਿਹੜਾ ਰਸਤੇ ਦੇ ਲਈ ਮਿਹਨਤ ਕਰ ਰਹੇ। ਔਰ ਇਹ ਜਿਹੜਾ ਸਟ੍ਰੇਟ ਆਫ ਹਾਰਮੂਜ਼ ਬਾਰੇ ਈਰਾਨ ਜਿਹੜਾ ਸਿਗਨਲ ਦੇ ਰਿਹਾ ਹੈ, ਈਰਾਨ ਚੀਫ ਨੈਗੋਸ਼ੀਏਟਰ ਸੇਜ਼ ਹਾਰਮੂਜ਼ ਵਿਲ ਬੀ ਐਡਮਿਨਿਸਟਰਡ ਬਾਈ ਤਹਿਰਾਨ ਸਟੇਟ ਮੀਡੀਆ। ਉਹ ਲਗਾਤਾਰ ਆਪਣੇ ਲੋਕਾਂ ਨੂੰ, ਕਿਉਂਕਿ ਜਿਵੇਂ ਅਮਰੀਕਾ ਦੇ ਵਿੱਚ ਕਲਾਸ ਹਾਰਡਲਾਈਨਰ ਹੈ ਜਾਂ ਜ਼ਾਇਨਿਸਟ ਲੌਬੀ ਹੈ ਜਿਨ੍ਹਾਂ ਨੂੰ ਇਹ ਡੀਲ ਪਸੰਦ ਨਹੀਂ ਆਈ, ਹਾਲਾਂਕਿ 70% ਅਮਰੀਕਨਸ ਨੇ ਇਸ ਡੀਲ ਨੂੰ ਸਪੋਰਟ ਕੀਤਾ ਹੈ, ਇਵੇਂ ਈਰਾਨ ਦੇ ਵਿੱਚ ਵੀ ਇੱਕ ਹਾਰਡਲਾਈਨਰਸ ਨੇ। ਉਹ ਸਮਝਦੇ ਨੇ ਕਿ ਜੀ ਅਸੀਂ ਜਿੱਤ ਰਹੇ ਸੀ, ਕੀ ਲੋੜ ਸੀ। ਪਰ ਇਨ ਦਾ ਐਂਡ ਆਫ ਦਾ ਡੇ ਕੋਈ ਵੀ ਜੰਗ, ਕੋਈ ਵੀ ਮਸਲਾ ਅਲਟੀਮੇਟਲੀ ਨੈਗੋਸ਼ੀਏਸ਼ਨ ਟੇਬਲ ਦੇ ਉੱਤੇ ਹੱਲ ਹੁੰਦਾ ਹੈ। ਹਾਲਾਂਕਿ ਇਸ ਵੇਲੇ ਜੇ ਸਭ ਤੋਂ ਜ਼ਿਆਦਾ ਪਿਟੀਏਬਲ ਕੰਡੀਸ਼ਨ ਪੋਲੀਟੀਕਲੀ ਹੈ ਤੇ ਉਹ ਨੇਤਨਯਾਹੂ ਦੀ ਹੈ, ਇਜ਼ਰਾਈਲ ਦੇ, ਕਿਉਂਕਿ ਉਹ ਟਰੰਪ ਦੇ ਖਿਲਾਫ ਵੀ ਬੋਲ ਨਹੀਂ ਸਕਦਾ, ਲੇਕਿਨ ਐਟ ਦਾ ਸੇਮ ਟਾਈਮ ਉਹਨਾਂ ਨੂੰ ਲੱਗਦਾ ਕਿ ਵਿਦਨ ਕੰਟਰੀ ਵੀ ਹੋ ਗਿਆ ਵੀ ਖੱਟਿਆ ਕੀ, ਤਬਾਹੀ ਵੀ ਕਰਵਾਈ। ਈਰਾਨ ਤਾਂ ਅੱਗੇ ਨਾਲੋਂ ਜ਼ਿਆਦਾ ਸਟਰੋਂਗ ਹੋ ਗਿਆ, ਉਹਦੀ ਜਿਹੜੇ ਫਰੀਜ਼ ਕੀਤੇ ਪੈਸੇ ਸੀ ਉਹ ਵੀ ਉਹਨੂੰ ਮਿਲ ਗਏ, ਉਹ ਤੇਲ ਵੀ ਵੇਚ ਰਿਹਾ ਹੈ, ਅੱਗੋਂ ਦੇ ਲਈ ਸਟੇਟ ਆਫ ਹਾਰਮੂਜ਼ ਵੀ ਉਹਦੇ ਕੋਲ ਹੈ। ਤੇ ਹੁਣ ਨੇਤਨਯਾਹੂ ਨੇ ਕਹਿਣਾ, AFP ਦੀ ਖਬਰ ਹੈ, ਨੇਤਨਯਾਹੂ ਸੇਜ਼ ਇਜ਼ਰਾਈਲ ਸ਼ੁੱਡ ਬ੍ਰੇਕ ਫ੍ਰੀ ਆਫ US ਮਿਲਟਰੀ ਏਡ। ਉਹਨੇ ਕਿਹਾ ਜੀ ਸਾਨੂੰ ਲੋੜ ਹੀ ਨਹੀਂ। ਹਾਲਾਂਕਿ ਹਰ ਇੱਕ ਨੂੰ ਪਤਾ ਹੈ ਵੀ ਅਮਰੀਕਾ ਤੋਂ ਬਿਨਾਂ 2 ਘੰਟੇ ਵੀ ਇਹ ਨਹੀਂ ਕੱਢ ਸਕਦੇ, ਲੇਕਿਨ ਉਹ ਆਪਣੇ ਲੋਕਾਂ ਨੂੰ ਇਹ ਵੀ ਦੱਸ ਰਿਹਾ ਵੀ ਮੈਂ ਜਿਹੜਾ ਬੜਾ ਗੁੱਸੇ ਹੈ। ਔਰ ਜਿਹੜੇ ਈਵਨ ਜ਼ਾਇਨਿਸਟ ਲੌਬੀ ਅਮਰੀਕਾ 'ਚ ਟਰੰਪ ਨੂੰ ਕ੍ਰਿਟਿਸਾਈਜ਼ ਕਰ ਰਹੀ ਹੈ ਕਿ ਉਹਨੇ ਯੀਲਡ ਕਰਤਾ ਜਾਂ ਦੂਜਾ, ਲੇਕਿਨ ਟਰੰਪ ਸਪੋਰਟਰ ਜਿਹੜੇ ਨੇ ਜਾਂ ਅਲਾਈਜ਼ ਨੇ ਉਹ ਡਿਫੈਂਡ ਕਰ ਰਹੇ ਨੇ। ਉਹਨਾਂ ਨੇ ਕਿਹਾ ਕਿ ਭਾਈ ਇਹ ਇਜ਼ਰਾਈਲ ਨੇ ਦੇਖਣਾ, ਉਹਨੇ ਜੇ ਕਰਨਾ ਤਾਂ ਆਪਣਾ ਤਬਾਹੀ ਕਰਵਾਏ, ਇਹ ਅਮਰੀਕਾ ਦੀ ਜੰਗ ਨਹੀਂ। ਔਰ ਇਹੀ ਕਾਰਨ ਹੈ ਕਿ 70% ਅਮਰੀਕਨ ਜਿਹੜਾ ਹੈ ਉਹ ਇਸ ਡੀਲ ਦੀ ਹਮਾਇਤ 'ਤੇ ਨੇ, ਜਿਹੜਾ ਮੈਮੋ ਆਫ ਅੰਡਰਸਟੈਂਡਿੰਗ ਹੈ। ਔਰ ਇੱਕ ਹੋਰ ਨੁਕਤੇ ਦੇ ਉੱਤੇ ਜਿਵੇਂ JD ਵੈਂਸ ਨੇ ਕਿਤੇ ਕਿਹਾ ਕਿ ਭਾਈ ਆਲਰੇਡੀ ਜਿਹੜੇ ਯੂਨਾਈਟਿਡ ਨੇਸ਼ਨਸ ਦੇ ਇੰਟਰਨੈਸ਼ਨਲ ਐਟੋਮਿਕ ਐਨਰਜੀ ਏਜੰਸੀ ਦੇ ਬੰਦੇ ਨੇ ਉਹ ਈਰਾਨ ਜਾ ਰਹੇ ਨੇ। ਈਰਾਨ ਨੇ ਕਿਹਾ ਬਿਲਕੁਲ ਨਹੀਂ, ਕੋਈ ਇਸ ਬਾਰੇ ਅਜੇ ਸਹਿਮਤੀ, ਉਹ ਬਾਅਦ ਦੀ ਗੱਲ ਹੋਏਗੀ, ਪਹਿਲਾਂ ਅਸੀਂ US ਵੇਵ ਸੈਂਕਸ਼ਨਸ ਔਨ ਇਰਾਨੀਅਨ ਆਇਲ ਸ਼ਿਪਸ। ਹੁਣ ਈਰਾਨ ਵਾਲੇ ਆਲਮੋਸਟ 47 ਸਾਲ ਬਾਅਦ ਅਗਲੇ 60 ਦਿਨ ਲਈ ਘੱਟੋ ਘੱਟ, ਹਾਲਾਂਕਿ ਵੀ ਹੋਪ ਕਿ ਅਲਟੀਮੇਟਲੀ ਡੀਲ ਹੋਏਗੀ, ਲੇਕਿਨ 2 ਮਹੀਨੇ ਉਹਨਾਂ ਨੂੰ ਮਿਲ ਗਏ ਕਿ ਭਾਈ ਲੁੱਡੀਆਂ ਪਾਓ ਤੇ ਮੌਜਾਂ ਲੁੱਟੋ ਤੇ ਬੁੱਲੇ ਲੁੱਟੋ। ਸੋ ਹੋਪਫੁਲੀ ਐਵਰੀਥਿੰਗ ਗੋਜ਼ ਫਾਈਨ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣ ਬ੍ਰੇਕ ਵਿਊਅਰਸ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਗੁਰੂ ਪਿਆਰੀ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ, ਪੁਰਜਾ ਪੁਰਜਾ ਕਟ ਮਰੈ ਕਬਹੂ ਨਾ ਛਾਡੈ ਖੇਤ। ਐਸੇ ਮਹਾਨ ਸੰਤ ਸਿਪਾਹੀ ਸੂਰਬੀਰ ਯੋਧੇ ਬਾਬਾ ਬੰਦਾ ਸਿੰਘ ਜੀ ਬਹਾਦਰ, ਸਿੱਖ ਕੌਮ ਦੇ ਸਭ ਤੋਂ ਪਹਿਲੇ ਸਿੱਖ ਬਾਦਸ਼ਾਹ, ਤਿੰਨਾਂ ਦਾ ਮਹਾਨ ਸ਼ਹੀਦੀ ਦਿਹਾੜਾ ਹਰ ਸਾਲ ਦੀ ਤਰ੍ਹਾਂ ਟਰਾਈ ਸਟੇਟ ਦੇ ਕੇਂਦਰੀ ਅਸਥਾਨ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਵਿਖੇ ਬੜੀ ਸ਼ਰਧਾ ਭਾਵਨਾ ਤੇ ਅਦਬ ਸਤਿਕਾਰ ਸਹਿਤ ਗੁਰਦੁਆਰਾ ਸਾਹਿਬ ਦੀ ਸਮੁੱਚੀ ਪ੍ਰਬੰਧਕ ਕਮੇਟੀ, ਸੇਵਾਦਾਰਾਂ ਦਾ ਸਹਿਯੋਗ, ਸਮੁੱਚੀਆਂ ਪੰਥਕ ਜਥੇਬੰਦੀਆਂ ਅਤੇ ਸੇਵਾ ਸੁਸਾਇਟੀਆਂ ਦੇ ਸਹਿਯੋਗ, ਸਮੁੱਚੀਆਂ ਸੰਗਤਾਂ ਦੇ ਸਹਿਯੋਗ ਨਾਲ ਬਾਬਾ ਬੰਦਾ ਸਿੰਘ ਬਹਾਦਰ ਇੰਟਰਨੈਸ਼ਨਲ ਸਿੱਖ ਸੁਸਾਇਟੀ ਨਿਊਯਾਰਕ ਦੇ ਸਮੁੱਚੇ ਸੇਵਾਦਾਰਾਂ ਵੱਲੋਂ ਬੜੀ ਸ਼ਰਧਾ ਭਾਵਨਾ ਅਦਬ ਸਤਿਕਾਰ ਸਹਿਤ 26, 27 ਅਤੇ 28 ਜੂਨ ਨੂੰ ਮਨਾਇਆ ਜਾ ਰਿਹਾ ਹੈ। 26 ਜੂਨ ਦਿਨ ਸ਼ੁੱਕਰਵਾਰ ਨੂੰ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਵਿਖੇ ਸਵੇਰੇ 10 ਵਜੇ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਹੋਏਗੀ, ਜਿਨ੍ਹਾਂ ਦੇ ਭੋਗ 28 ਜੂਨ ਦਿਨ ਐਤਵਾਰ ਨੂੰ ਸਵੇਰੇ 9:30 ਵਜੇ ਪੈਣਗੇ। 28 ਜੂਨ ਐਤਵਾਰ ਨੂੰ ਅੰਮ੍ਰਿਤ ਵੇਲੇ ਤੋਂ ਲੈ ਕੇ ਸਾਰਾ ਦਿਨ ਭਰ ਦੇ ਦੀਵਾਨ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਕੀਤੀ ਹੋਈ ਕੁਰਬਾਨੀ, ਕਾਇਮ ਕੀਤਾ ਖਾਲਸਾ ਰਾਜ, ਕੌਮ ਪ੍ਰਤੀ ਨਿਭਾਈਆਂ ਹੋਈਆਂ ਸੇਵਾਵਾਂ ਸਮਰਪਿਤ ਹੁੰਦਿਆਂ ਸਾਰਾ ਦਿਨ ਭਰ ਦੇ 28 ਤਰੀਕ ਨੂੰ ਦੀਵਾਨ ਸਜਾਏ ਜਾਣਗੇ। ਪੰਥ ਪ੍ਰਸਿੱਧ ਕੀਰਤਨੀ ਜਥੇ, ਪ੍ਰਚਾਰਕ, ਕਥਾਵਾਚਕ, ਰਾਗੀ ਢਾਡੀ ਸਾਹਿਬਾਨ ਅਤੇ ਪੰਥਕ ਬੁਲਾਰੇ ਆਪ ਸਾਰੀਆਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਨਗੇ।
ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ ਪਰਿਵਾਰਾਂ ਬੱਚਿਆਂ ਸਮੇਤ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਬਖਸ਼ਿਸ਼ਾਂ ਤੇ ਮਹਾਨ ਸ਼ਹੀਦਾਂ ਦੀਆਂ ਅਸੀਸਾਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 42 ਸਾਲਾਂ ਦੇ ਸ਼ਹੀਦੀ ਸਫ਼ਰ ਨੂੰ ਸਮਰਪਿਤ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਅਤੇ ਜੂਨ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਮਿਤੀ 26, 27 ਅਤੇ 28 ਜੂਨ ਨੂੰ ਗੁਰਦੁਆਰਾ ਦਸ਼ਮੇਸ਼ ਦਰਬਾਰ ਸਾਹਿਬ ਟੁਲੇਰੀ ਕੈਲੀਫੋਰਨੀਆ ਵਿਖੇ ਕਰਵਾਏ ਜਾ ਰਹੇ ਹਨ। ਮੌਜੂਦਾ ਪੰਥਕ ਹਾਲਾਤਾਂ ਅਤੇ ਭਵਿੱਖ ਦੀ ਕੌਮੀ ਰਣਨੀਤੀ ਬਾਰੇ ਚਰਚਾ ਲਈ ਭਾਈ ਤਰਲੋਚਨ ਸਿੰਘ, ਡਾਕਟਰ ਅਮਰਜੀਤ ਸਿੰਘ, ਭਾਈ ਪਵਨਦੀਪ ਸਿੰਘ ਵਰਜੀਨੀਆ, ਬੀਬੀ ਮਨਦੀਪ ਕੌਰ ਐਡਵੋਕੇਟ, ਭਾਈ ਅੰਮ੍ਰਿਤਪਾਲ ਸਿੰਘ, ਭਾਈ ਹਰਪਾਲ ਸਿੰਘ ਅਤੇ ਹੋਰ ਪੰਥ ਦੀਆਂ ਮਹਾਨ ਸ਼ਖਸੀਅਤਾਂ ਵੱਲੋਂ ਹਾਜ਼ਰੀ ਭਰੀ ਜਾਵੇਗੀ। 3 ਦਿਨ ਚੱਲਣ ਵਾਲੇ ਇਸ ਧਾਰਮਿਕ ਸਮਾਗਮ ਦੌਰਾਨ ਗੁਰਬਾਣੀ, ਕੀਰਤਨ, ਕਥਾ ਵਿਚਾਰ ਅਤੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਕਰਵਾਏ ਜਾਣਗੇ। ਆਓ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਅਤੇ ਸ਼ਹੀਦਾਂ ਦੀ ਕੁਰਬਾਨੀ ਨੂੰ ਸਿਜਦਾ ਕਰੀਏ। व्यूअर्स वेलकम बैक ऑन प्रोग्राम। सो व्यूअर्स गलबात करन जा रहे हैं कि पिछले दिनी पाकिस्तान के डिफेंस मिनिस्टर ख्वाजा आसिफ ने मीडिया नाल गलबात करदियां कहा कि जे भारत ने इंडस वाटर ट्रीटी की उलंघना करके पाकिस्तान का पानी रोकने की कोशिश की तो पाकिस्तान भारत के खिलाफ जंग विड़ देगा। इस बयान से भारतीय विदेश मंत्रालय ने बड़ा चीख चिहाड़ा पाया। सो इस बारे आप गलबात करन जा रहे हैं। सो असीं चाहांगे कि तुसीं इसी तरह बने रहना। देखण सुन लिया लिखण लई तुहाडा सब दा बहुत बहुत धन्नवाद जी। डॉक्टर साहब की कहना चाहोगे? देखो वैसे तो 20वीं सदी के खात्मे तो पहला ਜਿਹੜੇ UN ਐਕਸਪਰਟਸ ਦੀ ਇੱਕ ਰਿਪੋਰਟ ਸੀ ਬੜੀ ਡਿਟੇਲ ਦੇ ਵਿੱਚ ਕਿ 21ਵੀਂ ਸਦੀ ਦੀਆਂ ਜਿਹੜੀਆਂ ਜੰਗਾਂ ਨੇ ਜਾਂ ਲੜਾਈਆਂ ਨੇ ਉਹ ਪਾਣੀ ਦੇ ਮੁੱਦੇ ਤੇ ਹੋਣਗੀਆਂ ਕਿਉਂਕਿ ਜ਼ਾਹਰ ਹੈ ਕਿ ਇਹਨਾਂ ਆਲਮੋਸਟ 90 ਸਾਲਾਂ 'ਚ ਦੁਨੀਆ ਦੀ ਆਬਾਦੀ 1930 'ਚ ਲਗਭਗ 2 ਬਿਲੀਅਨ ਸੀ, ਅੱਜ 8 ਬਿਲੀਅਨ ਹੈ ਔਰ ਉਹਨਾਂ ਦੇ ਲਈ ਜੇ ਫੂਡ ਗਰੋ ਕਰਨਾ ਹੈ ਦੂਸਰਾ ਅਲਟੀਮੇਟਲੀ ਵੈਸੇ ਵੀ ਇਸ ਧਰਤੀ ਤੇ ਦਾ 2 ਹਿੱਸਾ ਪਾਣੀ ਹੈ लेकिन उन्नी धरती के उत्ते वध रही खलकत और वध रहे लोग और उन्होंने साधन और फिर खास तौर पर जोड़ा इफैक्ट क्लाइमेट चेंज का है ओजोन लेयर का जिदे थले ग्लेशियर पिघल रहे हैं जोड़ा उस मौसम च जदों कि कदे पानी दरियावां च नहीं सी हुंदा दरिया फ्लड हो रहे होंदे ने क्योंकि ग्लेशियर पिघल के ने और जदों पानी मीह की लोड़ हुंदी है उदों मीह पैंदा नहीं है। यही कारण है कि तुसी देखो यूरोप दे विच किस लैवल की हीट वेव चल रही है, भारत दे विच बुरा हाल है और इस किस्म दियां ईवन अग्गां भी लग रही ने। पिछले दिन पहला दिल्ली च अग लगन नाल किन्ने 30-35 मर गए, लखनऊ च जिहड़े बेचारे कोचिंग सेंटर दे विच बैठे स्टूडेंट 18 के 20 सड़ गए और उहदे च मैं देख रहा सी भी वड्डा कारण जिहड़ा ये भी है कि जिहड़ी हीट वेव जां दूजी है और बंद जिहड़े उन्होंने एयर कंडीशन भी अंदर लगे हुए ने वो कैपेसिटी तो बियॉन्ड जाते हैं और वो जो स्पार्क देंगे तो एकदम कोई उन्होंने एवैक्यूएशन का सिस्टम है ही नहीं है वो जा रहे हैं। सो कहने का मतलब ये है कि भी ये जदों कि ऑलरेडी हुण बेशक स्टेट ऑफ हार्म्यूज जितों दुनिया का 30% ऑयल क्रॉस करता है वो ही रीजन डिफरेंट न्यूक्लीयर ना बने ईरान या दूजे लेकिन जे असीं देखिए तो लै दे के कला यही नहीं भी पानी की डेफिशेंसी या पानी नूं कौन वध और खास तौर पर जिन्हां मुल्कां दे विचालियों जिहड़े दरिया अपर राइपेरियन होर मुल्क है लोअर राइपेरियन होर है दरिया निकलदा कितों है क्रॉस कितों करदा है एंड किते हुंदा है जाके मुल्कां दे विच भी झगड़े की थां। लेकिन खास तौर पर जदों भारत ने मार्च ਦੇ ਵਿੱਚ 2 ਸਾਲ ਪਹਿਲਾਂ ਜਿਹੜਾ ਫਾਲਸ ਫਲੈਗ ਆਪਰੇਸ਼ਨ ਕੀਤਾ ਪਹਿਲਗਾਮ 'ਚ ਔਰ ਫਿਰ ਉਸ ਹਵਾਲੇ ਦੇ ਨਾਲ ਉਹਨਾਂ ਨੇ ਪਾਕਿਸਤਾਨ ਦੇ ਉੱਤੇ ਅਟੈਕ ਕੀਤਾ ਜਿਸ ਨੂੰ ਆਪਰੇਸ਼ਨ ਸੰਦੂਰ ਦਾ ਨਾਮ ਦਿੱਤਾ ਗਿਆ। 7, 8, 9 3 ਦਿਨ ਜੰਗ ਚੱਲੀ। 10 ਮਈ ਨੂੰ ਜਿਹੜਾ ਉਹ ਸੀਜ਼ਫਾਇਰ ਟਰੰਪ ਦੇ ਕਹਿਣ ਮੁਤਾਬਕ 83 ਵਾਰੀ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਕਿ ਜੀ सीज़ फायर मैं करवाया टैरिफ की स्टिक इस्तेमाल करके। हुण इंडिया ने उस सारे फॉल्स फ्लैग और उस टकराव के
ਉਸ ਐਲੀਬਾਈ ਦੇ ਵਿੱਚ ਬਹਾਨੇ ਦੇ ਨਾਲ ਉਹਨਾਂ ਨੇ ਕਿਹਾ ਜੀ ਅਸੀਂ ਇੰਡਸ ਵਾਟਰ ਟਰੀਟੀ ਜਿਹੜੀ ਕਿ 1960 ਦੇ ਵਿੱਚ ਭਾਰਤ ਔਰ ਪਾਕਿਸਤਾਨ ਦੇ ਵਿਚਾਲੇ ਵਰਲਡ ਬੈਂਕ ਦੇ ਰਾਹੀਂ ਸਾਈਨ ਹੋਈ ਸੀ, ਕਰਾਚੀ ਦੇ ਵਿੱਚ ਜ਼ਾਹਰ ਹੈ, ਜਿਹਦੇ ਥੱਲੇ ਅਸੀਂ ਇੰਡਸ ਵਾਟਰ ਟਰੀਟੀ 'ਚ ਜਿਹੜਾ ਦਰਿਆਏ ਇੰਡਸ, ਚਨਾਹ ਤੇ ਜੇਹਲਮ ਇਹ ਪਾਕਿਸਤਾਨ ਦੇ ਮੰਨੇ ਗਏ ਸੀ ਔਰ ਸਤਲੁਜ, ਬਿਆਸ, ਰਾਵੀ ਇਹ ਇੰਡੀਅਨ ਆਕੂਪਾਈਡ ਪੰਜਾਬ ਦੇ ਦਰਿਆ ਮੰਨੇ ਗਏ ਸੀ। ਵੱਖਰੀ ਕਹਾਣੀ ਹੈ ਕਿ ਅਸੀਂ ਖੁਦ ਕਿਵੇਂ ਸਾਡਾ ਪਾਣੀ ਇੰਡੀਅਨ ਆਕੂਪਾਈਡ ਪੰਜਾਬ ਦਾ ਲੁੱਟ ਕੇ ਨਾਨ ਰਾਈਪੇਰੀਅਨ ਹਰਿਆਣੇ ਔਰ ਰਾਜਸਥਾਨ ਨੂੰ ਦਿੱਤਾ ਗਿਆ ਹੈ, ਅੱਜ ਤੱਕ ਵੀ ਦਿੱਤਾ ਜਾ ਰਿਹਾ ਵਿਦਆਊਟ ਐਨੀ ਕਾਸਟ, ਵਿਦਆਊਟ ਦੇ ਪੇਇੰਗ ਏ ਸਿੰਗਲ ਪੈਨੀ। ਆਲਮੋਸਟ ਜਿਹੜਾ 3/4 ਸਾਡਾ ਪਾਣੀ ਆਲਰੇਡੀ ਲੁੱਟਿਆ ਹੋਇਆ ਉਹਨਾਂ ਨੇ ਔਰ ਰਹਿੰਦਾ ਵੀ ਲੁੱਟਣ ਨੂੰ ਫਿਰਦੇ ਨੇ। ਪਰ ਜਿਹੜੀ ਟਰੀਟੀ ਵਰਲਡ ਬੈਂਕ ਨੇ ਕੀਤੀ ਸਾਲਸੀ ਉਹਨਾਂ ਦੀ, ਔਰ ਇਹ ਆਲਮੋਸਟ ਜਿਹੜੀ ਹੈ ਉਹ 1960 ਦੇ ਵਿੱਚ ਇਹ ਟਰੀਟੀ ਹੋਈ, ਲਗਭਗ 60-65 ਸਾਲ ਬੜੀ ਕਾਮਯਾਬੀ ਦੇ ਨਾਲ ਚੱਲ ਰਹੀ ਸੀ। ਉਹਨੂੰ ਸਸਪੈਂਡ ਕਰਨਾ ਔਰ ਉੱਥੇ ਆਪਣੀਆਂ ਇਲੈਕਸ਼ਨ ਕੈਂਪੇਨਸ ਵੇਲੇ ਮੋਦੀ ਨੇ ਵੀ, ਅਮਿਤ ਸ਼ਾਹ ਨੇ ਵੀ ਕਿਹਾ ਕਿ ਜੀ ਅਸੀਂ ਇਹ ਜਿਹੜਾ ਚਨਾਹ ਤੇ ਜੇਹਲਮ ਦੇ ਪਾਣੀ ਨੂੰ ਡਾਈਵਰਟ ਕਰਕੇ ਹਰਿਆਣੇ ਦੇ ਕਿਸਾਨਾਂ ਨੂੰ ਦਿਆਂਗੇ, ਪੰਜਾਬ ਦੇ ਕਿਸਾਨਾਂ ਨੂੰ ਦਿਆਂਗੇ, ਫਲਾਣੇ ਨੂੰ ਦਿਆਂਗੇ। ਇੱਧਰ ਵੀ ਉਹਨਾਂ ਨੇ, ਔਰ ਜਿਹੜਾ ਡਾਟਾ ਵਗੈਰਾ ਸ਼ੇਅਰਿੰਗ ਹੁੰਦੇ ਆ ਨਾ, ਇੰਡਸ ਵਾਟਰ ਕਮਿਸ਼ਨ ਹੈ, ਕੰਪਲੇਨਸ ਵੀ ਹੁੰਦੀਆਂ ਨੇ ਔਰ ਉਹਦੇ ਥੱਲੇ ਇੰਡੀਆ ਜਿਹੜਾ ਉਹਨਾਂ ਨੂੰ ਉਨਾ ਕੁ ਪਾਣੀ ਯੂਜ਼ ਕਰ ਸਕਦਾ, ਉਹ ਕੋਈ ਡੈਮ ਡੂਮ ਨਹੀਂ ਬਣਾ ਸਕਦਾ ਚਨਾਹ ਔਰ ਜੇਹਲਮ ਦੇ ਉੱਤੇ ਜਿੰਨਾ ਕਸ਼ਮੀਰ ਚੋਂ ਕਿਉਂਕਿ ਗੁਜ਼ਰਦੇ ਨੇ ਇੰਡੀਅਨ ਆਕੂਪਾਈਡ ਚੋਂ ਉਹਨਾਂ ਨੂੰ ਕਰਨ। ਲੇਕਿਨ ਇਹਦੇ ਬਾਵਜੂਦ ਕਿ ਵਰਲਡ ਬੈਂਕ ਦੇ ਚੇਅਰਪਰਸਨ ਮਿਸਟਰ ਬੰਗਾ ਨੇ ਵੀ ਇਹ ਇਮੀਡੀਏਟਲੀ ਕਿਹਾ ਸੀ ਕਿ ਬਈ ਇਹ ਜਿਹੜੀ ਟਰੀਟੀ ਹੈ ਉਹਦੇ 'ਚ ਕਿਸੇ ਧਿਰ ਨੂੰ ਕੋਈ ਇਹ ਹੱਕ ਨਹੀਂ ਹੈ ਕਿ ਉਹ ਵਨ ਸਾਈਡਡਲੀ ਕਹੇ ਜੀ ਕਿ ਬਈ ਉਹ ਇਹਦੇ 'ਚੋਂ ਬਾਹਰ ਆ ਗਿਆ ਜਾਂ ਉਹ ਇਹਨੂੰ ਨਹੀਂ ਮੰਨਦਾ। ਹਾਂ, ਜੇ ਕੋਈ ਕੰਪਲੇਨ ਹੈ ਜਾਂ ਦੂਜਾ ਉਹਦਾ ਕਮਿਸ਼ਨ ਹੈ, ਉਹਦੇ ਸਾਹਮਣੇ ਤੁਸੀਂ ਕੰਪਲੇਨ ਲਿਜਾ ਸਕਦੇ ਹੋ। ਲੇਕਿਨ ਇਹ ਰਿਪੀਟਡ ਥ੍ਰੈਟ ਇੰਡੀਆ ਵੱਲੋਂ ਇਸਤੇਮਾਲ ਹੋ ਰਹੀ ਹੈ ਔਰ ਇਸ ਦੇ ਉੱਤੇ ਹੁਣ ਕਿਉਂਕਿ ਪਾਕਿਸਤਾਨ ਇਸ ਵੇਲੇ ਹਾਈ ਫਲਾਈਂਗ ਹੈ, ਜ਼ਾਹਰ ਹੈ ਕਿ ਉਹਨਾਂ ਨੇ ਨਾ ਸਿਰਫ ਆਪਰੇਸ਼ਨ ਸੰਦੂਰ ਦੇ ਵੇਲੇ ਭਾਰਤ ਦਾ ਜਿਹੜਾ ਉਹ ਸਿਰ ਭੰਨਿਆ ਚੰਗੀ ਤਰ੍ਹਾਂ, ਰਾਦਰ ਨੱਕ ਰਗੜਾਇਆ, ਪਰ ਜਿਵੇਂ ਇਸ US ਇਰਾਨ ਪੀਸ ਡੀਲ ਦੇ ਵਿੱਚ ਪਾਕਿਸਤਾਨ ਨੇ ਸੈਂਟਰਲ ਰੋਲ ਪਲੇ ਕੀਤਾ ਹੈ। ਉਹਨਾਂ ਦੇ ਫੀਲਡ ਮਾਰਸ਼ਲ ਆਸਮ ਮਨੀਰ ਜਿਨ੍ਹਾਂ ਦੀ ਟਰੰਪ ਤਾਂ ਤਾਰੀਫ ਕਰਦਾ ਹੀ ਕਰਦਾ ਸੀ, JD ਵੈਂਸ ਨੇ ਜਿਵੇਂ ਸਵਿਟਜ਼ਰਲੈਂਡ ਦੇ ਵਿੱਚ ਤਾਰੀਫ ਕੀਤੀ ਹੈ ਔਰ ਇਹ ਸਾਰੇ ਤੋਂ ਈਵਨ ਇਸਲਾਮਿਕ ਵਰਲਡ ਦੇ ਵਿੱਚ ਸਾਊਦੀ ਅਰੇਬੀਆ ਨੇ ਉਹਨਾਂ ਦੇ ਨਾਲ ਡੀਲ ਕੀਤੀ ਹੈ, ਡਿਫੈਂਸ ਡੀਲ। ਔਰ ਇਸ ਵੇਲੇ ਇਹ ਵੀ ਹੈ ਕਿ ਵੀ ਇਹ ਜਿਹੜੇ ਮੁਲਕ ਨੇੜੇ ਆਏ ਨੇ ਉਹਨਾਂ 'ਚ ਕਤਰ ਵੀ ਹੈ, ਟਰਕੀ ਵੀ ਹੈ, ਇਜਿਪਟ ਵੀ ਹੈ। ਇਹ ਹੌਲੀ ਜਿਹੜੀ ਉਸ ਖੇਤਰ ਦੇ ਵਿੱਚ ਜਿਹੜੇ ਹੁਣ ਇਰਾਨ ਅਮਰੀਕਾ ਵਾਰ ਦੇ ਵਿੱਚ ਜਿਹੜੇ 7-8 ਐਲਾਈ ਸੀ ਇਸਲਾਮਿਕ ਛੋਟੀਆਂ ਇਹ ਗਲਫ ਵਾਲੇ ਮੁਲਕ, ਇਹ ਤਾਂ ਵਲਨਰੇਬਲ ਹੋ ਗਏ। ਸੋ ਹੁਣ ਜਿਹੜਾ ਨਵਾਂ ਆਰਡਰ ਬਣੇਗਾ ਉਹਦੇ ਥੱਲੇ ਜ਼ਾਹਰ ਹੈ ਲੋਕਲ ਲੈਵਲ ਦੀ ਉਹ ਪ੍ਰੋਟੈਕਸ਼ਨ ਲੱਭਣਗੇ, ਉਹ ਭਾਵੇਂ ਪਾਕਿਸਤਾਨ ਤੋਂ ਹੋਏ, ਈਰਾਨ ਤੋਂ ਹੋਏ। ਤੇ ਇਸ ਸਾਰੇ ਦੇ ਚੱਲਦੇ ਆ ਪਾਕਿਸਤਾਨ ਦਾ ਜ਼ਾਹਰ ਹੈ ਵੀ ਇਸ ਵੇਲੇ ਮਨੋਬਲ ਵੀ ਕਾਫੀ ਉੱਚਾ ਹੈ ਔਰ ਪਿਛਲੇ ਦਿਨਾਂ 'ਚ ਪਾਕਿਸਤਾਨ ਦੇ ਡਿਫੈਂਸ ਮਿਨਿਸਟਰ ਜਿਹੜੇ ਨੇ ਉਹਨਾਂ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਆ, ਨਿਊਜ਼ ਚੈਨਲ ਦੇ ਨਾਲ ਗੱਲ ਕਰਦੇ ਆ, ਜਿਹੜੇ ਨੇ ख्वाजा आसिफ ने डिफेंस मिनिस्टर, उन्होंने ये किया, he issued a belligerent warning that Islamabad would not hesitate to initiate a military conflict if it perceived India's management of Indus River system as a threat to its domestic water supply। कि जे भारत ने इंडस ਜਿਹੜਾ रिवर system ਦੇ ਗੜਬੜ ਕਰਕੇ ਪਾਕਿਸਤਾਨ ਨੂੰ ਜਿਹੜੀ ਹੈ ਉਹ ਪਾਣੀ ਦੀ ਕਿੱਲਤ ਦਿੱਤੀ ਤਾਂ ਫਿਰ ਅਸੀਂ ਭਾਰਤ ਦੇ ਖਿਲਾਫ ਜੰਗ ਵੱਲ ਵੀ ਵਧਣ ਤੋਂ ਜਿਹੜਾ ਹੈ ਉਹ ਪਿੱਛੇ ਨਹੀਂ ਹਟਾਂਗੇ। ਉਹਨਾਂ ਨੇ ਕਿਹਾ, ਦਾ ਮੋਮੈਂਟ ਵੀ ਫੀਲ that our national security and water is part of our national security is being threatened, we will go to war against India definitely। ਬੜੀ ਮਜ਼ਬੂਤ ਸਟੇਟਮੈਂਟ ਹੈ ਕਿ ਵੀ ਜੇ ਸਾਨੂੰ ਇਹ ਲੱਗਾ ਕਿ ਭਾਈ ਸਾਡੀ ਨੈਸ਼ਨਲ ਸਿਕਿਉਰਿਟੀ ਔਰ ਪਾਣੀ ਜਿਹੜਾ ਹੈ ਉਹ ਸਾਡੀ ਨੈਸ਼ਨਲ ਸਿਕਿਉਰਿਟੀ ਦਾ ਹਿੱਸਾ ਹੈ। ਪਾਕਿਸਤਾਨ ਦੀ ਇਕਨੋਮੀ ਵੀ ਐਗਰੀ ਇਕਨੋਮੀ ਹੈ ਔਰ ਸਾਰਾ ਜ਼ਰਖੇਜ਼ ਤਾਂ ਅਲਟੀਮੇਟਲੀ ਪਾਣੀ ਦੇ ਨਾਲ ਹੀ ਹੈ। ਉਹਨਾਂ ਨੇ ਕਿਹਾ ਵੀ ਜੇ ਸਾਡਾ ਈਵਨ ਵਾਟਰ ਜਿਹੜਾ ਸਾਡਾ ਨੈਸ਼ਨਲ ਸਿਕਿਉਰਿਟੀ ਦਾ ਹਿੱਸਾ ਹੈ ਉਹਨੂੰ ਕੋਈ ਥ੍ਰੈਟ ਹੋਈ ਤਾਂ ਵੀ ਵਿਲ ਗੋ ਟੂ ਵਾਰ ਅਗੇਂਸਟ ਇੰਡੀਆ, ਫਿਰ ਅਸੀਂ ਭਾਰਤ ਦੇ ਖਿਲਾਫ ਜਿਹੜਾ ਉਹ ਜੰਗ ਕਰਾਂਗੇ ਡੈਫੀਨੇਟਲੀ। ਭਾਈ ਕੋਈ ਕਿਸੇ ਨੂੰ
ਸ਼ੱਕ ਸ਼ੁਬਾ ਨਾ ਹੋਏ। ਬਿਲਕੁਲ ਇਸ ਦੇ ਉੱਤੇ ਪੂਰੀਆਂ ਚੀਕਾਂ ਮਾਰੀਆਂ ਨੇ ਇਹਨਾਂ ਨੇ, ਔਰ ਇਹਨਾਂ ਦੇ ਫੋਰਨ ਮਿਨਿਸਟਰੀ ਦਾ ਸਪੋਕਸਮੈਨ ਜਸਪਾਲ ਜਿਹੜਾ ਹੈ ਉਹ ਇਸ ਸਾਰੇ ਨੂੰ ਜਿਹੜਾ ਹੈ ਉਹ ਬੜੇ ਉੱਚੀ ਆਵਾਜ਼ ਦੇ ਵਿੱਚ ਜਿਹੜਾ ਕਹਿੰਦਾ ਰਣਧੀਰ ਜੈਸਵਾਲ desperate attempts to cover up its own failings, India slams Pakistan's Khwaja Asif over hostile war threat. तो इस वेले और इंडियन स्पॉन्सर्ड ही है बहुत कुछ, हालांकि इनर ग्रीवेंसेस भी ने लोगों के जो कुछ आज़ाद कश्मीर से चल रहा है। ਹੁਣ ਤੁਸੀਂ ਇੰਡੀਆ ਦੀ ਦਿਲਵਦੀ ਦੇਖੋ, ਹਾਲਾਂ ਪਾਕਿਸਤਾਨ ਦੀ ਜਿਹੜੇ ਵੀ ਨੀਤੀ ਘਾੜੇ ਨੇ, ਅਸੀਂ ਵੀ ਹੈਡ ਬੀਨ ਟੈਲਿੰਗ them for a long time, ਹੁਣ ਤਾਂ ਮੈਂ ਕਹਿਣਾ ਹੀ ਬੰਦ ਕਰ ਦਿੱਤਾ ਹੈ ਕਿ ਭਾਈ ਤੁਹਾਡਾ ਇਹ ਹੱਕ ਬਣਦਾ ਹੈ ਕਿ ਜੇ ਕਸ਼ਮੀਰੀਆਂ ਦੇ ਬਾਰੇ ਵੀ ਤੁਸੀਂ ਚਲੋ ਆਵਾਜ਼ ਚੁੱਕਦੇ ਹੋ, ਚੰਗੀ ਗੱਲ ਹੈ। ਸਿੱਖਾਂ ਦਾ ਮੁੱਦਾ ਹੈ ਪੰਜਾਬ ਦਾ, ਜਾਂ ਨਾਗਿਆਂ ਦੇ ਨਾਲ ਕੁਝ ਹੁੰਦਾ ਹੈ, ਜਾਂ ਭਾਰਤ ਦੇ ਬਾਕੀ ਮੁਸਲਮਾਨਾਂ ਨਾਲ ਕੁਝ ਹੁੰਦਾ, ਤੁਸੀਂ ਕਿਉਂ ਨਹੀਂ ਖੁੱਲ੍ਹ ਕੇ ਬੋਲਦੇ? ਇੰਡੀਆ ਦਾ ਕੋਈ ਓਪਰਚੁਨਿਟੀ ਨਹੀਂ ਜਾਣ ਦਿੰਦਾ। ਉਹ ਮੋਦੀ ਜਿਹੜਾ ਉਹ ਬਲੋਚਾਂ ਦੇ ਹੱਕ 'ਚ ਲਾਲ ਕਿਲੇ ਤੋਂ ਤਕਰੀਰ ਕਰ ਰਿਹਾ ਹੈ, ਉਹਨਾਂ ਦੇ ਅਫਗਾਨਿਸਤਾਨ ਦੇ ਤਾਲਿਬਾਨ ਰਜੀਮ ਦੇ ਨਾਲ ਲੱਗ ਕੇ ਉਹਨਾਂ ਨੂੰ UN 'ਚੋਂ ਵੀ ਜਿਹੜੀਆਂ ਨੇ ਉਹ ਸਹੂਲਤਾਂ ਦਵਾ ਰਿਹਾ ਕਿ ਭਾਈ ਇਹਨਾਂ ਦੇ ਨਾਲ ਗੱਲਬਾਤ ਕਰੋ। ਦੂਸਰੇ ਪਾਸੇ ਆ ਜੋ ਹੁਣ ਆਜ਼ਾਦ ਕਸ਼ਮੀਰ 'ਚ ਰਾਵਲਾਕੋਟ ਜਾਂ ਮੁਜ਼ੱਫਰਾਬਾਦ ਜਾਂ ਭਿੰਬਰ ਔਰ ਕੋਟਲੀ ਔਰ ਜਿਹੜੇ ਇਨਰ ਕੁਛ ਇਸ਼ੂ ਨੇ, ਉਹਨਾਂ ਦੇ ਉੱਤੇ ਇਸ ਦੇ ਵਿੱਚ ਹੀ ਉਹਨਾਂ ਦੀ ਫੋਰਨ ਮਿਨਿਸਟਰੀ ਨੇ ਜਿਸ ਲੈਵਲ ਦੀ ਗੱਲ ਕੀਤੀ ਡਾਇਰੈਕਟ, ਉਹ ਤਾਂ ਉਸ ਕੇਸ ਨੂੰ ਚੁੱਕ ਰਿਹਾ। ਉਹਨੇ ਕਿਹਾ ਕਿ ਜੀ ਇਹ ਜਿਹੜਾ ਖਵਾਜਾ ਆਸਿਫ ਹੈ ਇਹ ਪ੍ਰੋਵੋਕੇਟਿਵ ਉਹਦੀਆਂ ਮਿਲਟਰੀ ਥ੍ਰੈਟਸ ਨੇ, ਕਿਉਂਕਿ ਇਸਲਾਮਾਬਾਦ ਡੋਮੈਸਟਿਕ ਆਪਣੀਆਂ ਪ੍ਰੋਬਲਮ ਨੂੰ ਸੋਲਵ ਕਰਨ ਦੇ ਵਿੱਚ ਅਸਫਲ ਹੋ ਰਿਹਾ ਹੈ, ਔਰ ਇਹ ਉਹ ਰੂਥਲੈਸ ਓਪਰੇਸ਼ਨ ਕਰ ਰਹੇ ਨੇ ਜਿਹੜੇ ਡੈਮੋਨਸਟ੍ਰੇਸ਼ਨ ਨੇ ਸਵੀਪਿੰਗ ਥਰੂ ਪਾਕਿਸਤਾਨ ਆਕੂਪਾਈਡ ਕਸ਼ਮੀਰ। ਔਰ ਇਸ ਦੇ ਉੱਤੇ ਉਹਨੇ ਜੈਸਵਾਲ ਨੇ ਕਿਹਾ ਕਿ ਭਾਈ ਇਹ ਉਹਨਾਂ ਦਾ ਡੈਸਪਰੇਟ ਅਟੈਂਪਟ ਹੈ ਪਾਕਿਸਤਾਨ ਦਾ, ਜਿਹੜੀਆਂ ਇਨਰ ਫੇਲਿਅਰ ਨੇ ਉਹਦੇ ਨੂੰ ਹੈਂਡਲ ਕਰੋ, ਆਪਣਾ ਜਾ ਕੇ ਦੇਖੋ। The ongoing developments in Pakistan occupied Kashmir are a direct consequence of Pakistan's decades-long policy of systematic economic exploitation, denial of fundamental rights, and administrative oppression in areas under its illegal and forcible occupation. ਉਹ ਆਪਣਾ ਕੇਸ ਵੀ ਬਿਲਡ ਕਰ ਰਹੇ ਨੇ ਕਿ ਜਿਹੜਾ ਆਜ਼ਾਦ ਕਸ਼ਮੀਰ ਹੈ ਇਹ ਇਲੀਗਲੀ ਪਾਕਿਸਤਾਨ ਨੇ ਆਕੂਪਾਈ ਕੀਤੀ, ਇਹ ਚੋਂ ਨਿਕਲੋ। ਤੇ ਨਾਲ ਉਹਨਾਂ ਦੇ ਲਈ ਹਾਦਾ ਨਾਰਾ ਵੀ ਮਾਰ ਰਹੇ ਨੇ ਕਿ ਦੇਖੋ ਲੋਕਾਂ ਦੇ ਉੱਤੇ ਜ਼ੁਲਮ ਹੋ ਰਹੇ ਨੇ ਔਰ ਦੂਸਰੇ ਨੇ। ਸੋ ਮੈਨੂੰ ਇਹ ਲੱਗਦਾ ਹੈ ਕਿ ਵੀ ਜੇ ਉਹ ਇਸ ਲੈਵਲ ਦੇ ਇੰਟਰਫੇਅਰੈਂਸ ਦਹਿਸ਼ਤਗਰਦੀ ਤਾਂ ਕਰਦੇ ਹੀ ਨੇ, ਤਾਂ ਪਾਕਿਸਤਾਨ ਦੇ ਨੀਤੀ ਘਾੜਿਆਂ ਨੂੰ ਕੀ ਹੋਇਆ ਵੀ ਪੋਲੀਟੀਕਲੀ ਉਹ ਵਿਦਨ ਇੰਡੀਆ ਜੋ ਇੰਡੀਅਨ ਹਿੰਦੂ ਮੈਜੋਰਿਟੇਰੀਅਨ ਰੂਲ ਕਰ ਰਿਹਾ ਹੈ, ਸਿੱਖਾਂ ਨਾਲ ਕਰ ਰਿਹਾ ਹੈ, ਨਾਗਿਆਂ ਨਾਲ ਕਰ ਰਿਹਾ ਹੈ, ਭਾਰਤ ਦੇ ਮੁਸਲਮਾਨਾਂ ਨਾਲ ਕਰ ਰਿਹਾ ਹੈ, ਈਸਾਈਆਂ ਨਾਲ ਕਰ ਰਿਹਾ ਹੈ, ਦਲਿਤਾਂ ਨਾਲ ਕਰ ਰਿਹਾ। ਉਹ ਕਿਉਂ ਨਹੀਂ ਐਗਰੈਸਿਵਲੀ ਬੋਲਦੇ? ਔਰ ਪਤਾ ਨਹੀਂ ਇਹਨਾਂ ਨੂੰ ਇਹ ਕਦੋਂ ਅਸੀਂ ਤਾਂ ਹਮੇਸ਼ਾ ਹੀ ਮੈਂ ਉਹ ਸਟੇਟਮੈਂਟ ਉਹਦੀ ਨੈਪੋਲੀਅਨ ਦੀ ਅਕਸਰ ਦੁਹਰਾਉਂਦਾ ਵੀ ਹੈ ਕਿ ਭਾਈ ਦਾ ਬੈਸਟ ਫਾਰਮ ਆਫ ਡਿਫੈਂਸ ਇਜ਼ offense, attack and attack and attack, and ਜਿਹੜੇ ਇਸ਼ੂ ਅਸੀਂ ਚੁੱਕ ਰਹੇ ਹਾਂ ਜੋ ਇੰਡੀਆ ਕਰ ਰਿਹਾ ਉਹ ਜੈਨੂਇਨ ਨੇ। ਇਹ ਤਾਂ ਜੋ ਕੁਝ ਆਜ਼ਾਦ ਕਸ਼ਮੀਰ ਜਾਂ ਬਲੋਚਿਸਤਾਨ ਜਾਂ ਖੈਬਰ ਪਖਤੂਨਖਵਾ ਉਹ ਤਾਂ ਇੰਡੀਅਨ ਸਪਾਂਸਰਡ ਬਹੁਤ ਸਾਰਾ ਪਾਰਟ ਹੈ। ਇੱਧਰ ਤਾਂ ਜੈਨੂਇਨਲੀ ਅਸੀਂ ਸਫਰ ਕਰ ਰਹੇ ਹਾਂ, ਔਰ ਇੰਡੀਆ ਨੂੰ ਜਦੋਂ ਤੱਕ ਪਾਕਿਸਤਾਨ ਨੂੰ ਇਹ ਸਮਝ ਨਹੀਂ ਆਏਗੀ ਕਿ ਸਿੱਖ ਫੈਕਟਰ ਕਿੰਨਾ ਅਹਿਮ ਹੈ, ਈਵਨ ਉਹਨਾਂ ਦੇ ਆਪਣੇ ਨੈਸ਼ਨਲ ਇੰਟਰਸਟ ਵੀ, ਸਾਡਾ ਤਾਂ ਚਲੋ ਭਲਾ ਕਿੰਨਾ ਹੋਏਗਾ ਜਾਂ ਹੁੰਦਾ ਹੈ, ਅਸੀਂ ਤਾਂ ਆਪਣੀ ਲੜਾਈ ਲੜਾਂਗੇ ਕੋਈ ਸਾਡਾ ਸਾਥ ਦੇ ਜਾਂ ਨਾ ਦੇ, ਲੇਕਿਨ ਇਹ ਪਾਕਿਸਤਾਨ ਦੇ ਵੀ ਨੈਸ਼ਨਲ ਇੰਟਰਸਟ ਹੈ ਕਿ ਉਹ ਸਿੱਖ ਫੈਕਟਰ ਨੂੰ ਰਿਪੀਟਡਲੀ ਇੰਟਰਨੈਸ਼ਨਲ ਫੋਰਮਸ ਤੇ ਹਾਈਲਾਈਟ ਕਰੇ। ਇਸ ਤੋਂ ਵੱਡਾ ਤਮਾਚਾ ਜਿਹੜਾ ਹੈ ਜਾਂ ਇਸ ਤੋਂ ਵੱਡਾ ਐਂਟੀਡੋਟ ਇੰਡੀਅਨ ਪੋਇਜ਼ਨ ਦਾ ਹੋਰ ਕੋਈ ਨਹੀਂ ਹੈ। ਬਿਲਕੁਲ ਡਾਕਟਰ ਸਾਹਿਬ, ਤੁਹਾਨੂੰ ਬਹੁਤ ਬਹੁਤ ਧੰਨਵਾਦ। ਸੋ ਥੈਲੈਂਡ ਬ੍ਰੇਕ ਵਿਊਅਰਸ ਤੁਸੀਂ ਇਸ ਤਰ੍ਹਾਂ ਬਣੇ ਨਾਲ ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਸਾਲਾਂ ਦੇ ਸ਼ਹੀਦੀ ਸਫ਼ਰ ਨੂੰ ਸਮਰਪਿਤ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਅਤੇ ਜੂਨ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਮਿਤੀ 26, 27 ਅਤੇ 28 ਜੂਨ ਨੂੰ ਗੁਰਦੁਆਰਾ ਦਸ਼ਮੇਸ਼ ਦਰਬਾਰ ਸਾਹਿਬ ਟੁਲੇਰੀ ਕੈਲੀਫੋਰਨੀਆ ਵਿਖੇ ਕਰਵਾਏ ਜਾ ਰਹੇ ਹਨ।
ਮੌਜੂਦਾ ਪੰਥਕ ਹਾਲਾਤਾਂ ਅਤੇ ਭਵਿੱਖ ਦੀ ਕੌਮੀ ਰਣਨੀਤੀ ਬਾਰੇ ਚਰਚਾ ਲਈ ਭਾਈ ਤਰਲੋਚਨ ਸਿੰਘ, ਡਾਕਟਰ ਅਮਰਜੀਤ ਸਿੰਘ, ਭਾਈ ਪਵਨਦੀਪ ਸਿੰਘ ਵਰਜੀਨੀਆ, ਬੀਬੀ ਮਨਦੀਪ ਕੌਰ ਐਡਵੋਕੇਟ, ਭਾਈ ਅੰਮ੍ਰਿਤਪਾਲ ਸਿੰਘ, ਭਾਈ ਹਰਪਾਲ ਸਿੰਘ ਅਤੇ ਹੋਰ ਪੰਥ ਦੀਆਂ ਮਹਾਨ ਸ਼ਖਸੀਅਤਾਂ ਵੱਲੋਂ ਹਾਜ਼ਰੀ ਭਰੀ ਜਾਵੇਗੀ। 3 ਦਿਨ ਚੱਲਣ ਵਾਲੇ ਇਸ ਧਾਰਮਿਕ ਸਮਾਗਮ ਦੌਰਾਨ ਗੁਰਬਾਣੀ, ਕੀਰਤਨ, ਕਥਾ ਵਿਚਾਰ ਅਤੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਕਰਵਾਏ ਜਾਣਗੇ। ਆਓ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਅਤੇ ਸ਼ਹੀਦਾਂ ਦੀ ਕੁਰਬਾਨੀ ਨੂੰ ਸਿਜਦਾ ਕਰੀਏ। ਤੁਸੀਂ ਵੇਖ ਰਹੇ ਹੋ ਟੀਵੀ 84, ਇੱਕ ਅਜਿਹਾ ਚੈਨਲ ਜੋ ਪਾਬੰਦੀਆਂ ਦੇ ਬਾਵਜੂਦ ਵੀ ਸੱਚ ਨੂੰ ਆਧਾਰ ਬਣਾ ਕੇ ਸਿੱਖ ਸੰਘਰਸ਼, ਸਿੱਖ ਨਜ਼ਰੀਏ ਅਤੇ ਕੌਮੀ ਮੁੱਦਿਆਂ ਨੂੰ ਨਿਡਰਤਾ ਨਾਲ ਸਾਹਮਣੇ ਰੱਖਦਾ ਆ ਰਿਹਾ ਹੈ। ਹੁਣ ਇੱਕ ਵਾਰ ਫਿਰ ਭਾਰਤ ਵਿੱਚ ਟੀਵੀ 84 ਨੂੰ ਰਿਸਟ੍ਰਿਕਟ ਕਰ ਦਿੱਤਾ ਗਿਆ। ਸੱਚ ਨੂੰ ਦਬਾਇਆ ਤਾਂ ਜਾ ਸਕਦਾ ਹੈ, ਪਰ ਮਿਟਾਇਆ ਨਹੀਂ। ਅਸੀਂ ਖਾਮੋਸ਼ ਨਹੀਂ ਹੋਏ, ਸਾਡੀ ਆਵਾਜ਼ ਅਜੇ ਵੀ ਜਿਉਂਦੀ ਹੈ। ਭਾਰਤ ਤੋਂ ਬਾਹਰ ਟੀਵੀ 84 ਅਜੇ ਵੀ ਉਪਲਬਧ ਹੈ ਤੇ ਭਾਰਤ ਵਿੱਚ ਤੁਸੀਂ ਟੀਵੀ 84 ਦੀ ਵੈਬਸਾਈਟ ਤੇ ਸਾਡੀ ਪੂਰੀ ਰਿਪੋਰਟਿੰਗ, ਵੀਡੀਓਜ਼ ਅਤੇ ਸੱਚੀ ਜਾਣਕਾਰੀ ਵੇਖ ਸਕਦੇ ਹੋ। ਤਾਂ ਅੱਜ ਹੀ ਜੁੜੋ ਟੀਵੀ 84 ਦੀ ਵੈਬਸਾਈਟ ਦੇ ਨਾਲ, ਸਾਨੂੰ ਸਹਿਯੋਗ ਦਿਓ ਅਤੇ ਸੱਚ ਨਾਲ ਜੁੜੇ ਰਹੋ। ਟੀਵੀ 84, ਸੱਚ ਦੀ ਆਵਾਜ਼। ਵਿਊਅਰਸ ਵੈਲਕਮ ਬੈਕ ਫਰਮ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਦੇ ਭਾਰਤ ਵਿੱਚ ਅੰਬੈਸਡਰ ਸਾਜੀਓ ਗੋਰ ਅੰਬੈਸਡਰ ਘੱਟ ਤੇ ਵਾਇਸਰਾਏ ਜ਼ਿਆਦਾ ਬਣੇ ਹੋਏ ਹਨ। ਪਿਛਲੇ ਦਿਨੀ ਉਹਨਾਂ ਨੇ ਹੈਦਰਾਬਾਦ ਵਿੱਚ ਅਮਰੀਕਨ ਆਜ਼ਾਦੀ ਦੀ 250ਵੀਂ ਵਰ੍ਹੇਗੰਢ ਦਾ ਜਸ਼ਨ ਵੀ ਮਨਾਇਆ। ਤੇਲੰਗਾਨਾ ਸਰਕਾਰ ਵੱਲੋਂ ਅਮਰੀਕਨ ਕੌਂਸਲੇਟ ਦੇ ਨਾਲ ਲੱਗਦੀ ਸੜਕ ਡੋਨਲਡ ਟਰੰਪ ਐਵਨਿਊ ਰੱਖਿਆ ਗਿਆ ਔਰ ਅੰਬੈਸਡਰ ਗੋਰ ਨੇ ਤਾਮਿਲਨਾਡੂ ਦੇ ਮੁੱਖ ਮੰਤਰੀ ਵਿਜੇ ਨੂੰ ਉਸ ਦੇ 52ਵੇਂ ਜਨਮ ਤੇ ਮੁਬਾਰਕਾਂ ਵੀ ਦਿੱਤੀਆਂ ਔਰ ਭਾਰਤ ਸਰਕਾਰ ਸਰਜੀਓ ਗੋਰ ਸਾਹਮਣੇ ਪੂਰੀ ਤਰ੍ਹਾਂ ਵਿਛੀ ਹੋਈ ਹੈ। ਇਸ ਦਾ ਕਾਰਨ ਕੀ ਹੈ, ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਜਾਂ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਬ੍ਰਿਟਿਸ਼ਰਜ਼ ਨੇ ਜਾਂ ਬਰਤਾਨੀਆ ਨੇ ਸਾਡੇ ਕੰਟੀਨੈਂਟ ਤੇ ਰਾਜ ਕੀਤਾ ਤੇ ਪੰਜਾਬ ਦੇ ਉੱਤੇ ਤਾਂ 98 ਸਾਲ ਹੀ ਉਹਨਾਂ ਦਾ ਰਾਜ ਰਿਹਾ, 1849 ਤੋਂ 1947 ਤੱਕ। ਪਰ ਬਾਕੀ ਭਾਰਤ ਦੇ ਉੱਤੇ ਉਹ ਲਗਭਗ 200 ਸਾਲ ਕਾਬਜ਼ ਰਹੇ। ਹਾਲਾਂਕਿ ਕਿਸੇ ਵੀ ਪੀਰੀਅਡ ਦੇ ਵਿੱਚ, ਇਸ 200 ਸਾਲ ਦੇ ਪੀਰੀਅਡ 'ਚ ਉਹਨਾਂ ਦੀ ਗਿਣਤੀ ਅੰਗਰੇਜ਼ਾਂ ਦੀ ਭਾਰਤ ਦੇ ਵਿੱਚ 20,000 ਤੋਂ ਜ਼ਿਆਦਾ ਨਹੀਂ ਸੀ। ਲੇਕਿਨ ਉਹਨਾਂ ਨੇ ਉਹ ਸਿਸਟਮ ਕ੍ਰੀਏਟ ਕੀਤਾ ਜਿਹਦੇ 'ਚ ਕਿ ਉਹਨਾਂ 'ਚੋਂ ਹੀ ਜਿਹੜੇ ਉਹ ਲੋਕ ਕੱਢੇ ਜਿਹੜੇ ਆਪਣੇ ਲੋਕਾਂ ਨੂੰ ਦਬਾਉਂਦੇ ਸੀ ਔਰ ਇੱਧਰ ਉਹਨਾਂ ਨੂੰ ਰਾਏ ਬਹਾਦਰ, ਸਰਦਾਰ ਬਹਾਦਰ, ਖਾਨ ਬਹਾਦਰ, ਜੈਲਦਾਰ ਔਰ ਲੰਬੜਦਾਰ ਔਰ ਇਹ ਸਾਰੇ ਜਿਹੜੇ ਬੜੇ ਜਿਹੜੇ ਆਪਣੇ ਆਪ ਨੂੰ ਘੁੰਮਦੇ ਨੇ, ਇਹ ਸਾਰੇ ਹੀ ਉਹਨਾਂ ਦੇ ਕੁੱਤੇ ਹੀ ਸੀ ਕਿਤੇ ਨਾ ਕਿਤੇ ਬਣੇ ਹੋਏ। ਉਹਨਾਂ 'ਚੋਂ ਕੁਛ ਜੈਨੂਨ, ਹਾਲਾਂਕਿ ਸਾਡੇ ਮਾਤਾ ਜੀ ਇੱਕ ਪ੍ਰੋਗਰਾਮ ਦੇਖਦੇ ਨੇ, ਉਹਨਾਂ ਦੇ ਫਾਦਰ ਵੀ ਸਰਦਾਰ ਬਹਾਦਰ ਸੀ ਆਪਣੀ ਐਬਿਲਿਟੀ ਦੇ ਨਾਲ, ਜਿਸ ਫੀਲਡ 'ਚ ਉਹਨਾਂ ਨੇ ਕੰਮ ਕੀਤਾ ਸੀ ਉਹਦੇ ਥੱਲੇ। ਪਰ ਮੈਂ ਪੋਲੀਟੀਕਲੀ ਜਿਹੜੀਆਂ ਨੋਮੀਨੇਸ਼ਨਸ ਬਹੁਤ ਸਾਰੀਆਂ ਨੇ, ਉਹਨਾਂ ਨੇ ਇੱਕ ਵਾਰ ਕਿਹਾ ਜੀ ਤੁਸੀਂ ਥੋੜ੍ਹਾ ਜਿਹਾ ਇਹ ਪਾਰਟ ਵੀ ਰੱਖਿਆ ਕਰੋ। ਮੈਂ ਕਿਹਾ ਜੀ ਕੋਈ ਗੱਲ ਨਹੀਂ, ਇਹਨਾਂ ਨੂੰ ਹੁਣ ਕੁਦਰਤੀ ਖਿਆਲ ਆਇਆ। ਲੇਕਿਨ ਜਿਹੜੀ ਗੱਲ ਮੈਂ ਇਹ ਕਹਿਣਾ ਚਾਹੁੰਦਾ ਵੀ ਬੇਸ਼ੱਕ ਜਦੋਂ ਉਹਨਾਂ ਨੇ ਥੋੜ੍ਹੀ ਬਹੁਤ ਲਿਬਰਟੀ ਵੀ ਦਿੱਤੀ ਇਨਰ, ਜਦੋਂ ਅਸੈਂਬਲੀ 1936 ਤੱਕ ਪਹੁੰਚਦੇ ਆ ਜਾਂ ਦੂਜਾ, ਲੇਕਿਨ ਅਲਟੀਮੇਟਲੀ ਜਿਹੜਾ ਮੁਲਕ ਦਾ ਰੂਲਰ ਸੀ ਉਹ ਵਾਇਸਰਾਏ ਸੀ। ਉਹ ਜ਼ਾਹਰ ਹੈ ਬਰਤਾਨੀਆ 'ਚੋਂ ਹੀ ਆਉਂਦਾ ਸੀ, ਉਹ ਉਹਨੂੰ ਹੈਂਡਲ ਕਰਦਾ ਸੀ ਔਰ ਉਸ ਨੂੰ ਹੀ ਸਾਰੇ ਰਿਪੋਰਟ ਕਰਦੇ ਸੀ। ਹੁਣ ਕਹਿਣ ਨੂੰ ਤਾਂ ਹੋ ਗਿਆ ਜੀ 47 'ਚ ਆਜ਼ਾਦੀ ਮਿਲ ਗਈ ਔਰ ਫਿਰ ਵੀ ਆਜ਼ਾਦੀ ਤੋਂ ਬਾਅਦ ਵੀ ਕੁਛ ਸਾਲ, 1.5-2 ਸਾਲ ਜਿਹੜਾ ਉਹ ਗਵਰਨਰ ਜਨਰਲ, ਉਹਨੂੰ ਵਾਇਸਰਾਏ ਨਾ ਰਿਹਾ, ਗਵਰਨਰ ਜਨਰਲ ਕਹਿਣ ਲੱਗ ਗਏ ਮਾਊਂਟ ਬੈਟਨ, ਉਹ ਰਿਹਾ। ਲੇਕਿਨ ਫਿਰ ਹੋਇਆ ਕਿ ਜੀ ਹੁਣ ਡੈਮੋਕ੍ਰੇਸੀ ਹੋ ਗਈ, ਹੁਣ ਪ੍ਰਾਈਮ ਮਿਨਿਸਟਰ ਦੂਜੇ ਤੀਜੇ। ਪਰ ਜਿਹੜਾ ਰੁਝਾਨ ਹੁਣ ਜਿਹੜੇ ਐਂਬੈਸਡਰ ਹੁੰਦੇ ਨੇ, ਅਸੀਂ ਅੱਗੇ ਵੀ ਜ਼ਿਕਰ ਕੀਤਾ ਸੀ, ਉਹ ਜਿਸ ਮੁਲਕ ਦੇ ਵਿੱਚ ਐਂਬੈਸਡਰ ਬਣ ਕੇ ਜਾਂਦੇ ਨੇ, ਸਫੀਰ ਜਾਂ ਰਾਜਦੂਤ ਜਾਂ ਐਨਵੋਏ, ਕਿਆ ਉਹ ਉਹਨਾਂ ਦਾ ਮਕਸਦ ਉਸ ਦੇਸ਼ ਦੇ ਜਿਹੜੇ ਉੱਥੇ ਸ਼ਹਿਰੀ ਨੇ ਜਾਂ ਜਿਸ ਦੇਸ਼ 'ਚੋਂ ਗਏ ਨੇ, ਉਹਨਾਂ ਨੇ ਜਿਵੇਂ ਕੌਂਸਲਰ ਸਰਵਿਸਿਜ਼ ਨੇ, ਵੀਜ਼ੇ ਨਾਲ ਰਿਲੇਟਡ ਹੈ, ਦੂਸਰਾ ਔਰ ਮੁਲਕ ਦਾ ਸਟੈਂਡ ਉਸ ਦੇ ਤੱਕ ਪਹੁੰਚਾਉਣਾ, ਜਿਹੜਾ ਡਿਪਲੋਮੇਸੀ ਕੋਈ ਬਿਟਰਨੈਸ ਹੋਏ, ਕੋਈ ਕਲੈਸ਼ ਆਫ ਇੰਟਰਸਟ ਹੋਏ ਜਾਂ ਦੂਜਾ, ਉਹ ਇਵੇਂ ਨਹੀਂ ਹੁੰਦਾ ਕਿ ਜੀ ਜਾ ਕੇ ਪਬਲਿਕਲੀ ਉਹ ਚੀਫ ਮਿਨਿਸਟਰਸ ਨੂੰ ਮਿਲਣ, ਸੈਰੇਮਨੀਜ਼ ਦਾ ਉਦਘਾਟਨ ਕਰਨ ਜਾਂ ਵਿਦਨ ਐਮਬੈਸੀ ਉਹ ਆਪਣੀ ਕੋਈ ਸੈਰੇਮਨੀ, ਆਪਣੀ
ਫਾਊਂਡੇਸ਼ਨ ਡੇ ਮਨਾ ਲੈਣ, ਆਪਣਾ ਬਰਥਡੇ ਮਨਾ ਲੈਣ, ਕਿਸੇ ਹੋਰ ਦੀ ਸੈਲੀਬ੍ਰੇਸ਼ਨ ਕਰ ਲੈਣ। ਹਾਂ, ਇਹ ਹੁੰਦਾ ਵੀ ਕਿਸੇ ਖਾਸ ਜਿਹੜੀ ਹੋਸਟ ਕੰਟਰੀ ਹੈ, ਜਿਹਦੇ ਉਹ ਐਂਬੈਸਡਰ ਨੇ, ਉਹ ਕੋਈ ਫੰਕਸ਼ਨ ਆਰਗੇਨਾਈਜ਼ ਕਰਦੇ ਨੇ, ਅੱਡ ਡਿਪਲੋਮੈਟਸ ਨੂੰ ਇਨਵਾਈਟ ਕਰਦੇ ਨੇ, ਉਹਦੇ 'ਚ ਜਾ ਹੁਣ ਸਰਜੀਓ ਗੌਰ ਪਹਿਲਾਂ ਤਾਂ ਐਂਬੈਸਡਰ ਦੇ ਨਾਲ ਉਹਨੂੰ ਸਪੈਸ਼ਲ ਐਨਵਾਏ ਬਣਾਇਆ। ਐਨਵਾਏ ਜਿਹੜਾ ਸੈਂਟਰਲ ਏਸ਼ੀਆ ਔਰ ਸਾਊਥ ਏਸ਼ੀਆ ਦਾ, ਜਿਹੜਾ ਇੰਡੀਆ ਨੇ ਐਕਸੈਪਟ ਕਰ ਲਿਆ, ਕਿਉਂਕਿ ਉਸ ਤੋਂ ਪਹਿਲਾਂ ਜਦੋਂ ਸਪੈਸ਼ਲ ਐਨਵਾਏ ਪਾਕਿਸਤਾਨ, ਅਫਗਾਨਿਸਤਾਨ, ਇੰਡੀਆ, ਕਸ਼ਮੀਰ ਮੁੱਦੇ ਤੇ ਓਬਾਮਾ ਨੇ ਐਡਮਿਨਿਸਟ੍ਰੇਸ਼ਨ ਨੇ ਨੋਮੀਨੇਟ, ਇੰਡੀਆ ਨੇ ਕਿਹਾ ਜੀ ਨਾ ਅਸੀਂ ਤਾਂ। ਹੁਣ ਸਰਜੀਓ ਗੌਰ ਜਿਹੜਾ ਹੈ ਉਹ ਜਿਵੇਂ ਉੱਥੇ ਬੈਠ ਕੇ, ਉਹ ਐਂਬੈਸਡਰ ਤਾਂ ਉਹ ਕੋਈ ਬਹਿੰਦਾ ਹੀ ਨਹੀਂ ਹੈ ਆਪਣੇ ਐਂਬੈਸੀ ਦੇ ਵਿੱਚ। ਉਹ ਤਾਂ ਇਸ ਤਰ੍ਹਾਂ ਹੈ ਜਿਵੇਂ ਕਿ ਸੱਚਮੁੱਚ ਹੀ ਵਾਇਸ ਰਾਏ ਹੋਏ, ਕਦੇ ਇੱਧਰ ਉਦਘਾਟਨ ਕਰ ਰਿਹਾ, ਕਦੇ ਉੱਧਰ ਜਾ ਰਿਹਾ। ਬੰਗਾਲ ਦੇ ਚੀਫ ਮਿਨਿਸਟਰ ਨੇ ਇਲੈਕਸ਼ਨਾਂ ਜਿੱਤੀਆਂ, ਵਧਾਈਆਂ। ਅਸਾਮ ਦੇ ਸਹੁੰ ਚੁੱਕ ਸਮਾਗਮ ਦੇ ਵਿੱਚ ਪਹੁੰਚ ਗਿਆ। ਹੁਣ ਇਹ ਜਿਹੜਾ ਵਰ੍ਹਾ ਚੱਲ ਰਿਹਾ ਅਮਰੀਕਾ ਦਾ 250ਵਾਂ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਦਾ ਜਿਹੜਾ ਉਹ ਦਿਨ ਵੀ ਹੈ ਉਹਨਾਂ ਦੀ, ਅਮਰੀਕਾ ਦਾ, ਜਿਹਨੂੰ ਅਸੀਂ ਫਰੀडम 250 ਦੇ ਥੱਲੇ ਨੂੰ ਸੈਲੀਬ੍ਰੇਟ ਕੀਤਾ ਜਾ ਰਿਹਾ ਹਰ ਪਾਸੇ। ਹੁਣ ਵਿਦਿਨ ਅਮਰੀਕਾ ਤਾਂ ਸੈਲੀਬ੍ਰੇਸ਼ਨ ਸਮਝ ਆਈ। ਤੁਸੀਂ ਦੁਨੀਆ ਦੇ ਕਿਸੇ ਹੋਰ ਮੁਲਕ 'ਚ ਨਹੀਂ ਦੇਖੋਗੇ ਕਿ ਭਾਈ ਉੱਥੇ ਦੇ ਮਿਨਿਸਟਰ ਆ ਰਹੇ ਨੇ ਜਾਂ ਉਹਨਾਂ ਦੇ ਚੀਫ ਮਿਨਿਸਟਰ ਆ ਰਹੇ ਨੇ ਜਾਂ ਦੂਜੇ ਕਿ ਜੀ ਅਸੀਂ ਅਮਰੀਕਾ ਦਾ 250ਵਾਂ ਜਿਹੜਾ ਫਰੀडम ਡੇ ਸੈਲੀਬ੍ਰੇਟ ਕਰ। ਹੁਣ ਦੋ ਖਬਰਾਂ ਮੇਰੇ ਸਾਹਮਣੇ ਨੇ। US marks Freedom 250 in Hyderabad, road near consulate renamed Donald Trump Avenue। ਹੁਣ ਇਹ ਤੇਲੰਗਾਨਾ ਗਵਰਨਮੈਂਟ, ਕਿਉਂਕਿ ਹੈਦਰਾਬਾਦ ਤੇਲੰਗਾਨਾ 'ਚ ਹੈ, ਕਿਸੇ ਵੇਲੇ ਆਂਧਰਾ ਪ੍ਰਦੇਸ਼ ਦੀ ਕੈਪੀਟਲ ਹੁੰਦੀ ਸੀ। ਹੁਣ ਉਹਦੇ 'ਚ ਉਹਨਾਂ ਨੇ ਤੇਲੰਗਾਨਾ ਗਵਰਨਮੈਂਟ ਨੇ ਫੰਕਸ਼ਨ ਕੀਤਾ। ਉਹਦੇ 'ਚ ਉਹਨਾਂ ਦਾ ਡਿਪਟੀ ਚੀਫ ਮਿਨਿਸਟਰ ਬੈਠਾ ਹੈ ਜਿਹੜਾ ਮਿਸਟਰ ਮਾਲੂ ਭੱਟੀ ਵਿਕਰਮਾਕਾ, ਫਿਰ ਮਿਸਟਰ ਸਰਜੀਓ ਗੌਰ ਬੈਠਾ ਹੈ ਔਰ ਉਹਨਾਂ ਦੇ ਨਾਲ ਉਹ ਉੱਥੇ ਫਰੀडम ਮਨਾ ਰਹੇ ਨੇ, ਫਰੀडम ਡੇ ਅਮਰੀਕਾ ਦਾ। ਐਨ ਇਵੈਂਟ ਟਾਈਟਲ Freedom 250 on Tuesday. The highlight of the evening was the unveiling of a ceremonial plaque commemorating the renaming of the road adjoining the US consulate in Hyderabad as Donald Trump Avenue। ਸੜਕ ਦਾ ਨਾਂ ਹੀ ਬਦਲ ਦਿੱਤਾ। ਹੁਣ ਡੋਨਲਡ ਟਰੰਪ ਦਾ ਨਾਂ ਜਿਹੜਾ ਉੱਥੇ ਗੂੰਜੇਗਾ ਹੈਦਰਾਬਾਦ ਦੀ ਉਸ ਸੜਕ ਦੇ ਉੱਤੇ। ਔਰ ਇਹ ਤੇਲੰਗਾਨਾ ਗਵਰਨਮੈਂਟ ਨੇ ਕੀਤਾ। ਉਹਨਾਂ ਨੇ ਕਿਹਾ ਜੀ ਇਹ ਟ੍ਰਿਬਿਊਟ ਹੈ ਯੂਨਾਈਟਿਡ ਸਟੇਟਸ ਨੂੰ, ਐਕਨੋਲੇਜਮੈਂਟ ਹੈ ਕਿ ਭਾਈ ਸਾਡੇ ਜਿਹੜੇ ਨੇ ਅਸੀਂ ਕਿੰਨੇ ਹੀ ਰੈਵੀਅਰ ਕਰਦੇ ਹਾਂ। ਔਰ ਐਂਬੈਸਡਰ ਗੌਰ ਨੇ ਵੀ ਇਹ ਕਿਹਾ ਕਿ ਭਾਈ ਇਹ ਜਿਹੜਾ ਬਹੁਤ ਕੰਟਰੀਬਿਊਸ਼ਨਸ ਨੇ ਤੁਹਾਡੀਆਂ, ਨੋਵੇਅਰ ਇਨ ਦਾ ਹਾਈ ਸਪੀਡ ਟ੍ਰੈਜੈਕਟਰੀ ਆਫ ਆਵਰ ਪਾਰਟਨਰਸ਼ਿਪ ਮੋਰ ਐਵੀਡੈਂਟ ਦੈਨ ਇਨ ਹੈਦਰਾਬਾਦ ਹਾਈਟੈਕ ਸਿਟੀ ਔਰ ਇਹ ਉਹ ਸਾਰਾ। ਹੁਣ ਇਹ ਆਪਣੇ ਆਪ ਦੇ ਵਿੱਚ ਜਿਹਨੂੰ ਤੁਸੀਂ ਟੂ ਮੱਚ ਕਹਿ ਸਕਦੇ ਹੋ। ਫਿਰ ਗੱਲ ਕੱਲੀ ਤੇਲੰਗਾਨਾ ਤੱਕ ਨਹੀਂ ਮੁੱਕੀ। ਦੂਸਰੀ ਖਬਰ, US ਐਂਬੈਸਡਰ ਗੌਰ ਐਕਸਟੈਂਡ ਵਿਸ਼ੇਸ ਟੂ ਤਮਿਲਨਾਡੂ CM ਵਿਜੇ ਔਨ ਹਿਸ 52nd ਬਰਥਡੇ। ਹੁਣ ਚੇਨਈ US ਐਂਬੈਸਡਰ ਟੂ ਇੰਡੀਆ ਸਰਜੀਓ ਗੌਰ ਔਨ ਮੰਡੇ, ਉਹ ਫੁੱਲਾਂ ਦਾ ਲੈ ਕੇ ਗੁਲਦਸਤਾ ਉਹਨੂੰ ਮਿਲ ਰਹੇ ਨੇ, ਔਰ ਐਕਸਟੈਂਡਡ ਬਰਥਡੇ ਗ੍ਰੀਟਿੰਗਸ ਟੂ ਤਮਿਲਨਾਡੂ ਚੀਫ ਮਿਨਿਸਟਰ ਜੋਸਫ ਵਿਜੇ on latest 52nd birthday and discussed opportunity to strengthen cooperation between India and United States across key sectors। ਔਰ ਇਸ ਦੇ ਉੱਤੇ ਈਵਨ ਜਿਹੜਾ ਉਹ ਉਹਨਾਂ ਨੇ ਟਵੀਟ ਵੀ ਕੀਤਾ ਸਰਜੀਓ ਗੌਰ ਨੇ। ਟੁਡੇ ਆਈ ਕਾਲਡ ਔਨ CMO ਤਮਿਲਨਾਡੂ C ਜੈਸਵ ਵਿਜੇ to wish him a very happy birthday and to discuss the immense potential for deeper cooperation between our two nations across trade and investment, technology, supply chains, manufacturing, pharmaceuticals and energy। ਹੁਣ ਇਹ ਜਿਹੜੀ ਡਿਸਕਸ਼ਨ ਹੈ ਅਮਰੀਕਾ ਦੀ, ਇਹ ਤਾਂ ਸੈਂਟਰਲ ਗਵਰਨਮੈਂਟ ਦੇ ਨਾਲ, ਇਹ ਸਬਜੈਕਟ ਤਾਂ ਸਟੇਟ ਦੇ ਕੋਲ ਹੈ ਹੀ ਨਹੀਂ। ਲੇਕਿਨ ਜਿਹੜੀ ਜਿਸ ਲੈਵਲ ਦੇ ਉੱਤੇ ਸਰਜੀਓ ਗੌਰ ਭਾਰਤ ਦੇ ਵਿੱਚ ਸਟੇਟਾਂ ਦੇ ਵਿੱਚ ਜਾ ਕੇ ਚੀਫ ਮਿਨਿਸਟਰਸ ਉਹਨਾਂ ਨੂੰ ਰਿਪੋਰਟ ਕਰਦੇ ਨੇ, ਜਦੋਂ ਉਹਨਾਂ ਨੇ ਅਜੇ ਚਾਰਜ ਲਿਆ ਹੀ ਸੀ, ਵੈਸਟਰਨ ਕਮਾਂਡ ਨੇ ਆਪਰੇਸ਼ਨ ਸੰਦੂਰ ਦੇ ਉੱਤੇ ਜਿਹੜਾ ਹੈ ਉਹ ਬਰੀਫ ਕੀਤਾ। ਨਤੀਜਾ ਇਹ ਹੈ ਕਿ ਭਾਈ ਇਹ ਇਸ ਤੋਂ ਈਵਨ ਜਿਹੜਾ ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਸਰਜੀਓ ਗੌਰ ਇਨਫੈਕਟ ਐਂਬੈਸਡਰ ਜਾਂ ਸਪੈਸ਼ਲ ਐਨਵਾਈ ਨਹੀਂ ਨੇ, ਇਸ ਵੇਲੇ ਵਾਇਸ ਰਾਏ ਨੇ। ਔਰ ਇਹ ਗੱਲ ਈਵਨ ਕਾਂਗਰਸ ਨੇ ਵੀ ਕਿਤੇ ਨਾ ਕਿਤੇ ਭਾਂਪੀ ਹੈ। ਕਾਂਗਰਸ ਅਰਜਿਸ ਸੈਂਟਰ not to rush to sign trade pact with US। ਉਹਨਾਂ ਨੇ ਕਿਹਾ ਕਿ ਭਾਈ ਇਹ ਜਿਹੜਾ ਇਸ ਵੇਲੇ US ਪ੍ਰੈਸ਼ਰ ਚੱਲ ਰਿਹਾ ਹੈ ਔਰ ਇਹਦੇ ਥੱਲੇ ਆ ਕੇ ਟ੍ਰੇਡ ਪੈਕਟ ਸਾਈਨ ਨਾ ਕਰੋ।
ਲੇਕਿਨ ਮੈਨੂੰ ਇਹ ਲੱਗਦਾ ਕਿ ਬਈ ਉਹ ਹੁਣ ਜਿਹੜਾ ਸ਼ਬਦ ਤੁਸੀਂ ਕਿਹਾ ਕਿ ਵੀ ਭਾਰਤ ਸਰਕਾਰ ਤਾਂ ਪੂਰੀ ਤਰ੍ਹਾਂ ਵਿਛੀ ਹੋਈ ਹੈ, ਇਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਕਿੰਨੀ ਕਿਨਾਂ ਦੀ ਇੰਡੀਪੈਂਡੈਂਸ ਜਾਂ ਸੋਵਰਨਿਟੀ ਰਹਿ ਗਈ ਹੈ ਕਿ ਇੱਕ ਐਂਬੈਸਡਰ ਜਿਹੜਾ ਹੈ ਉਹ ਇਨਫੈਕਟ ਐਜ਼ ਏ ਵਾਇਸਰॉय ਉਹਨਾਂ ਦੀ ਧਰਤੀ ਦੇ ਉੱਤੇ ਜਿਹੜਾ ਉਹ ਆਪਣਾ ਰੋਲ ਅਦਾ ਕਰ ਰਿਹਾ ਹੈ। ਬਿਲਕੁਲ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣ ਬ੍ਰੇਕ ਆਫ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਤੁਸੀਂ ਵੇਖ ਰਹੇ ਹੋ ਟੀਵੀ 84, ਇੱਕ ਅਜਿਹਾ ਚੈਨਲ ਜੋ ਪਾਬੰਦੀਆਂ ਦੇ ਬਾਵਜੂਦ ਵੀ ਸੱਚ ਨੂੰ ਆਧਾਰ ਬਣਾ ਕੇ ਸਿੱਖ ਸੰਘਰਸ਼, ਸਿੱਖ ਨਜ਼ਰੀਏ ਅਤੇ ਕੌਮੀ ਮੁੱਦਿਆਂ ਨੂੰ ਨਿਡਰਤਾ ਨਾਲ ਸਾਹਮਣੇ ਰੱਖਦਾ ਆ ਰਿਹਾ ਹੈ। ਹੁਣ ਇੱਕ ਵਾਰ ਫਿਰ ਭਾਰਤ ਵਿੱਚ ਟੀਵੀ 84 ਨੂੰ ਰਿਸਟ੍ਰਿਕਟ ਕਰ ਦਿੱਤਾ ਗਿਆ। ਸੱਚ ਨੂੰ ਦਬਾਇਆ ਤਾਂ ਜਾ ਸਕਦਾ ਹੈ ਪਰ ਮਿਟਾਇਆ ਨਹੀਂ। ਅਸੀਂ ਖਾਮੋਸ਼ ਨਹੀਂ ਹੋਏ, ਸਾਡੀ ਆਵਾਜ਼ ਅਜੇ ਵੀ ਜਿਉਂਦੀ ਹੈ। ਭਾਰਤ ਤੋਂ ਬਾਹਰ ਟੀਵੀ 84 ਅਜੇ ਵੀ ਉਪਲਬਧ ਹੈ ਤੇ ਭਾਰਤ ਵਿੱਚ ਤੁਸੀਂ ਟੀਵੀ 84 ਦੀ ਵੈਬਸਾਈਟ ਤੇ ਸਾਡੀ ਪੂਰੀ ਰਿਪੋਰਟਿੰਗ, ਵੀਡੀਓਜ਼ ਅਤੇ ਸੱਚੀ ਜਾਣਕਾਰੀ ਵੇਖ ਸਕਦੇ ਹੋ। ਤਾਂ ਅੱਜ ਹੀ ਜੁੜੋ ਟੀਵੀ 84 ਦੀ ਵੈਬਸਾਈਟ ਦੇ ਨਾਲ, ਸਾਨੂੰ ਸਹਿਯੋਗ ਦਿਓ ਅਤੇ ਸੱਚ ਨਾਲ ਜੁੜੇ ਰਹੋ। ਟੀਵੀ 84, ਸੱਚ ਦੀ ਆਵਾਜ਼। 42 ਸਾਲਾਂ ਦੇ ਸ਼ਹੀਦੀ ਸਫ਼ਰ ਨੂੰ ਸਮਰਪਿਤ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਅਤੇ ਜੂਨ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਮਿਤੀ 26, 27 ਅਤੇ 28 ਜੂਨ ਨੂੰ ਗੁਰਦੁਆਰਾ ਦਸ਼ਮੇਸ਼ ਦਰਬਾਰ ਸਾਹਿਬ, ਟੁਲੇਰੀ, ਕੈਲੀਫੋਰਨੀਆ ਵਿਖੇ ਕਰਵਾਏ ਜਾ ਰਹੇ ਹਨ। ਮੌਜੂਦਾ ਪੰਥਕ ਹਾਲਾਤਾਂ ਅਤੇ ਭਵਿੱਖ ਦੀ ਕੌਮੀ ਰਣਨੀਤੀ ਬਾਰੇ ਚਰਚਾ ਲਈ ਭਾਈ ਤਰਲੋਚਨ ਸਿੰਘ, ਡਾਕਟਰ ਅਮਰਜੀਤ ਸਿੰਘ, ਭਾਈ ਪਵਨਦੀਪ ਸਿੰਘ ਵਰਜੀਨੀਆ, ਬੀਬੀ ਮਨਦੀਪ ਕੌਰ ਐਡਵੋਕੇਟ, ਭਾਈ ਅੰਮ੍ਰਿਤਪਾਲ ਸਿੰਘ, ਭਾਈ ਹਰਪਾਲ ਸਿੰਘ ਅਤੇ ਹੋਰ ਪੰਥ ਦੀਆਂ ਮਹਾਨ ਸ਼ਖਸੀਅਤਾਂ ਵੱਲੋਂ ਹਾਜ਼ਰੀ ਭਰੀ ਜਾਵੇਗੀ। 3 ਦਿਨ ਚੱਲਣ ਵਾਲੇ ਇਸ ਧਾਰਮਿਕ ਸਮਾਗਮ ਦੌਰਾਨ ਗੁਰਬਾਣੀ, ਕੀਰਤਨ, ਕਥਾ ਵਿਚਾਰ ਅਤੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਕਰਵਾਏ ਜਾਣਗੇ। ਆਓ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਅਤੇ ਸ਼ਹੀਦਾਂ ਦੀ ਕੁਰਬਾਨੀ ਨੂੰ ਸਿਜਦਾ ਕਰੀਏ। ਵਿਊਅਰਸ, ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ, ਅਖੀਰਲੇ ਸਮੇਂ 'ਚ ਆਪਾਂ ਪਹੁੰਚ ਚੁੱਕੇ ਹਾਂ। ਇਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਮਹਾਰਾਸ਼ਟਰ ਸਰਕਾਰ ਵੱਲੋਂ ਤਖਤ ਸ੍ਰੀ ਹਜ਼ੂਰ ਸਾਹਿਬ ਤੇ ਪੂਰੀ ਤੌਰ ਤੇ ਕਬਜ਼ਾ ਕਰਨ ਲਈ ਇੱਕ ਨਵਾਂ ਕਾਨੂੰਨ ਲਿਆਂਦਾ ਗਿਆ ਹੈ ਔਰ 70 ਸਾਲ ਪਹਿਲਾਂ 1956 ਵਿੱਚ ਹਜ਼ੂਰ ਸਾਹਿਬ ਦੀ ਮੈਨੇਜਮੈਂਟ ਲਈ ਬਣੇ ਕਾਨੂੰਨ ਨੂੰ ਖਤਮ ਕਰਕੇ ਸਰਕਾਰ ਸਿੱਧਾ ਤਖਤ ਸ੍ਰੀ ਹਜ਼ੂਰ ਸਾਹਿਬ ਨੂੰ ਆਪਣੇ ਕਬਜ਼ੇ ਹੇਠ ਕਰ ਰਹੀ ਹੈ। ਸੋ ਇਸ ਸੰਬੰਧੀ ਸਿੱਖ ਕੌਮ ਵਿੱਚ ਭਾਰੀ ਰੋਸ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ, ਸੁਣ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ। ਜੀ ਰਾਜ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਇਤਿਹਾਸ ਤੋਂ ਚੰਗੀ ਤਰ੍ਹਾਂ ਵਾਕਿਫ ਹੈ ਕਿ ਕਿਵੇਂ ਨਿਜ਼ਾਮ ਹੈਦਰਾਬਾਦ ਨੇ ਸਿੱਖ ਰਾਜ ਮਹਾਰਾਜਾ ਰਣਜੀਤ ਸਿੰਘ ਜਦੋਂ ਲਾਹੌਰ ਤਖਤ ਤੇ ਸਨ ਉਹਨਾਂ ਤੱਕ ਪਹੁੰਚ ਕੀਤੀ, ਤੋਹਫਿਆਂ ਦੇ ਨਾਲ ਆਪਣੇ ਵਜ਼ੀਰ ਚੰਦੂ ਲਾਲ ਨੂੰ ਜਿਹੜਾ ਡੇਰਾ ਬਾਬਾ ਨਾਨਕ ਦਾ ਰਹਿਣ ਵਾਲਾ ਸੀ ਭੇਜਿਆ। ਨਿਜ਼ਾਮ ਹੈਦਰਾਬਾਦ ਦੀ ਬਹੁਤ ਵੱਡੀ ਰਿਆਸਤ ਸੀ ਔਰ ਉਸ ਦੀਆਂ ਆਪਣੀਆਂ ਪ੍ਰੋਬਲਮਸ ਸਨ ਕਿਉਂਕਿ ਜਿਹੜਾ ਰੈਵਨਿਊ ਉਹਨਾਂ ਨੇ ਇਕੱਠਾ ਕਰਨਾ ਸੀ, ਬਗਾਵਤ ਹੋ ਰਹੀ ਸੀ, ਬੜੀ ਵੱਡੀ ਰਿਆਸਤ ਸੀ ਔਰ ਕੋਈ ਜਿਹੜਾ ਕਾਬੂ ਨਹੀਂ ਸੀ ਕਰ ਪਾ ਰਿਹਾ ਔਰ ਉਹਦੇ ਇੱਕ ਸਲਾਹਕਾਰ ਜਾਂ ਵਜ਼ੀਰ ਚੰਦੂ ਲਾਲ ਨੇ ਉਹਨੂੰ ਸੁਜੈਸਟ ਕੀਤਾ ਕਿ ਵੀ ਇਵੇਂ ਸਿੱਖ ਰਾਜ ਹੈ ਔਰ ਸਿੱਖ ਬੜੇ ਟਫ ਸੋਲਜਰ ਵੀ ਨੇ, ਜੇ ਕਰੋ ਤੇ ਉਹ ਇਹਨਾਂ ਨੂੰ ਸੂਤ ਕਰ ਦੇਣਗੇ ਜਿਹੜੇ ਵੀ ਰਿਬੈਲ ਕਰਦੇ ਨੇ ਔਰ ਤੁਹਾਡਾ ਰੈਵਨਿਊ ਕਲੈਕਟ ਹੋਏਗਾ। ਸੋ ਉਹਨੇ ਜਿਹੜਾ ਪਹੁੰਚ ਕੀਤੀ ਔਰ ਜਦੋਂ ਅਸੀਂ ਨਿਜ਼ਾਮ ਹੈਦਰਾਬਾਦ ਵੱਲੋਂ ਭੇਟ ਕੀਤੀ ਗਈ ਚਾਨਣੀ ਔਰ ਉਸ ਦਾ ਜ਼ਿਕਰ ਕਰਦੇ ਹਾਂ ਜੋ ਜੂਨ 84 'ਚ ਇਹਨਾਂ ਨੇ ਲੁੱਟੀ ਹੀਰਿਆਂ ਔਰ ਦੂਸਰਿਆਂ ਦੇ ਨਾਲ ਸਟੱਡਡ ਜਿਹੜੀ ਮਹਾਰਾਜਾ ਰਣਜੀਤ ਸਿੰਘ ਨੇ ਦੇਖਦੇ ਹੀ ਦਰਬਾਰ ਸਾਹਿਬ ਭੇਟ ਕਰਨ ਲਈ ਕਿਹਾ, ਤੋਸ਼ਾਖਾਨਾ 'ਚ ਰੱਖੀ ਗਈ ਔਰ ਇਸੇ ਤਰ੍ਹਾਂ ਹੋਰ ਵੀ ਬਹੁਤ ਸਾਰੀਆਂ ਗਿਫਟਸ। ਹੁਣ ਉਹ ਜਦੋਂ ਉਹਨਾਂ ਦਾ ਵਫਦ ਆਇਆ ਔਰ ਉਹਨਾਂ ਨੇ ਮਦਦ ਮੰਗੀ, ਮਹਾਰਾਜਾ ਰਣਜੀਤ ਸਿੰਘ ਨੇ ਉਸ ਦੇ ਨੂੰ ਓਕੇ ਕੀਤਾ, ਪਰ ਨਾਲ ਹੀ ਉਹਨਾਂ ਨੇ ਇਹ ਸ਼ਰਤ ਵੀ ਰੱਖੀ ਕਿ ਭਾਈ ਤੁਹਾਡੀ ਰਿਆਸਤ ਦੇ ਵਿੱਚ ਸਾਡੇ ਗੁਰੂ ਸਾਹਿਬਾਨ ਦਾ ਜੋਤੀ ਜੋਤ ਜਿੱਥੇ ਸਮਾਏ, ਜਿਹਨੂੰ ਅਸੀਂ ਨੰਦੇੜ ਸਾਹਿਬ ਜਾਂ ਹਜ਼ੂਰ ਸਾਹਿਬ ਕਰਕੇ ਐਡਰੈਸ ਕਰਦੇ ਹਾਂ, ਉਹ ਹੈ ਅਸੀਂ ਉੱਥੇ ਆਲੀਸ਼ਾਨ ਜਿਹੜਾ ਹੈ ਉਹ ਗੁਰਦੁਆਰਾ ਬਣਾਉਣਾ ਚਾਹੁੰਦੇ ਔਰ ਉਸ ਦੇ ਲਈ ਅਸੀਂ ਜਿਹੜਾ ਸਾਡੀ ਫੌਜ ਤਾਂ ਜਾਏਗੀ ਜੋ ਤੁਹਾਨੂੰ ਮਦਦ ਚਾਹੀਦੀ ਹੈ, ਲੇਕਿਨ ਇਹ ਸਾਡੀ ਸ਼ਰਤ ਵੀ ਹੈ ਜਿਹੜੀ
ਨਿਜ਼ਾਮ ਹੈਦਰਾਬਾਦ ਨੇ ਬੜੀ ਖੁਸ਼ੀ ਮਨਜ਼ੂਰ ਕੀਤੀ ਔਰ ਉਸ ਦਾ ਹੀ ਨਤੀਜਾ ਸੀ ਕਿ ਵੀ ਸਿੱਖ ਫੌਜ ਦੀਆਂ ਟੁਕੜੀਆਂ ਕਿੰਨੀ ਗਈ ਉਹ ਇੱਕ ਬਾਅਦ ਦੀ ਗੱਲ ਹੈ। ਉਹਨਾਂ ਨੇ ਉੱਥੇ ਪੂਰਾ ਜਿਹੜਾ ਉਹ ਲਾਅ ਐਂਡ ਆਰਡਰ ਤਾਂ ਸਥਾਪਿਤ ਕੀਤਾ ਹੀ, ਉਹਦਾ ਖਜ਼ਾਨੇ ਭਰ ਦਿੱਤੇ ਜਿਹੜੇ ਪਿਛਲੇ ਵੀ ਪੈਂਡਿੰਗ ਸੀ ਸਾਰੇ। ਬਾਅਦ ਦੇ ਵਿੱਚ ਬਹੁਤ ਸਾਰੇ ਜਦੋਂ ਸਿੱਖ ਰਾਜ ਚਲਾ ਵੀ ਗਿਆ, ਜੇ ਉਹਨਾਂ ਨੇ ਉੱਥੋਂ ਵਾਪਸ ਵੀ ਪਿੰਡ ਆਉਣਾ ਚਾਹਿਆ, ਉਹਨਾਂ ਦੀ ਤਨਖਾਹ ਲਾਹੌਰ ਦੇ ਖਜ਼ਾਨੇ 'ਚੋਂ ਜਾਂਦੀ ਸੀ, ਲੇਕਿਨ ਨਿਜ਼ਾਮ ਹੈਦਰਾਬਾਦ ਨੇ ਉਹਨਾਂ ਨੂੰ ਜਾਣ ਨਹੀਂ ਦਿੱਤਾ। ਉਹਨਾਂ 'ਚੋਂ ਕੁਛ ਨੇ ਬਾਅਦ ਦੇ ਵਿੱਚ ਲੋਕਲ ਜਿਹੜੀਆਂ ਦੱਖਣੀ ਔਰਤਾਂ ਸੀ ਉਹਨਾਂ ਦੇ ਨਾਲ ਵਿਆਹ ਕੀਤੇ, ਜਿਹੜੇ ਕੋਈ ਨੌਜਵਾਨ ਹੋਣਗੇ ਉਦੋਂ ਯੰਗ, ਔਰ ਅੱਜ ਵਾਂਗ ਨਹੀਂ ਸੀ ਵੀ ਤੁਸੀਂ 400 ਮੀਲ ਜਿਹੜਾ ਉਹ 4 ਘੰਟੇ 'ਚ ਪਹੁੰਚ ਜਿਹੜਾ ਫਲਾਈ ਕਰਕੇ ਚਲੇ ਗਏ ਜਾਂ ਬਾਈ ਟ੍ਰੇਨ ਚਲੇ ਗਏ। ਉਦੋਂ ਤਾਂ ਦੱਖਣ ਦੀ ਵਾਲੀ ਗੱਲ ਸੀ, ਕੋਈ ਪਹੁੰਚ ਪਾਉਂਦਾ ਸੀ। ਅੱਛਾ। ਔਰ ਉਹਨਾਂ ਨੂੰ ਦੱਖਣੀ ਸਿੱਖ ਕਿਹਾ ਜਾਂਦਾ ਔਰ ਰਹਿਤ ਬੈਚ ਪੱਕੇ। ਔਰ ਫਿਰ ਨਿਜ਼ਾਮ ਹੈਦਰਾਬਾਦ ਨੇ ਕਿਉਂਕਿ ਅੰਗਰੇਜ਼ਾਂ ਦੇ ਨਾਲ ਵੀ ਸਮਝੌਤਾ ਕਰ ਲਿਆ ਸੀ ਤੇ ਉਹਦੀ ਰਿਆਸਤ 1948 ਤੱਕ ਰਹੀ। ਜਿਸ ਦਿਨ ਕਾਇਦੇ ਆਜ਼ਮ ਮੁਹੰਮਦ ਅਲੀ ਜਿਨਾਹ ਦੀ ਮੌਤ ਹੋਈ, ਉਸ ਤੋਂ ਅਗਲੇ ਦਿਨ ਇੰਡੀਅਨ ਸਟੇਟ ਨੇ ਹੈਦਰਾਬਾਦ ਦੇ ਉੱਤੇ ਅਟੈਕ, ਬਹੁਤ ਵੱਡੀ ਰਿਆਸਤ ਸੀ ਹੈਦਰਾਬਾਦ ਦੀ, 1 ਲੱਖ ਸਕੁਅਰ ਮਾਈਲ ਤੋਂ ਜ਼ਿਆਦਾ। ਅੱਜ ਬਹੁਤ ਸਾਰਾ ਹਿੱਸਾ ਜਿਹੜਾ ਆਂਧਰਾ ਦਾ ਹੈ, ਕਰਨਾਟਕਾ ਦਾ ਹੈ, ਮਹਾਰਾਸ਼ਟਰ ਦਾ ਹੈ, ਤੇਲੰਗਾਨਾ ਦਾ ਹੈ, ਉਹ ਹੈਦਰਾਬਾਦ ਦਾ ਹਿੱਸਾ ਸੀ। ਲੇਕਿਨ 48 ਤੱਕ ਵੀ ਜਿਹੜਾ ਨਿਜ਼ਾਮ ਹੈਦਰਾਬਾਦ ਨੇ ਜਿਹੜੇ ਸਿੱਖ ਸਿਕਿਉਰਿਟੀ ਔਰ ਦੂਸਰੀ ਰੱਖੀ, ਇਹ ਇੱਕ ਬੈਕਗਰਾਉਂਡ ਦੇ ਤੌਰ ਦੇ ਉੱਤੇ ਉਹਨੂੰ ਡਿਵੈਲਪ ਕੀਤਾ। ਪਰ ਫਿਰ ਵੀ ਇਹਦੇ ਬਾਵਜੂਦ ਕਿ ਉਹ ਜਿਹੜਾ ਓਰੀਜਨਲ ਇਮਾਰਤ ਉੱਥੇ ਬਣੀ ਜਾਂ ਦੂਜੀ, ਲੇਕਿਨ ਕਿਉਂਕਿ ਇੱਕ ਚਾਹਨਾ ਹੀ ਹੁੰਦੀ ਸੀ, ਅਸੀਂ ਆਪਣੇ ਬਚਪਨ 'ਚ ਸੁਣਦੇ ਰਹੇ ਕਿ ਭਾਈ ਹਰ ਸਿੱਖ ਇੱਕ ਵਾਰ ਜ਼ਰੂਰ ਹਜ਼ੂਰ ਸਾਹਿਬ ਦੇ ਦਰਸ਼ਨ ਕਰੇ ਆਪਣੇ ਜੀਵਨ 'ਚ, ਕਿਉਂਕਿ ਉੱਥੇ ਪਹੁੰਚਣਾ ਹੀ ਆਲਮੋਸਟ ਜਿਹੜਾ ਉਹ ਬਹੁਤ ਡਿਫਿਕਲਟ ਔਰ ਬੜਾ ਔਖਾ ਪਾਰਟ ਸੀ। ਅੱਛਾ। ਲੇਕਿਨ ਜਿਉਂ-ਜਿਉਂ ਹਾਲਾਤ ਬਦਲੇ ਜੂਨ 84 ਤੋਂ ਬਾਅਦ, ਤਾਂ ਅਸੀਂ ਦੇਖਦੇ ਹਾਂ ਕਿ ਭਾਈ ਹਰ ਥਾਂ ਹੀ ਇੱਕ ਸਿੱਖੀ ਦੇ ਵਿੱਚ ਇੱਕ ਵਾਧਾ ਹੋਇਆ। ਇਤਿਹਾਸਕ ਗੁਰਦੁਆਰੇ ਵੀ, ਕਾਰ ਸੇਵਾ ਵਾਲੇ ਬਾਬਿਆਂ ਨੇ ਵੀ ਆਪਣਾ ਕੰਮ ਕੀਤਾ, ਕਿਤੇ ਪੋਜ਼ਿਟਿਵ ਕਿਤੇ ਅਦਰਵਾਈਜ਼। ਔਰ ਹੌਲੀ ਅੱਜ ਔਰ ਖ਼ਾਸ ਤੌਰ ਤੇ ਜਦੋਂ ਗੁਰੂ ਕਲਗੀਧਰ ਪਾਤਸ਼ਾਹ ਦਾ 300 ਸਾਲਾ ਜੋਤੀ ਜੋਤ ਖਾਲਸਾ ਸਾਜਣਾ ਇਹ ਡਿਵੈਲਪ ਹੁੰਦਾ ਚਲਾ ਗਿਆ। ਅੱਜ ਤਖਤ ਸ੍ਰੀ ਹਜ਼ੂਰ ਸਾਹਿਬ ਬਹੁਤ ਵੱਡਾ ਮੁਕਾਮ, ਬਾਹਰਲੇ ਸਿੱਖ ਡਾਇਸਪੋਰਾ 'ਚ ਗਏ, ਉੱਥੇ ਉਹਨਾਂ ਨੇ ਜਿਹੜੇ ਨੇ ਇੰਗਲੈਂਡ ਦੇ ਸਿੱਖਾਂ ਨੇ, ਅਮਰੀਕਾ ਦੇ ਆਪਣੀਆਂ ਅੱਡ ਸਰਾਵਾਂ ਬਣਾਈਆਂ ਹੋਈਆਂ, ਬਹੁਤ ਵੱਡੇ ਲੈਵਲ ਦੇ ਉੱਤੇ ਜਿਹੜਾ ਉਹ ਹਜ਼ੂਰ ਸਾਹਿਬ ਇੱਕ ਲੈਂਡਸਕੇਪ ਇੰਟਰਨੈਸ਼ਨਲ ਦੇ ਉੱਤੇ ਆਇਆ ਆਮਦਨ ਦੇ ਲਿਹਾਜ਼ ਨਾਲ। ਹੁਣ ਜਦੋਂ ਕਿ ਅਜੇ 47 ਤੋਂ ਬਾਅਦ ਡਿਵੈਲਪਮੈਂਟ ਵੱਲ ਗੱਲ ਤੁਰੀ ਸੀ, 70 ਸਾਲ ਪਹਿਲਾਂ 1956 ਦੇ ਵਿੱਚ ਜਿਹੜਾ ਇਹ ਹਜ਼ੂਰ ਸਾਹਿਬ ਗੁਰਦੁਆਰਾ ਐਕਟ ਬਣਿਆ, ਵਿੱਚ ਜ਼ਾਹਰ ਹੈ ਕਿ ਵੀ ਉਹਦੇ ਲੋਕਲ ਸਿੱਖ ਪਾਪੂਲੇਸ਼ਨ ਬਹੁਤ ਜ਼ਿਆਦਾ ਨਹੀਂ ਸੀ, ਦੱਖਣੀ ਸਿੱਖ ਸੀ, ਉਹਨਾਂ ਦੀ ਨੁਮਾਇੰਦਗੀ ਸੀ। ਔਰ ਇਹ ਜਿਹੜੀ ਮਹਾਰਾਸ਼ਟਰ ਗੌਰਮੈਂਟ ਨੇ ਜਿਹੜੀ ਹੈ ਉਸ ਪੀਰੀਅਡ ਦੇ ਵਿੱਚ ਜਿਹੜੀਆਂ ਅੱਡ ਸਿੱਖ ਜਥੇਬੰਦੀਆਂ ਨੇ ਉਹਨਾਂ ਦੇ ਨੁਮਾਇੰਦੇ ਵੀ ਮੈਨੇਜਮੈਂਟ ਦਾ ਹਿੱਸਾ ਹੁੰਦੇ ਸੀ। ਜਿਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 4 ਮੈਂਬਰ ਸੀ, ਉਹਨਾਂ ਦੀ ਜਿਹੜਾ ਵੀ ਬੋਰਡ 17 ਮੈਂਬਰਾਂ ਦਾ ਸੀ। ਚੀਫ ਖਾਲਸਾ ਦੀਵਾਨ ਦੇ ਮੈਂਬਰ ਸੀ, ਹਜ਼ੂਰੀ ਸੱਚਖੰਡ ਦੀਵਾਨ ਦੇ ਸੀ, 2 ਸਿੱਖ MP ਹੁੰਦੇ ਸੀ ਮੈਂਬਰ ਉਹਦੇ, ਔਰ ਦਿੱਲੀ ਕਮੇਟੀ ਦੇ ਨੁਮਾਇੰਦੇ ਹੁੰਦੇ ਸੀ। ਮਤਲਬ ਇਹ ਸੀ ਕਿ ਇਨ ਪ੍ਰਿੰਸੀਪਲ ਉਹਨਾਂ ਨੇ ਮੰਨਿਆ ਸੀ ਕਿ ਭਾਈ ਇਹ ਜਿਹੜਾ ਤਖਤ ਸ੍ਰੀ ਹਜ਼ੂਰ ਸਾਹਿਬ ਹੈ ਇਹ ਸਿੱਖਾਂ ਦੀ, ਕਿਉਂਕਿ ਲੋਕਲ ਤਾਂ ਪਾਪੂਲੇਸ਼ਨ ਵੀ ਨਹੀਂ ਸੀ ਔਰ ਇਹ ਵੀ ਨਹੀਂ ਹੈ ਵੀ ਉਹ ਕੋਈ ਲੋਕਲ ਉਹਨਾਂ ਦੇ ਕੰਟਰੋਲ 'ਚ, ਵੀ ਇਹ ਗੁਰੂ ਕਲਗੀਧਰ ਪਾਤਸ਼ਾਹ ਦਾ ਅਸਥਾਨ ਹੈ, ਇਹ ਸਿੱਖਾਂ ਦੀ ਜਿਹੜੀਆਂ ਅੱਡ ਜਥੇਬੰਦ ਉਹਨਾਂ ਦੀ ਵੀ ਨੁਮਾਇੰਦਾ। ਔਰ ਹੁਣ ਤਾਂ ਬਹੁਤ ਡਿਵੈਲਪਮੈਂਟ ਹੋਈ। ਹੁਣ ਪਿਛਲੇ ਪੀਰੀਅਡ ਦੇ ਵਿੱਚ ਵੀ ਜਿਹੜਾ 2024 ਦੇ ਵਿੱਚ ਮਹਾਰਾਸ਼ਟਰ ਗਵਰਨਮੈਂਟ ਨੇ ਕੋਸ਼ਿਸ਼ ਕੀਤੀ ਸੀ ਕਿ ਵੀ ਅਸੀਂ ਜਿਹੜਾ ਐਕਟ 70 ਸਾਲ 1956 ਦਾ ਐਗਜ਼ਿਸਟ ਕਰਦਾ, ਜਿਹਦੇ 'ਚ ਰਿਜ਼ਰਵੇਸ਼ਨ ਸੀ, ਵੀ ਇਹਨੂੰ ਅਸੀਂ ਜਿਹੜਾ ਪਾਸੇ ਕਰ ਦਈਏ। ਜਿਹੜੇ 12 ਮੈਂਬਰ 17 ਚੋਂ ਮਹਾਰਾਸ਼ਟਰ ਗਵਰਨਮੈਂਟ ਨੋਮੀਨੇਟ ਕਰੇ ਔਰ ਸ਼੍ਰੋਮਣੀ ਕਮੇਟੀ ਦੇ ਮੈਂਬਰ 4 ਤੋਂ ਘਟਾ ਕੇ 2 ਕਰ ਦਈਏ, ਔਰ ਚੀਫ ਖਾਲਸਾ ਦੀਵਾਨ ਔਰ ਹਜ਼ੂਰ ਸੱਚਖੰਡ ਦੀਵਾਨ ਤੇ ਜਿਹੜੇ ਸਿੱਖ MP ਨੇ ਉਹਨਾਂ ਨੂੰ ਖਤਮ ਕਰ ਦਿਓ, ਉਹਨਾਂ ਨੂੰ ਜਿਹੜਾ ਉਹ ਬਰਖਾਸਤ ਕਰੋ, ਉਹਨਾਂ 'ਚੋਂ ਕੋਈ ਲਿਆ ਹੀ ਨਾ ਜਾਏ। ਪਰ ਕਿਉਂਕਿ ਉਦੋਂ ਕਾਫੀ ਰੌਲਾ ਪਿਆ ਔਰ ਫਿਰ ਸਰਕਾਰ ਨੇ ਜਿਹੜੀਆਂ ਅਮੈਂਡਮੈਂਟਸ ਉਹ ਕਰਨਾ ਚਾਹੁੰਦੇ ਸੀ, ਅਮੈਂਡਮੈਂਟਸ ਦੇ ਹਵਾਲੇ ਨਾਲ ਉਸ ਐਕਟ ਦੇ ਵਿੱਚ ਉਹ ਉਹਨਾਂ ਨੂੰ ਵਾਪਸ ਲੈਣੀਆਂ ਪਈਆਂ। ਹੁਣ ਹੁਣ ਇਹਨਾਂ ਦੇ ਕੋਲ ਐਬਸੋਲੂਟ ਮੈਜੋਰਿਟੀ ਹੈ, BJP ਦੀ ਸਰਕਾਰ ਹੈ। ਉਦੋਂ ਏਕਨਾਥ ਸ਼ਿੰਦੇ ਚੀਫ ਮਿਨਿਸਟਰ ਸੀ ਔਰ ਇਹ ਜਿਹੜਾ ਦਵਿੰਦਰ ਫੜਨਾਵੀਸ ਹੈ BJP ਦਾ ਹੁਣ ਚੀਫ ਮਿਨਿਸਟਰ, ਇਹ ਡਿਪਟੀ ਸੀ। ਉਦੋਂ ਇੱਕ ਪ੍ਰੈਸ਼ਰ ਚੱਲ ਗਿਆ, ਵਾਪਸ ਲੈ ਲਈ। ਨੀਅਤ ਤਾਂ ਇਹਨਾਂ ਦੀ
ਜਿਹੜਾ ਐਗਜ਼ਿਸਟਿੰਗ ਵੀ ਉੱਥੇ ਬੋਰਡ ਸੀ ਪਹਿਲਾਂ ਵੀ ਉਹਦੇ 'ਚ, ਕਿਉਂਕਿ ਨੋਮੀਨੇਸ਼ਨ ਸਰਕਾਰ ਦੀ ਹੁੰਦੀ ਸੀ, ਜਿਵੇਂ ਪਸਰੀਚਾ ਉਹਦੇ 'ਚ ਇੱਕ ਡੀਜੀਪੀ ਪੁਲਿਸ ਦਾ ਸਾਬਕਾ ਸੀ, ਉਹਨੂੰ ਵਾੜਿਆ ਹੋਇਆ ਸੀ। ਲੇਕਿਨ ਫਿਰ ਵੀ ਕਿਉਂਕਿ ਐਸਜੀਪੀਸੀ, ਦਿੱਲੀ ਕਮੇਟੀ, ਚੀਫ ਖਾਲਸਾ ਦੀਵਾਨ, ਪਟਨਾ ਸਾਹਿਬ ਕਮੇਟੀ, ਉਹਨਾਂ ਦੇ ਕਰਕੇ ਜਿਹੜਾ ਉਹ ਇੱਕ ਬੈਲੈਂਸ ਜਿਹਾ ਬਣਿਆ ਹੋਇਆ ਸੀ। ਹੁਣ ਜਿਹੜੀ ਖਬਰ ਹੈ ਔਰ ਸਾਰੇ ਉਹਨਾਂ ਦੇ ਮੀਡੀਆ ਨੇ ਦਿੱਤੀ ਹੈ, ਮਹਾਰਾਸ਼ਟਰ ਕੈਬਨਿਟ ਕਲੀਅਰਸ ਮੂਵ ਟੂ ਰੀਪਲੇਸ ਹਜ਼ੂਰ ਸਾਹਿਬ ਐਕਟ, ਤਖਤ ਫਿਊਮਸ। ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਜਥੇਦਾਰ ਫਲੈਗ ਕੰਸਰਨ ਓਵਰ ਗਵਰਨਮੈਂਟ ਇੰਟਰਵੈਂਸ਼ਨ ਇਨ ਇਟਸ ਅਫੇਅਰਸ। ਹੁਣ ਉਹ ਨਵਾਂ ਐਕਟ ਲੈ ਕੇ ਆ ਰਹੇ ਨੇ, ਆਲਰੇਡੀ ਕੈਬਨਿਟ ਨੇ ਕਲੀਅਰ ਕਰਤਾ ਹੈ। ਕੋਈ ਸਿੱਖਾਂ ਦੇ ਨਾਲ ਡਿਸਕਸ਼ਨ ਨਹੀਂ, ਕੋਈ ਹਜ਼ੂਰ ਸਾਹਿਬ ਕਮੇਟੀ ਨਾਲ ਡਿਸਕਸ਼ਨ ਨਹੀਂ, ਕੋਈ ਸ਼੍ਰੋਮਣੀ ਕਮੇਟੀ ਨਾਲ ਡਿਸਕਸ਼ਨ ਨਹੀਂ, ਔਰ ਉਹਦੇ ਥੱਲੇ ਜਿਹੜਾ ਉਹ ਸਿੱਧਾ ਉਹਨਾਂ ਨੇ ਬਾਕੀ ਸਭ ਕੁਝ ਉਡਾ ਕੇ ਜਿਹੜਾ ਨਵਾਂ ਐਕਟ ਲਿਆ ਰਹੇ ਨੇ ਕਿ ਇਹ ਉਹਦੇ 'ਚ ਜੋ ਸਾਹਮਣੇ ਆਉਂਦਾ ਹੈ, ਦਾ ਮਹਾਰਾਸ਼ਟਰ ਗਵਰਨਮੈਂਟ ਇਜ਼ ਸੈਟ ਟੂ ਓਵਰਹਾਲ ਦਾ ਮੈਨੇਜਮੈਂਟ ਫਰੇਮਵਰਕ। ਔਰ 70 ਸਾਲ ਪੁਰਾਣਾ ਨੰਦੇੜ ਸਿੱਖ ਗੁਰਦੁਆਰਾ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਅਬਚਲ ਨਗਰ ਸਾਹਿਬ ਐਕਟ ਨੂੰ ਖਤਮ ਕਰ ਰਹੇ ਨੇ, ਜਿਹੜਾ 1956 'ਚ ਬਣਿਆ ਸੀ। ਇਹਦੀ ਥਾਂ ਤੇ ਨਵਾਂ ਕਾਨੂੰਨ ਆ ਰਿਹਾ, ਉਹਨੂੰ ਤਖਤ ਸੱਚਖੰਡ ਸ੍ਰੀ ਹਜ਼ੂਰ ਅਬਚਲ ਨਗਰ ਸਾਹਿਬ ਗੁਰਦੁਆਰਾ ਐਕਟ ਦਾ ਨਾਮ ਦਿੱਤਾ ਜਾਏਗਾ, ਮਾਰਕਿੰਗ ਏ ਸਟਰਕਚਰਲ ਰੀਸੈਟ ਆਫ ਦਾ ਲੀਗਲ ਰਜੀਮ ਗਵਰਨਿੰਗ ਦਾ ਤਖਤ ਇਨ ਨੰਦੇੜ। ਔਰ ਇਹ ਇਸ ਵੇਲੇ ਜਿਹੜਾ ਹੈ ਉਹਨਾਂ ਨੇ ਸੈਕਟਰੀ ਜਿਹੜੇ ਨੇ ਤਖਤ ਹਜ਼ੂਰ ਸਾਹਿਬ ਬੋਰਡ ਦੇ ਮਿਸਟਰ ਰਵਿੰਦਰ ਸਿੰਘ ਪੁੰਗਾਈ, ਉਹਨਾਂ ਨੇ ਕਿਹਾ ਕਿ ਵੀ ਮਹਾਰਾਸ਼ਟਰ ਦੀ ਕੈਬਨਿਟ ਨੇ ਇਹਨੂੰ ਅਪਰੂਵ ਕੀਤਾ ਹੈ, ਪਰ ਉਹਨਾਂ ਨੇ ਕਿਹਾ ਕਿ ਭਾਈ ਇਹ ਅਜੇ ਤੱਕ ਸਿੱਖਾਂ ਨੂੰ ਨਹੀਂ ਦਿਖਾਇਆ ਗਿਆ, ਨਾ ਤਖਤ ਦੀ ਕਮੇਟੀ ਨੂੰ, ਨਾ ਦੂਜੇ ਨੂੰ। ਔਰ ਜੇ ਇੱਕ ਵਾਰੀ ਅਪਰੂਵ ਹੋ ਗਿਆ, ਕਾਨੂੰਨ ਬਣ ਗਿਆ, ਤੇ ਫਿਰ ਜਿਹੜਾ ਕੰਟਰੋਲ ਹੈ ਉਹ ਗਵਰਨਮੈਂਟ ਦੇ ਕੋਲ ਹੋਏਗਾ, ਐਡਮਿਨਿਸਟ੍ਰੇਸ਼ਨ ਦਾ, ਇਲੈਕਸ਼ਨਸ ਦਾ, ਬਾਈ ਲਾਜ਼ ਦਾ, ਸਾਰਾ ਗੁਰਦੁਆਰਾ। ਔਰ ਇਸ ਦੇ ਉੱਤੇ ਈਵਨ ਤਖਤ ਹਜ਼ੂਰ ਸਾਹਿਬ ਦੇ ਜਥੇਦਾਰ ਗਿਆਨੀ ਕੁਲਵੰਤ ਸਿੰਘ ਨੇ ਕਿਹਾ, ਔਰ ਬਾਕੀ ਪਰਸਨੈਲਿਟੀਜ਼ ਨੇ ਵੀ, ਹੈਜ਼ ਲੌਜ देयर डाइसेंट विद द गवर्नमेंट्स मूव आर्गुइंग दैट इट कुड लीड टू डायरेक्ट गवर्नमेंट इंटरवेंशन while curtailing the role of Sikh institutions in ਤਖਤ ਅਫੇਅਰਸ। ਕਿ ਭਾਈ ਸਿੱਖ ਸੰਸਥਾਵਾਂ, ਸਿੱਖਾਂ ਨੂੰ ਪਾਸੇ ਕਰਕੇ ਜਿਹੜੀ ਬੀਜੇਪੀ ਦੀ ਮਹਾਰਾਸ਼ਟਰ ਦੀ ਗਵਰਨਮੈਂਟ ਆ ਉਹ ਸਿੱਧਾ ਕੰਟਰੋਲ ਲੈ ਰਹੀ ਹੈ। ਔਰ ਇਸ ਨੂੰ ਆਲਰੇਡੀ ਜਿਹੜਾ ਇਸ ਪ੍ਰਪੋਜ਼ਲ ਨੂੰ ਉਹਨਾਂ ਦੇ ਰੈਵਨਿਊ ਮਿਨਿਸਟਰ ਚੰਦਰ ਸ਼ੇਖਰ ਕ੍ਰਿਸ਼ਨਾ ਰਾਓ ਬਾਵਲਕੇ ਨੇ ਟੇਬਲ ਕੀਤਾ ਹੈ। ਉਹਨਾਂ ਨੇ ਕਿਹਾ ਕਿ ਜੀ ਇਹ ਜਿਹੜੇ 1956 ਦਾ ਐਕਟ ਸੀ ਉਹਦੇ ਕੁਝ ਪ੍ਰੋਵੀਜ਼ਨ ਆਊਟਡੇਟਡ ਹੋ ਗਏ ਨੇ, ਔਰ ਇਹ ਜਿਹੜਾ ਮੈਨੀਫੋਲਡ ਇਨਕਰੀਜ਼ ਹੋ ਗਿਆ, ਹੁਣ ਪਿਲਗ੍ਰਿਮ ਬਹੁਤ ਜ਼ਿਆਦਾ ਆ ਰਹੇ ਨੇ, ਇਸ ਲਈ ਉਹਨਾਂ ਲੌਜਿਸਟਿਕਸ ਨੂੰ ਦੇਖਦਿਆਂ ਹੋਇਆਂ ਅਸੀਂ ਜਿਹੜਾ ਹੈ ਉਹ ਇਸ ਸਾਰੇ ਦੇ ਵਿੱਚ ਨਵਾਂ ਐਕਟ ਲਿਆ ਰਹੇ ਹਾਂ। ਸੋ ਅਸੀਂ ਜਦੋਂ ਇਹ ਰਿਪੀਟਡਲੀ ਕਹਿੰਦੇ ਹਾਂ ਕਿ ਭਾਈ ਉਹਨਾਂ ਨੇ ਆਲਰੇਡੀ ਜਿਹੜੀ ਅਨਐਲਾਨੀਆਂ ਜੰਗ ਸਿੱਖਾਂ ਦੇ ਖਿਲਾਫ 42 ਸਾਲ ਪਹਿਲਾਂ ਜੂਨ 84 ਦੇ ਪਹਿਲੇ ਹਫਤੇ ਜਿਸ ਦਾ ਆਗਾਜ਼ ਕੀਤਾ ਗਿਆ, ਉਹ ਬਰਾਬਰ ਜਾਰੀ ਹੈ। ਉਹਨਾਂ ਨੇ ਆਲਰੇਡੀ ਜਿੱਥੇ ਆ ਜੋ ਕੁਝ ਉੱਤਰਾਖੰਡ ਦੇ ਵਿੱਚ ਹੋਇਆ ਸਾਡੇ ਸਾਹਮਣੇ, ਇਤਿਹਾਸਕ ਗੁਰਦੁਆਰਿਆਂ ਦੇ ਉੱਤੇ ਕਬਜ਼ਾ, ਗੁਰਦੁਆਰਾ ਗਿਆਨ ਗੋਦੜੀ ਹਰਿਦੁਆਰ ਯੂਪੀ, ਮੰਗੂ ਮੱਠ ਜਗਨਨਾਥਪੁਰੀ ਉੜੀਸਾ, ਮਟਨ ਜੰਮੂ ਕਸ਼ਮੀਰ, ਡਾਂਗਮਾਰ ਸਿੱਕਮ, ਹੁਣ ਹਜ਼ੂਰ ਸਾਹਿਬ ਮਹਾਰਾਸ਼ਟਰ, ਦਿੱਲੀ ਕਮੇਟੀ ਆਲਰੇਡੀ ਇਹਨਾਂ ਦੇ ਕੰਟਰੋਲ 'ਚ ਹੈ, ਇਹ ਸਾਰੇ 'ਚ। ਸੋ ਇਹ ਹੁਣ ਅਸੀਂ ਜੇ ਸਟਿਲ ਸਾਡੇ ਇੱਕ ਤਬਕੇ ਨੂੰ ਇਹ ਸਮਝ ਨਹੀਂ ਹੈ ਕਿ ਬਈ ਸਾਡੇ ਨਾਲ ਹੋ ਕੀ ਰਿਹਾ, ਜੇ ਉਹ ਕਹਿਣ ਜੇ ਅਸੀਂ ਤਾਂ ਮੱਥਾ ਹੀ ਟੇਕਣਾ ਹੈ, ਉੱਥੇ ਦੂਸਰਾ ਜਿਹੜਾ ਕੋਈ ਆ ਜਾਏ ਤਾਂ ਫਿਰ ਠੀਕ ਹੈ, ਤੁਸੀਂ ਜਾ ਕੇ ਕਬਰਾਂ ਨੂੰ ਮੱਥਾ ਟੇਕੋ, ਸਮਾਧਾਂ ਨੂੰ ਟੇਕੋ, ਮਟੀਆਂ ਨੂੰ ਟੇਕੋ। ਲੇਕਿਨ ਇੱਕ ਗੱਲ ਜ਼ਾਹਰ ਹੈ ਕਿ ਇਹ ਹਿੰਦੂਤਵਾ ਦਾ ਜਿਹੜਾ ਦੈਂਤ ਹੈ, ਸ਼ੈਤਾਨ ਹੈ, ਇਹ ਸਿੱਖਾਂ ਨੂੰ ਲੌਕ ਸਟਾਕ ਐਂਡ ਬੈਰਲ ਡਿਸਟਰੋਏ ਕਰਨਾ ਚਾਹੁੰਦਾ। ਔਰ ਇਹਨਾਂ ਨੂੰ ਲੱਗਦਾ ਹੈ ਕਿ ਵੀ ਗੁਰਦੁਆਰਿਆਂ ਦੇ ਉੱਤੇ ਤੁਸੀਂ ਕਬਜ਼ਾ, ਇਕੱਲਾ ਗੋਲਕ ਜਾਂ ਪੈਸੇ ਤੱਕ ਮਹਿਦੂਦ ਨਹੀਂ ਹੈ, ਨੈਰੇਟਿਵ। ਫਿਰ ਅੱਜ ਤੁਸੀਂ ਦਿੱਲੀ ਕਮੇਟੀ ਜਾਂ ਦੂਜੇ ਜਿਹੜੇ ਉੱਥੇ ਕਥਾਵਾਚਕ ਬੈਠੇ ਹੁੰਦੇ ਨੇ, ਉਹੀ ਹਿੰਦੂਤਵਾ ਦੇ ਸਨਾਤਨੀ ਸਿੱਖ ਬਣੇ ਹੋਏ ਨੇ, ਉਹ ਤੁਹਾਡਾ ਨੈਰੇਟਿਵ ਬਦਲ ਕੇ ਜਿਹੜਾ ਸਿੱਖਾਂ ਨੂੰ ਹਿੰਦੂਆਂ ਦੇ ਇਸ ਸਮੁੰਦਰ ਦੇ ਵਿੱਚ ਗਰਕ ਕਰਨਾ ਚਾਹੁੰਦੇ ਨੇ, ਕਿਉਂਕਿ ਉਹਨਾਂ ਦੇ ਲਈ ਸਿੱਖ ਧਰਮ ਕੋਈ ਅੱਡ ਮਜ਼ਹਬ ਦੀ ਅਹਿਮੀਅਤ ਨਹੀਂ ਰੱਖਦਾ। ਇਹ ਇੱਕ ਪੰਥ ਹੈ, ਇੱਕ ਤਰੰਗ ਹੈ ਹਿੰਦੂ ਓਸ਼ਨ ਦੇ ਵਿੱਚ, ਉਹਦੇ 'ਚੋਂ ਨਿਕਲਦੀ ਆ, ਉਹਦੇ 'ਚ ਹੀ ਸਮਾ ਜਾਏਗੀ। ਇਹ ਇਹਨਾਂ ਦਾ ਅਲਟੀਮੇਟ ਏਜੰਡਾ ਹੈ। ਬਿਲਕੁਲ ਰਾਸਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਹੁਣ ਆਪਾਂ ਆਪਣੇ ਜੋ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ ਦੋਨਾਂ ਚੈਨਲਸ ਉੱਪਰ। ਸੋ ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਸੋਨਮੈਲ ਜੀ ਸਾਡੇ ਪਹਿਲੇ ਵਿਊਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਔਰ ਅਮਰਜੀਤ ਸਾਨੀ ਜੀ ਵੀ, ਮੁਹੰਮਦ ਜਾਕੂਬ ਜੀ ਵੀ ਵੈਲਕਮ ਕਹਿੰਦੇ ਨੇ ਸਾਨੂੰ, ਔਰ ਕਹਿੰਦੇ ਕੋਈ
ਅੱਜ ਦੀ ਕਹਿੰਦੇ ਤਾਜ਼ਾ ਖਬਰ ਔਰ ਲਵ ਖਾਲਸਾ, ਲਵ ਪਾਕਿਸਤਾਨ, ਲਵ ਕਸ਼ਮੀਰ, ਲਵ ਫਲਸਤੀਨ। ਬਹੁਤ ਸ਼ੁਕਰੀਆ ਯਾਕੂਬ ਸਾਹਿਬ, ਖਬਰਾਂ ਤੁਹਾਨੂੰ ਸੁਣਾ ਦਿੰਦੇ, ਤੁਸੀਂ ਲੇਟ ਆਉਂਦੇ ਹੋ। ਨਹੀਂ, ਉਹਨਾਂ ਦਾ ਫਸਟ ਮੈਸੇਜ ਹੈ ਨਾ, ਤਾਂ ਕਰਕੇ ਅੱਛਾ, ਹਾਂ ਆਏ ਹੋਣੇ ਅਜੇ ਤੱਕ। ਟੋਨੀ ਟੀਨਸ ਅੱਜ ਵੀ ਫਤਿਹ ਬੁਲਾਉਂਦੇ, ਰਣਜੀਤ ਸਿੰਘ ਜੀ ਫਤਿਹ। ਔਰ ਫਿਰ ਕਹਿੰਦੇ ਕਿ ਜੇ ਸਿੱਖ ਖਾਲਿਸਤਾਨ ਨਹੀਂ ਚਾਹੁੰਦੇ ਤਾਂ ਦੋ ਗੱਲਾਂ ਹੋ ਸਕਦੀਆਂ ਨੇ, ਜਾਂ ਤਾਂ ਜੁੱਤੀਆਂ ਖਾਣ ਲਈ ਤਿਆਰ ਹੋ ਜਾਓ ਜਾਂ ਜੁੱਤੀਆਂ ਚੱਟਣ ਲਈ। ਸੋ ਬਿਲਕੁਲ ਖਾਲਸਾ ਠੀਕ ਹੈ, ਜ਼ਿੰਦਾਬਾਦ। ਬੜੀ ਰਣਜੀਤ ਸਿੰਪਲ ਡੈਫੀਨੇਸ਼ਨ ਹੈ। ਹਾਂਜੀ, ਜਤਿੰਦਰ ਸਿੰਘ ਜੀ ਵੀ ਔਰ ਅਮਰਜੀਤ ਸਾਨੀ ਜੀ ਵੀ ਔਰ ਜਰਨੈਲ ਸਿੰਘ ਜੀ ਵੀ, ਖਾਲਸਾ ਦੇਸ਼ ਪੰਜਾਬ ਜੀ ਵੀ, ਰਣਜੋਤ ਸਿੰਘ ਜੀ ਵੀ, ਨਾਸਰ ਚੌਧਰੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਕਹਿੰਦੇ ਯਾਦ ਰੱਖੋ ਕਿ ਸਾਰੇ ਖਾਲਿਸਤਾਨੀਆਂ ਨੂੰ ਬੰਬ ਆਪ ਨਹੀਂ ਕਹਿੰਦੇ ਦੱਬ ਕੇ ਲਾਈਕ ਤੇ ਕਲਿੱਕ ਕਰਨਾ ਚਾਹੀਦਾ ਹੈ ਅਤੇ ਆਪਣੇ ਸੱਜੇ ਹੱਥ ਦੇ ਦਿਲ ਦੇ ਚਿੰਨ੍ਹ ਨੂੰ ਵੀ ਦਬਾਓ, ਨਾਰੇ ਲਾਉਂਦੇ ਰਹੋ ਖਾਲਸਾ ਜ਼ਿੰਦਾਬਾਦ। ਬਹੁਤ ਸ਼ੁਕਰੀਆ ਚੌਧਰੀ ਸਾਹਿਬ। ਔਰ ਇਸੇ ਤਰ੍ਹਾਂ ਸਾਡੇ ਕੋਲ ਜਗਦੀਸ਼ ਜਿਹੜੇ ਨੇ ਉਹ ਵੀ ਫਤਿਹ ਬੁਲਾਉਂਦੇ ਨੇ, ਨਾਸਰ ਚੌਧਰੀ ਸਾਨੂੰ ਹਾਰਟ ਭੇਜਦੇ ਨੇ ਔਰ ਟੀਸੀ ਜਿਹੜੇ ਨੇ ਉਹ ਵੀ ਫਤਿਹ ਬੁਲਾਉਂਦੇ ਨੇ ਔਰ ਕਹਿੰਦੇ ਧੰਨਵਾਦ ਡਾਕਟਰ ਸਾਹਿਬ ਐਂਡ ਨੀਲਮ ਜੀ, ਥੈਂਕ ਯੂ ਸੋ ਮਚ। ਹੁਣ ਆਪਾਂ ਆਪਣੇ TV 84 USA ਦੇ ਵੀ ਜਿਹੜੇ ਵਿਊਅਰਸ ਨੇ ਉਹਨਾਂ ਦੇ ਵੀ ਕਮੈਂਟ ਲੈਂਦੇ ਆ। ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਆ। ਉਹਦੇ ਵਿੱਚ ਸਾਡੇ ਕੋਲ ਪਹਿਲੇ ਵਿਊਅਰ ਨੇ, ਹਾਂਜੀ ਇਹਦੇ ਵਿੱਚ ਸਾਡੇ ਕੋਲ ਪਹਿਲੇ ਵਿਊਅਰ ਹੈਗੇ ਧਰਮ ਸਿੰਘ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਘੁਸਕੇ ਜਿਹੜੇ ਵੀ ਫਤਿਹ ਬੁਲਾਉਂਦੇ ਨੇ। ਖਾਲਸਾ ਦੇਸ਼ ਪੰਜਾਬ ਜੀ ਵੀ ਇੱਧਰ ਆਏ ਨੇ ਔਰ ਘੁਸਕੇ ਜੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਟੋਨੀ ਟੀਨਸਾ ਜੀ ਜ਼ਿੰਦਾਬਾਦ ਜ਼ਿੰਦਾਬਾਦ, ਫਤਿਹ ਐਂਡ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਆਲ ਅਬਾਊਟ ਟਰੂਥ ਸਿੱਖੀਜ਼ਮ ਜੀ ਵੀ ਜਿਹੜੇ ਉਹਨਾਂ ਸਾਨੂੰ ਫਤਿਹ ਬੁਲਾਉਂਦੇ ਨੇ ਔਰ ਮਿਸ਼ਰਾ ਸਿੰਘ ਜੀ ਵੀ ਖਾਲਸਾ ਜ਼ਿੰਦਾਬਾਦ। ਗੁਰਜੀਤ ਸਿੰਘ ਜੀ ਵੀ ਫਤਿਹ, ਇੰਦਰਜੀਤ ਸਿੰਘ ਸੰਧੂ ਜੀ ਵੀ ਫਤਿਹ, ਖਾਲਸਾ ਜ਼ਿੰਦਾਬਾਦ। ਐਂਡ ਰਾਜਵਿੰਦਰ ਕੌਰ ਜੀ ਵੀ ਫਤਿਹ ਬੁਲਾਉਂਦੇ ਨੇ ਔਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਬ੍ਰਹਮਲੀਨ ਭਿੰਦਰ ਜੀ ਵੀ ਔਰ ਜੋਗਿੰਦਰ ਸਿੰਘ ਜੀ ਵੀ ਜਿਹੜੇ ਫਤਿਹ ਬੁਲਾਉਂਦੇ ਨੇ। ਸਤਿੰਦਰ ਸਿੰਘ ਜਿਹੜੇ ਨੇ ਉਹ ਵੀ ਫਤਿਹ। ਇਹ ਵੀ ਰਾਈਟ ਨਾਓ ਫਰੋਮ ਕਹਿੰਦੇ ਮੈਂ ਇੰਡੀਆ ਵਾਂ। ਓਕੇ ਜੀ। ਰਾਜਵਿੰਦਰ ਕੌਰ ਦੇਸ਼ ਪੰਜਾਬ ਜ਼ਿੰਦਾਬਾਦ ਜੀ ਕਹਿੰਦੇ ਨੇ ਔਰ ਗੁਰਪ੍ਰਕਾਸ਼ ਸਿੰਘ ਜੀ ਵੀ। ਜਸਵੀਰ ਸਿੰਘ ਜੀ ਵੀ ਬਾਦਲ ਦਾ ਤਖਤਾ ਪਲਟ ਕਰ ਦਿਆ, ਸਭ ਕੁਝ ਭਾਰਤ ਸਰਕਾਰ ਨੂੰ ਸੌਂਪ ਦਿੱਤਾ, ਹੁਣ ਮਾਸਟਰ ਤਾਰਾ ਸਿੰਘ ਵਾਂਗ ਬਾਦਲ ਨੂੰ ਗਾਲਾਂ ਕੱਢੀ ਜਾਓ। ਤੁਸੀਂ ਬਾਦਲ ਦੀ ਮਾਲਾ ਜਪਦੇ ਹੋ ਜਾਂ ਤੁਹਾਨੂੰ ਲੱਗਦਾ ਵੀ ਬਾਦਲ ਗੁਨਾਹਗਾਰ ਨਹੀਂ ਹੈ? ਜੀ, ਮਾਸਟਰ ਤਾਰਾ ਸਿੰਘ ਨੇ ਤਾਂ ਇੱਕ ਬਲੰਡਰ ਕੀਤਾ 47 ਪੀਰੀਅਡ 'ਚ, ਬਾਦਲ ਨੇ ਤਾਂ ਸਾਰੀਆਂ ਸਿੱਖ ਇੰਸਟੀਟਿਊਸ਼ਨਸ ਲਿਜਾ ਕੇ RSS ਦੇ ਹਵਾਲੇ ਕੀਤੀਆਂ। ਉਹ ਗਾਲਾਂ ਨਹੀਂ, ਉਸ ਦੀਆਂ ਤਾਂ ਜਿਹੜਾ ਸਿੱਖ ਹਿਸਟਰੀ 'ਚ ਇਸ ਤੋਂ ਮਾੜਾ ਬੰਦਾ ਕੋਈ ਨਹੀਂ ਹੋਇਆ ਜਿਹਨੇ ਕਿ ਸਿੱਖ ਸੰਸਥਾਵਾਂ ਦੀ ਤਬਾਹੀ ਕੀਤੀ ਹੈ। ਜੀ ਡਾਕਟਰ ਸਾਹਿਬ, ਸੋ ਆਪਣੇ ਵਿਊਜ਼ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।